ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 1 ਅਪ੍ਰੈਲ 2025 18 ਚੇਤ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਵੱਲੋਂ। ਸੋ ਇਹ ਸਾਡੇ ਟੀਵੀ 84 ਦੇ ਪੱਕੇ ਖੈਰਖਵਾਹ ਨੇ ਔਰ ਵੱਧ ਤੋਂ ਵੱਧ ਜਿਹੜੀ ਸਪੋਰਟ ਵੀ ਕਰਦੇ ਨੇ ਔਰ ਸਾਡੇ ਰੈਗੂਲਰ ਵਿਊਅਰ ਵੀ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਅਸੈਂਬਲੀ ਦੀ ਕਮੇਟੀ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਪੇਸ਼ ਕੀਤਾ ਗਿਆ ਬਿੱਲ ਸਰਵਸੰਮਤੀ ਨਾਲ ਜਿਹੜਾ ਪਾਸ ਹੋਇਆ ਔਰ ਇਹ ਬਿੱਲ ਅਸੈਂਬਲੀ ਵੂਮਨ ਡਾਕਟਰ ਜਸਮੀਤ ਕੌਰ ਬੈਂਸ ਅਤੇ ਸੈਨੇਟਰ ਐਨਾ ਕੈਵਿਆਰੋ ਵੱਲੋਂ ਪੇਸ਼ ਕੀਤਾ ਗਿਆ। ਸੋ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਸ ਦੇ ਨੁਮਾਇੰਦੇ ਇਸ ਇਕੱਠ ਵਿੱਚ ਮੌਜੂਦ ਸਨ ਚੁੱਪ ਚੁੱਪੇ ਜਿਹੜੇ ਪੱਤਰਾ ਗਵਾਚ ਗਏ ਨੇ। ਸੋ ਹੁਣ ਇਸ ਬਿੱਲ ਨੂੰ ਐਪਰੋਪ੍ਰੀਏਸ਼ਨ ਕਮੇਟੀ ਵਿੱਚ ਪੇਸ਼ ਕੀਤਾ ਜਾਣਾ ਔਰ ਅਸੀਂ ਇਸ ਕਾਮਯਾਬੀ ਲਈ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਖਾਸ ਤੌਰ ਤੇ ਡਾਕਟਰ ਜਸਮੀਤ ਕੌਰ ਬੈਂਸ ਜੀ ਅਤੇ ਸੈਨੇਟਰ ਐਨਾ ਦਾ ਆਪਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਭਾਰਤੀ ਵਿਰੋਧ ਦੇ ਬਾਵਜੂਦ ਵੀ ਇਸ ਬਿੱਲ ਨੂੰ ਦੁਬਾਰਾ ਪੇਸ਼ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਉਹ ਤੁਸੀਂ ਲਫ਼ਜ਼ ਖੈਰ ਖੁਆਹ ਪੱਕੇ ਖੈਰ ਖੁਆਹ ਉਹ ਖੈਰ ਖੁਆਹ ਤਾਂ ਛੋਟਾ ਲਫ਼ਜ਼ ਰਹਿ ਜਾਂਦਾ ਹੈ ਜਿੰਨਾ ਜਜ਼ਬਾਤੀ ਤੌਰ ਤੇ ਜੁੜਾਵ ਉਹ ਟੀਵੀ 84 ਨਾਲ ਮਹਿਸੂਸ ਕਰਦੇ ਨੇ। ਬਿਲਕੁਲ ਉਹ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਆਲਮੋਸਟ ਬਹੁਤ ਜਜ਼ਬਾਤਾਂ ਦੇ ਨਾਲ ਭਾਵੁਕ ਹੋਏ ਹੁੰਦੇ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਜੀਤ ਸਿੰਘ ਜਿਹੜੇ ਇੱਕ ਕੌਮੀ ਨਾਇਕ ਦੇ ਤੌਰ ਵਜੋਂ ਡਾਇਸਪੋਰਾ ਸਿੱਖਾਂ ਦੇ ਲਈ ਜਦੋਂ ਵੀ ਅਮਰੀਕਾ 'ਚ ਖਾਸ ਤੌਰ ਤੇ ਜਿਨ੍ਹਾਂ ਨੇ ਸਿੱਖ ਯੂਥ ਆਫ ਅਮਰੀਕਾ ਦੇ ਵਿੱਚ ਸਰਵ ਕੀਤਾ ਜਾਂ ਹਿੱਸਾ ਰਹੇ ਜਦੋਂ ਵੀ ਡਾਕਟਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਕੋਈ ਉਹਨਾਂ ਦੇ ਨਾਲ ਕਲੋਜ਼ਲੀ ਐਸੋਸੀਏਟਡ ਸੀ ਨਹੀਂ ਸੀ ਉਹ ਉਹਨਾਂ ਦੀ ਸ਼ਖਸੀਅਤ ਨੂੰ ਇੱਕ ਆਦਰਸ਼ ਸ਼ਖਸੀਅਤ ਮੰਨਦਾ ਕਿਉਂਕਿ 20-25 ਸਾਲ ਉਹਨਾਂ ਨੇ ਸੈਲਫਲੈਸਲੀ ਨਿਸ਼ਕਾਮ ਹੋ ਕੇ ਪਿੱਛੇ ਰਹਿ ਕੇ ਕੌਮੀ ਸੰਘਰਸ਼ ਨੂੰ ਅੱਗੇ ਤੋਰਨ ਦੇ ਵਿੱਚ ਇੱਕ ਨਿਮਾਣੇ ਸੇਵਕ ਵਜੋਂ ਰੋਲ ਅਦਾ ਕੀਤਾ ਜੀ ਔਰ ਟੀਵੀ 84 ਵੀ ਉਹਨਾਂ ਦਾ ਹੀ ਇੱਕ ਜਿਹੜਾ ਉਹ ਬੇਬੀ ਹੈ। ਬਿਲਕੁਲ ਉਹਨਾਂ ਦਾ ਡ੍ਰੀਮ ਬੇਬੀ ਸੀ। ਬਹੁਤ ਉਸ ਤੋਂ ਪਹਿਲਾਂ ਕਈ ਸਾਲਾਂ ਤੋਂ ਹੀ ਉਹਨਾਂ ਨੇ ਕਈ ਵਾਰ ਕਹਿਣਾ ਡਾਕਟਰ ਸਾਹਿਬ ਅਸੀਂ ਗੁਰਦੁਆਰਾ ਕਮੇਟੀਆਂ ਦੇ ਨਾਲ ਇਸ ਗੱਲ ਦੇ ਉੱਤੇ ਹੀ ਹੁੰਦਾ ਹੈ ਵੀ ਤੁਹਾਨੂੰ ਬੋਲਣ ਲਈ ਅੱਧਾ ਘੰਟਾ ਦੇਣਾ ਹੈ ਕਿ 35 ਮਿੰਟ ਦੇਣਾ ਹੈ ਕਿ 40 ਮਿੰਟ ਦੇਣਾ ਹੈ ਵੀ ਇਹ ਬਹੁਤ ਇਹਨਾਂ ਦਾ ਜਿਹੜਾ ਜ਼ੋਰ ਲੱਗਾ ਹੁੰਦਾ ਵੀ ਇਹਨਾਂ ਨੇ ਕਿਵੇਂ ਮੁੱਖ ਧਾਰਾ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹਨੂੰ ਪਾਸੇ ਰੱਖਣਾ ਔਰ ਇਹ ਟ੍ਰੈਂਡ ਉਦੋਂ ਵੀ ਸੀ ਅੱਜ ਵੀ ਹੈ ਤੇ ਉਹ ਉਹਨਾਂ ਦਾ ਇਹ ਸੀ ਕਿ ਵੀ ਸਾਡੇ ਕੋਲ ਕੋਈ ਐਸਾ ਪਲੇਟਫਾਰਮ ਹੋਏ ਜਿੱਥੇ
ਕਹਿੰਦੇ ਇਹ ਸੰਗਤ ਤੱਕ ਗੱਲ ਤਾਂ ਪਹੁੰਚਣ ਨਹੀਂ ਦਿੰਦੇ। ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਬਹੁਤਿਆਂ ਦਾ ਇਹੀ ਹੈ ਕਿ ਵੀ ਕੀਰਤਨ ਕਥਾ ਇਹਨਾਂ ਦੀਆਂ ਗੋਲਕਾਂ ਭਰਨ ਤੇ ਇਹ ਉਵੇਂ ਹੀ ਰਹਿਣ ਔਰ ਖਾਲਿਸਤਾਨ ਦੇ ਮੁੱਦੇ ਤੋਂ ਭਗੌੜੇ ਨੇ। ਔਰ ਮੈਂ ਸਮਝਦਾ ਵੀ ਇਹ ਗੱਲ ਉਹਨਾਂ ਦੇ ਬੈਕ ਆਫ ਮਾਈਂਡ, ਪਰ ਜਦੋਂ ਵੀ ਅਸੀਂ ਟੀਵੀ ਚੈਨਲ ਬਾਰੇ ਗੱਲ ਤੋਰਨੀ, ਜਿਸ ਤੋਂ ਵੀ ਕਦੇ ਸਲਾਹ ਲਈ, ਬਹੁਤ ਵੱਡਾ ਪ੍ਰੋਜੈਕਟ ਸੀ, ਆਲਮੋਸਟ $1 ਮਿਲੀਅਨ ਤੋਂ $2 ਮਿਲੀਅਨ ਬਿਗਨਿੰਗ, ਫਿਰ ਉਹਨੂੰ ਕੰਟੀਨਿਊ ਕਰਨਾ। ਫਿਰ ਇਹ ਸੀ ਕਿ ਵੀ ਜੇ ਅਸੀਂ ਸਿਧਾਂਤ ਦੇ ਉੱਤੇ ਖਲੋ ਕੇ ਇਸ ਨੂੰ ਚਲਾਣਾ ਕਿ ਕੋਈ ਅਸੀਂ ਮੰਤਰ ਜੰਤਰ ਤੰਤਰ, ਕੋਈ ਐਡ, ਕੋਈ ਜੋਤਸ਼ੀ, ਕੋਈ ਤਾਂਤਰਿਕ, ਕੋਈ ਦੂਜਾ ਨਹੀਂ। ਔਰ ਉਹਦੇ ਚੋਂ ਵੀ ਜਦੋਂ ਸਿੱਖਾਂ ਦਾ ਇੱਕ ਵੱਡਾ ਹਿੱਸਾ ਖਾਲਿਸਤਾਨ ਕਹਿਣ ਤੋਂ ਜੱਕਦਾ ਤੇ ਜੇ ਅਸੀਂ ਇਹ ਮਿਸ਼ਨ ਲੈ ਕੇ ਹੀ ਤੁਰਨਾ, ਉਦੋਂ ਇਹ ਵੀ ਸੁਝਾਅ ਸੀ ਕਿ ਜੀ ਇਹਨੂੰ ਨਿਊਟਰਲ ਜਿਹਾ ਨਾਂ ਰੱਖ ਲਓ, ਨਿਊਟਰਲ ਜਿਹੇ ਢੰਗ ਨਾਲ ਚਲਾਓ, ਵਿੱਚੋਂ ਗੱਲ ਹੋਏ। ਤੇ ਸਾਡਾ ਇਹ ਕਹਿਣਾ ਸੀ ਕਿ ਵੀ ਹੁਣ ਵਕਤ ਉਹ ਆ ਗਿਆ ਵੀ ਇੰਨੀਆਂ ਕੁਰਬਾਨੀਆਂ, ਇੰਨਾ ਲਹੂ ਡੋਲ ਕੇ ਅਜੇ ਵੀ, ਫਿਰ ਮੈਂ ਅਕਸਰ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਦੁਹਰਾਉਂਦਾ ਸੀ ਵੀ ਉਹ ਇਹ ਕਹਿੰਦੇ ਸੀ ਵੀ ਕੁੰਡ ਕੱਢ ਕੇ ਹੁਣ ਨੱਚਣ ਦੀ ਲੋੜ ਨਹੀਂ, ਕੁੰਡ ਚੁੱਕ ਕੇ ਨੱਚੋ। ਸੋ ਮੈਂ ਕਿਹਾ ਵੀ ਹੁਣ ਤਾਂ ਸਾਡਾ ਮੈਸੇਜ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਹ ਸਾਨੂੰ ਕੋਈ ਲੇਬਲ ਲਾ ਦੇ ਕਿ ਜੀ ਇਹ ਖਾਲਿਸਤਾਨੀ ਚੈਨਲ ਹੈ, ਮੈਂ ਕਿਹਾ ਇਹ ਫਖਰ ਵਾਲੀ ਗੱਲ ਹੋਏਗੀ, ਇਹ ਮਾਣ ਵਾਲੀ ਗੱਲ ਹੈ ਕਿ ਜੇ ਸਾਨੂੰ ਜਿਹੜਾ ਇਸ ਚੈਨਲ ਦੇ ਤੌਰ ਤੇ ਦੇਖਿਆ ਜਾਏ। ਸੋ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਇਹ ਡ੍ਰੀਮ ਬੇਸ਼ੱਕ ਉਹ ਸਾਡੇ 'ਚ ਨਹੀਂ ਰਹੇ, ਲੇਕਿਨ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਔਰ ਭਾਈ ਗੋਬਿੰਦਰ ਸਿੰਘ ਹਮੇਸ਼ਾ ਹੀ ਉਹਨਾਂ ਨੇ ਇਹ ਕਹਿਣਾ ਕਿ ਵੀ ਇਹ ਉਸ ਮਿੱਤਰ ਪਿਆਰੇ ਦਾ ਲਾਇਆ ਪੌਦਾ, ਇਹਨੂੰ ਅਸੀਂ ਸੁੱਕਣ ਨਹੀਂ ਦੇਵਾਂਗੇ। ਔਰ ਮੈਂ ਜਦੋਂ ਪਿਛਲੀ ਸਪਾਂਸਰਸ਼ਿਪ ਵੇਲੇ ਇਹਨਾਂ ਦੇ ਅਲਫਾਜ਼ ਵੀ ਕਹੇ ਕਿ ਭਾਈ ਇਹ ਵੀਰ ਸਾਡੇ ਲਈ ਰੱਬ ਦਾ ਤੋਹਫਾ ਨੇ, ਤੇ ਹੁਣ ਜਦੋਂ ਉਹਨਾਂ ਦੀ ਪਿੱਛੇ ਕਾਲ ਆਈ, ਕਹਿਣ ਲੱਗੇ ਕਿ ਇੱਕ ਤੁਹਾਡੇ ਤੇ ਗਿਲਾ ਹੈ। ਮੈਂ ਕਿਹਾ ਜੀ ਕਾਹਦਾ? ਕਹਿੰਦੇ ਵੀ ਤੁਸੀਂ ਇੰਨੀ ਵੱਡੀ ਗੱਲ ਕਹੀ ਹੈ ਵੀ ਅਸੀਂ ਤਾਂ ਤੁਹਾਡੇ ਲਈ ਕੀ ਕਰ ਸਕਦੇ ਹਾਂ ਜਾਂ ਕੀ ਕਰ ਰਹੇ ਹਾਂ। ਮੈਂ ਕਿਹਾ ਨਹੀਂ, ਇਹ ਜਿਹੜਾ ਤੋਹਫਾ ਹੁੰਦਾ ਹੀ ਇਹ ਹੈ ਕਿ ਵੀ ਜਦੋਂ ਰੱਬ ਕਿਸੇ ਦਾ ਸਾਥ ਦਿੰਦਾ ਹੈ, ਸਹਾਰਾ ਦਿੰਦਾ ਹੈ, ਕੋਈ ਤੁਹਾਨੂੰ ਜ਼ਿੰਦਗੀ 'ਚ ਮਿਲਦਾ ਹੈ, ਚੰਗੇ ਇਨਸਾਨ ਤੁਹਾਡੇ ਜ਼ਿੰਦਗੀ 'ਚ ਆਉਂਦੇ ਨੇ। ਔਰ ਮੈਂ ਕਿਹਾ ਵੀ ਅਸੀਂ ਤਾਂ ਅਕਾਲ ਪੁਰਖ ਵਾਚਕ ਅਰਦਾਸ 2 ਵੇਲੇ ਮੰਗਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੁਣ ਮਤਲਬ ਇਹ ਹੈ ਵੀ ਇਹ ਵੀ ਅਸੀਂ ਅਕਾਲ ਪੁਰਖ ਦਾ ਹੀ ਮੰਨਦੇ ਹਾਂ ਕਿ ਭਾਈ ਜਦੋਂ ਤੁਹਾਡੇ ਜੀਵਨ ਦੇ ਵਿੱਚ ਚੰਗੇ ਲੋਕ ਆਉਂਦੇ ਨੇ, ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਿ ਬੀਜ ਪਿਆ ਹੁੰਦਾ ਤੁਹਾਡੇ ਅੰਦਰ। ਇਹ ਅਕਾਲ ਪੁਰਖ ਦੀ ਰਜ਼ਾ 'ਚ ਹੁੰਦਾ ਹੈ ਕਿ ਜਦੋਂ ਕੋਈ ਤੁਹਾਡੀ ਜ਼ਿੰਦਗੀ 'ਚ ਆਉਂਦਾ ਹੈ, ਤੁਹਾਨੂੰ ਜੀਵਨ ਦੇ ਵਿੱਚ ਕੋਈ ਸਾਥ ਮਿਲਦਾ ਹੈ, ਤੇ ਉਹ ਜਿਹੜਾ ਪਿਆ ਬੀਜ ਹੈ ਉਹ ਪੁੰਗਰ ਪੈਂਦਾ, ਉਹ ਜਰਮੀਨੇਟ ਕਰਦਾ। ਪੂਰਬ ਕਰਮ ਅੰਕਰ ਜਬ ਅੰਕਰ ਜਰਮੀਨੇਸ਼ਨ ਨੂੰ ਕਹਿੰਦੇ ਨੇ, ਉਦੋਂ ਹੀ ਤੁਹਾਡੀ ਜ਼ਿੰਦਗੀ 'ਚ ਕੋਈ ਰਸਕ ਇਨਸਾਨ, ਕੋਈ ਵੈਰਾਗੀ, ਕੋਈ ਰੱਬ ਦਾ ਪਿਆਰਾ ਜਿਹੜਾ ਉਹ ਆਉਂਦਾ। ਔਰ ਅਸੀਂ ਵੀਰ ਗੋਬਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਉਸ ਟੌਪਿਕ ਤੇ ਜਾਈਏ ਜਿਹੜਾ ਸਾਡੇ ਲਈ ਵਿਕਟਰੀ ਡੇ ਵਾਂਗ ਹੈ, ਕਿਉਂਕਿ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਇੱਕ ਸੈਗਮੈਂਟ ਐਕਸਕਲੂਸਿਵ ਅਸੀਂ ਫਰਾਈਡੇ ਕੀਤਾ ਸੀ, ਜਿਹਦੇ 'ਚ ਅਸੀਂ ਦੱਸਿਆ ਸੀ ਕਿ ਕਿਵੇਂ ਟਰਾਂਸਨੈਸ਼ਨਲ ਬਿੱਲ SB 509 ਜਿਹੜਾ ਬੀਬੀ ਡਾਕਟਰ ਜਸਮੀਤ ਬੈਂਸ ਔਰ ਉਹਨਾਂ ਦੀ ਸਾਥੀ ਸੈਨੇਟਰ ਡਾਕਟਰ ਐਨਾ ਨਹੀਂ, ਮਿਸ ਐਨਾ, ਉਹਨਾਂ ਵੱਲੋਂ ਪੇਸ਼ ਕੀਤਾ ਜਾਣਾ ਵੀ ਉਸ ਦਾ ਵਿਰੋਧ ਕਿਸ ਲੈਵਲ ਤੇ ਹੋ ਰਿਹਾ ਹੈ, ਕਿਵੇਂ ਹਿੰਦੂ ਫਾਊਂਡੇਸ਼ਨ ਔਰ ਉਹਨਾਂ ਦੀਆਂ ਹੋਰ 2 ਦਰਜਨ ਤੋਂ ਜ਼ਿਆਦਾ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਕਿਵੇਂ ਵਿਰੋਧ ਲਾਈਨ ਲਈ ਹੈ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਸਾਡੇ ਤੱਕ ਜਿਹੜੀ ਜਾਣਕਾਰੀ ਸਾਡੇ ਵੀਰ ਮਨਵੀਰ ਸਿੰਘ ਮੌਂਟਰੀਆਲ ਉਹਨਾਂ ਵੱਲੋਂ ਪਹੁੰਚਾਈ ਗਈ ਹੈ, 2 ਅਨਾਉਂਸਮੈਂਟਸ ਨੇ ਜਿਹੜੀਆਂ ਅਸੀਂ ਸਾਂਝੀਆਂ ਕਰਨਾ ਚਾਹੁੰਦੇ। ਇੱਕ ਤਾਂ ਜਿਹੜੀ 1984 ਦੇ ਸਾਡੇ ਜਿਹੜੀ ਟੋਟਲ ਵਾਰ ਭਾਰਤੀ ਸਟੇਟ ਨੇ ਸਾਡੇ ਤੇ ਥੋਪੀ, ਔਰ ਉਹਦਾ ਸਿੰਘਾਂ ਨੇ ਕਿਵੇਂ ਮੂੰਹ ਤੋੜਵਾਂ ਜਵਾਬ ਦਿੱਤਾ ਜਦੋਂ ਅਸੀਂ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਦਰਜਨਾਂ ਸਾਥੀ ਸਿੰਘਾਂ ਦੀ ਕੁਰਬਾਨੀ ਦਾ, ਬਹਾਦਰੀ ਦਾ, ਐਂਡ ਜਿਹਨੂੰ ਦੁਸ਼ਮਣ ਦੇ ਜਰਨੈਲ ਨੇ ਕਿਹਾ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਉਸ ਘਟਨਾਕ੍ਰਮ ਤੇ ਬੇਸਡ ਫਿਲਮ ਬੈਟਲ ਆਫ ਅੰਮ੍ਰਿਤਸਰ ਇਹ ਜਿਹੜੀ ਹੈ ਸਕਰੀਨ ਕੀਤੀ ਜਾਣੀ ਹੈ ਮੈਗਿਲ ਯੂਨੀਵਰਸਿਟੀ ਮੌਂਟਰੀਆਲ ਦੇ ਵਿੱਚ ਮੰਡੇ April 7 5:30 ਵਜੇ ਸ਼ਾਮ ਨੂੰ। ਸੋ ਜ਼ਾਹਰ ਹੈ ਕਿ ਵਰਕਿੰਗ ਡੇ ਇਸ ਲਈ ਰੱਖਿਆ ਵੀ ਯੂਨੀਵਰਸਿਟੀ ਦੇ
ਸਟੂਡੈਂਟਸ ਦੇ ਲਈ ਵੀ ਇਸ ਦਾ ਲਾਹਾ ਹੋਏ ਬਿਲਕੁਲ ਔਰ ਅਸੀਂ ਇਹ ਅਪੀਲ ਵੀ ਕਰਾਂਗੇ। ਔਰ ਇਹ ਰੂਮ ਨੰਬਰ 232 ਲੀਕੌਕ ਦਰਸ਼ਕ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਨੇ। ਔਰ ਇਹ ਜਿਹੜਾ ਦੇਖੋ, ਇਹ ਜਦੋਂ ਵੀ ਕੋਈ ਘੱਲੂਘਾਰੇ ਵਾਪਰਦੇ ਨੇ, ਜੈਨੋਸਾਈਡਸ, ਕੋਈ ਹੋਰ ਟ੍ਰੈਜਡੀਜ਼ ਜਾਂ ਦੂਸਰੀਆਂ, ਉਹਨਾਂ ਦਾ ਪ੍ਰਗਟਾਵਾ ਬਹੁਤ ਦੇਰ ਤੱਕ ਫੈਕਟ ਦਬੇ ਰਹਿੰਦੇ ਨੇ, ਕਿਉਂਕਿ ਦੁਸ਼ਮਣ ਦਾ ਵਰਜਨ ਜਾਂ ਦੁਸ਼ਮਣ ਦਾ ਨੈਰੇਟਿਵ ਚੱਲਦਾ ਹੈ। ਹੌਲੀ 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 ਜਿਹੜੀ ਪੀੜਤ ਧਿਰ ਹੁੰਦੀ ਹੈ ਜਾਂ ਜਿਸ ਨੂੰ ਕੰਧ ਨਾਲ ਲਾਇਆ ਹੁੰਦਾ ਹੈ, ਉਹ ਵੀ ਆਪਣੇ ਫੈਕਟ ਇਧਰੋਂ ਉਧਰੋਂ ਇਕੱਠੇ ਕਰਕੇ ਇੱਕ ਆਪਣਾ ਨੈਰੇਟਿਵ ਦੇਣ ਦੀ ਕੋਸ਼ਿਸ਼ ਕਰਦੇ ਨੇ। ਹਾਲਾਂ ਬਹੁਤ ਵਾਰ ਡੋਮੀਨੇਟ ਧਿਰ ਦਾ ਨੈਰੇਟਿਵ ਵਿਕ ਚੁੱਕਿਆ ਹੁੰਦਾ ਹੈ, ਲੇਕਿਨ ਜਦੋਂ ਉਹਦੇ ਸਾਹਮਣੇ ਇੱਕ ਸੱਚਾ ਨੈਰੇਟਿਵ ਵੀ ਆਉਂਦਾ ਔਰ ਜ਼ਾਹਰ ਹੈ ਸੱਚ ਦਾ ਆਪਣਾ ਭਾਰ ਹੁੰਦਾ ਹੈ, ਔਰ ਉਹ ਫਿਰ ਅਗਲੀਆਂ ਜਨਰੇਸ਼ਨਾਂ ਨੂੰ ਸੇਧ ਦਿੰਦਾ ਹੈ। ਔਰ ਮੈਂ ਫਿਰ ਦੱਸਦੇ ਹਾਂ ਕਿ ਵੀ ਇਹ ਸਪੈਸ਼ਲ ਸਕਰੀਨਿੰਗ ਹੈ ਬੈਟਲ ਆਫ ਅੰਮ੍ਰਿਤਸਰ 1984 ਡਾਕੂਮੈਂਟਰੀ ਦੀ, ਔਰ ਇਹ ਮੰਡੇ April 7 5:30 ਵਜੇ ਰੂਮ 232 ਲੀਕੌਕ ਮੈਕਗਿਲ ਯੂਨੀਵਰਸਿਟੀ ਮੌਂਟਰੀਆਲ ਦੇ ਵਿੱਚ ਸਕਰੀਨ ਕੀਤੀ ਜਾਣੀ ਹੈ। ਦੂਸਰੀ ਜਿਹੜੀ ਕਿ ਮੈਂ ਸਮਝਦਾ ਵੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦੇ ਹਾਂ ਤੇ ਆਟੋਮੈਟਿਕਲੀ ਲਫ਼ਜ਼ ਮਨੁੱਖੀ ਅਧਿਕਾਰਾਂ ਦਾ ਮਸੀਹਾ ਜਾਂ ਮਨੁੱਖੀ ਹੱਕਾਂ ਦਾ ਮਸੀਹਾ ਔਰ ਇੱਕ ਉਹ ਬਹਾਦਰ ਯੋਧਾ ਜਿਹਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਬਿਲਕੁਲ ਇਹ ਜ਼ਿਕਰ ਕਰਦੇ ਹਾਂ। ਔਰ ਉਹਨਾਂ ਦੀ ਲੈਗੇਸੀ, ਉਹਨਾਂ ਦਾ ਕੰਮ ਤਾਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਪ੍ਰੇਰਨਾ ਦਿੰਦਾ ਰਹੇਗਾ, ਅਗਲੀਆਂ ਜਨਰੇਸ਼ਨਾਂ ਨੂੰ ਵੀ ਦੇਗਾ, ਸਾਡੀ ਜਨਰੇਸ਼ਨ ਨੂੰ ਵੀ ਉਹਨਾਂ ਨੇ ਪ੍ਰੇਰਿਤ ਕੀਤਾ। ਔਰ ਹਮੇਸ਼ਾ ਜਿਹੜੇ ਇਸ ਕਿਸਮ ਦੇ ਯੋਧੇ ਹੁੰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਕੋਈ ਨਾ ਕੋਈ ਮੈਮੋਰੀਅਲ ਪਾਰਕ, ਯੂਨੀਵਰਸਿਟੀਜ਼ ਦੇ ਵਿੱਚ ਲਾਇਬ੍ਰੇਰੀਜ਼, ਕੋਈ ਹਾਲਸ ਦੇ ਨਾਂ ਰੱਖੇ ਜਾਂਦੇ ਨੇ। ਔਰ ਆਲਰੇਡੀ ਸਰ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਫਰੈਜ਼ਨੋ ਦੇ ਵਿੱਚ ਫਰੈਜ਼ਨੋ ਕੌਂਸਲ ਦੇ ਵੱਲੋਂ ਪਾਸ ਮਤੇ ਰਾਹੀਂ ਇੱਕ ਪਾਰਕ ਸਥਾਪਿਤ ਕੀਤਾ ਹੋਇਆ। ਔਰ ਇਹ ਜਿਹੜੀ ਖਬਰ ਹੈ ਇਸ ਦਾ ਸੰਬੰਧ ਵੀ ਉਹਨਾਂ ਦੀ ਯਾਦ ਦੇ ਵਿੱਚ ਖਾਲਸਾ ਸਕੂਲ ਜਿਹੜਾ 50 ਕੁਈਨ ਸਟਰੀਟ ਵੈਸਟ ਬਰੈਂਪਟਨ ਦੇ ਵਿੱਚ ਉਹਨਾਂ ਨੇ ਸੈਲੀਬ੍ਰੇਸ਼ਨ ਰੱਖੀ ਹੈ ਇਸ ਦੇ ਉੱਤੇ। ਔਰ ਇਸ ਸਕੂਲ ਦਾ ਨਾਮ ਹੋਏਗਾ, ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਤੇ, ਜਸਵੰਤ ਸਿੰਘ ਖਾਲੜਾ ਖਾਲਸਾ ਸਕੂਲ। ਔਰ ਜ਼ਾਹਰ ਹੈ ਕਿ ਵੀ ਜਦੋਂ ਜਿਹਦਾ ਨਾਂ ਹੀ ਜਸਵੰਤ ਸਿੰਘ ਖਾਲੜਾ ਖਾਲਸਾ ਸਕੂਲ ਹੋਏਗਾ, ਉਹਨਾਂ ਬੱਚਿਆਂ ਨੂੰ ਮਹਿਜ਼ ਉਵੇਂ ਹੀ ਜਿਹੜੀ ਇੱਕ ਬੀਤੇ ਦਾ ਇਤਿਹਾਸ ਪੜ੍ਹਾਉਣ ਦੀ ਕਹਾਣੀ ਨਹੀਂ ਹੈ, ਜਿਹੜੇ ਬਹੁਤ ਸਾਰੇ ਸਾਡੇ ਜਿਹੜੇ ਨੇ ਕੈਂਪਾਂ ਦੇ ਵਿੱਚ ਵੀ ਹੁੰਦਾ, ਜਿਹੜੇ ਸਰਕਾਰ ਪੱਖੀ ਨੇ ਉਹ ਆਪਣਾ ਸਾਰਾ ਇਤਿਹਾਸ ਆ ਕੇ ਜੂਨ 84 ਤੇ ਮੁਕਾ ਦਿੰਦੇ ਨੇ। ਪਰ ਇਹ ਤਾਂ ਇਹਨਾਂ ਦੀ ਸ਼ਹਾਦਤ 6 ਸਤੰਬਰ 1995 ਨੂੰ ਹੁੰਦੀ ਹੈ। ਕੰਮ ਤਾਂ ਸਾਰਾ ਇਸ ਦਹਾਕੇ ਦਾ ਹੀ ਹੈ 84 ਤੋਂ 95 ਤੱਕ। ਸੋ ਇਹ ਬੱਚਿਆਂ ਦੇ ਲਈ ਵੀ ਜਿਹੜਾ ਇਹ ਇੱਕ ਵੱਡੀ ਮੋਟੀਵੇਸ਼ਨ ਹੋਏਗਾ। ਔਰ ਉਹਨਾਂ ਦੀ ਇਸ ਮੌਕੇ ਦੇ ਉੱਤੇ ਜਿਹੜੇ ਖਾਸ ਗੈਸਟ ਆਫ ਆਨਰ ਨੇ ਜਸਵੰਤ ਸਿੰਘ ਖਾਲੜਾ ਦੇ ਭਰਾ ਤਾਂ ਅਮਰਜੀਤ ਸਿੰਘ ਖਾਲੜਾ ਜਿਹੜੇ UK ਬੇਸਡ ਨੇ। ਮੈਨੂੰ ਵੀ ਉਹਨਾਂ ਨਾਲ ਮਿਲਣ ਦਾ ਇਤਫਾਕ ਹੋਇਆ ਜਦੋਂ 2-3 ਸਾਲ ਪਹਿਲਾਂ ਸੈਨ ਫਰਾਂਸਿਸਕੋ ਦੇ ਫਰੀडम ਮਾਰਚ ਦੇ ਉੱਤੇ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਸੋ ਇਹ 4 ਅਪ੍ਰੈਲ ਨੂੰ ਫਰਾਈਡੇ 3 ਵਜੇ ਇਹ ਜਿਹੜੀ ਹੈ ਸੈਰੇਮਨੀ ਹੈ, ਜਿਹਨੂੰ ਜਸਵੰਤ ਸਿੰਘ ਖਾਲੜਾ ਖਾਲਸਾ ਸਕੂਲ ਕੰਬਾਈਨਸ academic excellence with Sikh values, offering an environment where students thrive in both their studies and spiritual growth. ਸੋ ਜ਼ਾਹਰ ਹੈ ਕਿ ਵੀ ਸਪਿਰਿਚੁਅਲ ਜਦੋਂ ਅਸੀਂ ਕਹਿੰਦੇ ਹਾਂ ਤਾਂ ਇਹਦਾ ਮਤਲਬ ਸਿੱਖੀ ਦੇ ਵਿੱਚ ਮੀਰੀ ਪੀਰੀ ਹੁੰਦਾ ਹੈ। ਇਸ ਦਾ ਮਤਲਬ ਮਾੜਾ ਫੇਰਨਾ ਨਹੀਂ ਹੁੰਦਾ। ਇੱਕ ਹੱਥ ਮਾੜਾ ਹੈ, ਇੱਕ ਹੱਥ ਕਿਰਪਾਨ ਹੈ, ਔਰ ਉਹ ਮੀਰੀ ਪੀਰੀ ਦੇ 2 ਨਿਸ਼ਾਨ ਅਕਾਲ ਤਖਤ, ਹਰਮੰਦਰ, ਇਹ ਸਾਨੂੰ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਮੀਰੀ ਔਰ ਪੀਰੀ ਇਹ ਇਨਸੈਪਰੇਬਲ ਪਾਰਟ ਨੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਦੋਨਾਂ ਹੀ, ਜਿਵੇਂ ਅਸੀਂ ਜਿਹੜੀ ਡਾਕੂਮੈਂਟਰੀ ਸਕਰੀਨ ਹੋਣੀ ਹੈ ਉਸ ਦੇ ਵਿੱਚ ਵੀ ਜਿਹੜੇ ਮੌਂਟਰੀਆਲ ਔਰ ਨੇੜੇ ਸਾਡੀਆਂ ਸਿੱਖ ਸੰਗਤਾਂ ਇਸ ਪ੍ਰੋਗਰਾਮ ਨੂੰ ਸੁਣਦੀਆਂ ਨੇ ਉਹਦੇ ਇੱਥੇ ਪਹੁੰਚਣ। ਔਰ ਇਹ April 4 ਫਰਾਈਡੇ ਜਿਹੜਾ ਇਹ ਕੁਈਨ ਸਟਰੀਟ ਵੈਸਟ ਬਰੈਂਪਟਨ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ ਕਰਨ। ਹੁਣ ਅਸੀਂ ਅਸਲੀ ਮੁੱਦੇ ਵੱਲ ਆਉਂਦੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਕੱਲ੍ਹ ਵੀ ਇਹ ਗੱਲ ਕਰ ਰਹੇ ਸੀ ਕਿ ਵੀ ਕਿੰਨਾ ਜ਼ੋਰ ਲੱਗਾ ਹੋਇਆ ਹੈ ਹਿੰਦੂ ਤਵੀਆਂ ਦਾ ਵਿਰੋਧ ਕਰਨ ਦੇ ਵਿੱਚ। ਔਰ ਮੇਰੇ ਮਾਈਂਡ 'ਚ ਇੱਕ ਡਾਕਟਰ ਅੰਬੇਦਕਰ ਦੀ ਕੋਟ ਕਿਤੇ ਉਸਨੇ ਕਹੀ
ਕਿ ਜਦੋਂ ਬਹੁ ਗਿਣਤੀ ਦੇ ਲੋਕ ਦੁਖੀ ਹੋਣ ਤਾਂ ਸਮਝੋ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ, ਤੇ ਜਦੋਂ ਇਹ ਖੁਸ਼ ਹੋਣ ਸਮਝੋ ਬੇੜਾ ਗਰਕ ਹੋ ਰਿਹਾ। ਔਰ ਇਹ ਵੈਸੇ ਤਾਂ ਸਿੰਪਲ ਫਾਰਮੂਲਾ ਹੀ ਹੈ। ਹੁਣ ਜਦੋਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਅਮਰੀਕਾ ਦੇ ਵਿੱਚ ਡਿਫਰੈਂਟ ਲੈਵਲਸ ਦੇ ਉੱਤੇ ਡਿਸਕਸ ਹੋ ਰਿਹਾ ਆਲਰੇਡੀ ਨਿਊਯਾਰਕ ਕੋਰਟ ਕੇਸ ਹੈ ਨਿਖਿਲ ਗੁਪਤਾ, ਜਿਹਨੂੰ 1 ਸਾਲ ਦੀ ਐਫਰਟ ਤੋਂ ਬਾਅਦ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਗਿਆ। ਟ੍ਰਾਇਲ ਜਿਹੜਾ ਹੈ ਉਹ 3 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ US ਹਾਊਸ ਔਰ ਸੈਨੇਟ ਦੇ ਵਿੱਚ ਵੀ ਜਿਹੜੇ ਨੇ ਬਿੱਲ ਪਏ ਹੋਏ ਨੇ, ਔਰ ਉਹਨਾਂ ਦੇ ਉੱਤੇ ਚਰਚਾ ਚੱਲਣੀ ਹੈ ਜਦੋਂ ਅੱਗੋਂ ਕਾਂਗਰਸ ਔਰ ਸੈਨੇਟ ਦੇ ਸੈਸ਼ਨ ਚੱਲਣੇ ਨੇ। ਫਿਰ ਅਸੀਂ ਦੇਖਦੇ ਹਾਂ ਵੀ ਸਿੱਖ ਜਥੇਬੰਦੀਆਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਜਿਸ ਕਿਸਮ ਦਾ ਮਾਹੌਲ ਬਣਿਆ ਸੀ ਉਹਦੇ 'ਚ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ FBI, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ, ਇਹਨਾਂ ਸਾਰਿਆਂ ਨੇ ਅੱਡ-ਅੱਡ ਸਿੱਖ ਜਥੇਬੰਦੀਆਂ ਦੇ ਰਿਪਰੈਜ਼ੈਂਟੇਟਿਵਸ ਨੂੰ ਵੀ ਐਨਗੇਜ ਕੀਤਾ ਸੀ। ਫਿਰ ਜਿਸ ਗੱਲ ਨੇ ਇਹਨਾਂ ਨੂੰ ਕਾਫੀ ਤਕਲੀਫ ਦਿੱਤੀ ਸੀ ਕਿ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ, ਜਿਹੜੀ ਉਹਦੀ ਲਾਸਟ ਵਿਜ਼ਿਟ ਸੀ ਅਮਰੀਕਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਮੌਕੇ ਦੀ, ਉਸ ਤੋਂ ਪਹਿਲਾਂ ਵਾਈਟ ਹਾਊਸ ਨੇ ਸਿੱਖ ਨੁਮਾਇੰਦਿਆਂ ਨਾਲ ਕਲੋਜ਼ ਡੋਰ ਮੀਟਿੰਗ ਵੀ ਕੀਤੀ ਸੀ ਐਸ਼ੋਰ ਕਰਨ ਲਈ ਕਿ ਐਜ਼ ਅਮਰੀਕਨ ਸਿਟੀਜ਼ਨਸ ਤੁਹਾਡੀ ਸੇਫਟੀ ਸਿਕਿਉਰਿਟੀ ਜਿਹੜੀ ਹੈ ਉਹ ਸਾਡਾ ਕੰਸਰਨ ਹੈ। ਸੋ ਇਹਨਾਂ ਸਾਰੀਆਂ ਡਿਵੈਲਪਮੈਂਟ ਦੇ ਮੱਦੇਨਜ਼ਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਇੱਕ ਕਾਫੀ ਪੋਜ਼ਿਟਿਵ ਐਫਰਟ ਕੀਤਾ ਗਿਆ ਹੈ। ਸਾਡੇ ਬੀਬੀ ਆਪਣੀ ਬੱਚੀ ਹੈ, ਕਿਉਂਕਿ ਮੈਂ ਇਹਨਾਂ ਦੇ ਪਿਤਾ ਜੀ ਭਾਈ ਰੇਸ਼ਮ ਸਿੰਘ ਹੋਰਾਂ ਦੇ ਨਾਲ ਬੇਕਰਸਫੀਲਡ ਇੱਕ ਰੇਡੀਓ ਟਾਕ ਸ਼ੋਅ ਕਰਦਾ ਹੁੰਦਾ ਸੀ, ਸਰ ਦਵਿੰਦਰ ਸਿੰਘ ਨਾਂ ਹੈ, ਤੇ ਬਹੁਤ ਛੋਟੇ ਸੀ ਨਾ। ਸੋ ਇਹ ਜਦੋਂ ਅਸੀਂ ਫੈਮਿਲੀ ਦੇ ਵਿੱਚ ਹੋਈ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਜਿਹੜਾ ਹੈ ਉਹ ਇੱਕ ਤੋਂ ਬਾਅਦ ਇੱਕ ਜੇ ਉਹੀ ਬੱਚੇ ਬੱਚੀਆਂ ਇਸ ਪਾਸੇ ਵੱਲ ਤੁਰਦੇ ਨੇ ਜਿਨ੍ਹਾਂ ਨੂੰ ਘਰੋਂ ਉਹਨਾਂ ਦੀ ਇਸ ਦੇ ਉੱਤੇ ਟ੍ਰੇਨਿੰਗ ਹੋਈ ਹੁੰਦੀ ਹੈ। ਸੋ ਇਹ ਫੁੱਲ ਫਲੈਜਡ ਡਾਕਟਰ ਨੇ, ਮੈਡੀਕਲ ਫੀਲਡ ਚੋਂ ਪੋਲਿਟਿਕਸ ਵੱਲ ਮੁੜੇ, ਔਰ ਇਹਨਾਂ ਨੇ ਇਸ ਵਾਰ ਵੀ ਬੜੀ ਥੰਪਿੰਗ ਮੈਜੋਰਿਟੀ ਦੇ ਨਾਲ ਅਸੈਂਬਲੀ ਸੀਟ ਜਿੱਤੀ। ਬੇਕਰਸਫੀਲਡ ਤੋਂ ਨੂੰ ਰਿਪਰੈਜ਼ੈਂਟ ਕਰਦੇ ਨੇ ਕੈਲੀਫੋਰਨੀਆ ਅਸੈਂਬਲੀ 'ਚ। ਔਰ ਹੁਣ ਉਹਨਾਂ ਨੇ ਜਦੋਂ ਪਹਿਲਾਂ ਹੀ ਉਹਨਾਂ ਦੀ ਟਰਮ ਦੇ ਵੇਲੇ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਬਿੱਲ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਲਿਆਂਦਾ ਸੀ। ਹਾਲਾਂਕਿ ਜਿਵੇਂ ਅਸੀਂ ਕਿਹਾ, ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਫੈਡਰਲ ਸਬਜੈਕਟ ਹੈ, ਸੋ ਅਲਟੀਮੇਟ ਇਸ ਦੇ ਉੱਤੇ ਪ੍ਰੋਸੀਕਿਊਸ਼ਨ, ਮੇਸ਼ਰਸ, ਪ੍ਰੋਟੈਕਸ਼ਨਸ ਜਾਂ ਜਿਹੜੇ ਮੁਲਕ ਕਰਦੇ ਨੇ ਉਹਨਾਂ ਤੇ ਸੈਂਕਸ਼ਨਸ, ਇਹ ਫੈਡਰਲ ਲੈਵਲ ਤੇ ਹੋਏਗਾ, US ਕਾਂਗਰਸ, US ਸੈਨੇਟ ਦਾ ਹੀ ਹੋਏਗਾ। ਲੇਕਿਨ ਕਿਉਂਕਿ ਜੋ ਘਟਨਾਕ੍ਰਮ ਨਿਊਯਾਰਕ 'ਚ ਹੋਇਆ ਉਸ ਤੋਂ ਬਾਅਦ ਜਿਹੜਾ ਉਹ ਕੈਲੀਫੋਰਨੀਆ ਟਾਰਗੇਟ ਦੇ ਉੱਤੇ ਸੀ। ਔਰ ਜਦੋਂ ਅਸੀਂ ਕੁਝ ਦਿਨ ਪਹਿਲਾਂ ਇਹ ਡਿਸਕਸ ਵੀ ਕੀਤਾ ਕਿ ਕਿਵੇਂ ਇੱਕ ਇੰਡੀਅਨ ਏਜੰਸੀਆਂ ਦਾ ਪਾਲਤੂ ਜਿਹੜਾ ਗੁੰਡਾ ਗੁਰਦੇਵ ਸਿੰਘ ਨਾਂ ਦਾ, ਜਿਸ ਨੂੰ ਪੰਜਾਬ ਪੁਲਿਸ ਰਾਹੀਂ ਆਪਰੇਟ ਤਾਂ ਸੈਂਟਰਲ ਏਜੰਸੀਆਂ ਕਰਦੀਆਂ ਨੇ, ਹਾਲਾਂ ਕੁਝ ਟਾਕ ਸ਼ੋਜ਼ ਦੇ ਵਿੱਚ ਜਦੋਂ ਕੱਲਾ ਪੰਜਾਬ ਪੁਲਿਸ ਦਾ ਮੈਨੂੰ ਇਹ ਹੁੰਦਾ ਹੈ ਕਿ ਵੀ ਇਹ ਤਾਂ ਜਿਹੜੇ ਨੇ ਸਾਰੇ ਮਰਸਨਰੀ ਨੇ, ਕਿਉਂਕਿ ਪੰਜਾਬ ਦਾ ਚੀਫ ਮਿਨਿਸਟਰ ਵੀ ਉਹਨਾਂ ਦਾ ਸੂਬੇਦਾਰ ਹੈ। ਸੋ ਸਾਨੂੰ ਫੋਕਸ ਇੰਡੀਆ ਤੇ ਹੀ ਰੱਖਣਾ ਚਾਹੀਦਾ। ਇੰਡੀਅਨ ਏਜੰਸੀ ਰਾਹ ਦੀ ਖੇਡ ਹੈ, ਇਹਨਾਂ ਦਾ ਸਪਾਈ ਮਾਸਟਰ ਅਜੀਤ ਡੋਵਾਲ ਇਹ ਸਾਰੀ ਗੰਦੀ ਖੇਡ ਨੂੰ ਖੇਡਦਾ। ਸੋ ਕੈਲੀਫੋਰਨੀਆ ਸੈਕੰਡ ਹੱਬ ਬਣ ਗਿਆ ਸੀ। ਉਹਦਾ ਪ੍ਰਭਾਵ ਅਸੀਂ ਸੈਕਰਾਮੈਂਟੋ ਨਗਰ ਕੀਰਤਨ ਦੇ ਮੌਕੇ ਚੱਲੀ ਗੋਲੀ ਤੇ ਦੇਖਿਆ। ਸਟਾਕਟਨ 2 ਸਾਲ ਪਹਿਲਾਂ ਸਟਾਕਟਨ ਦੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਜਿਵੇਂ ਜਿਹੜਾ ਉਹ ਗੈਂਗਸਟਰ ਚੱਕੇ ਉਹਨਾਂ ਨੇ FBI ਨੇ ਔਰ ਮੇਕ ਸ਼ੋਰ ਕੀਤਾ। ਪਿਛਲੀ ਵਾਰ ਵੀ ਬੜੀ ਹੈਵੀ ਪ੍ਰੈਜ਼ੈਂਸ ਸੀ ਉਹਨਾਂ ਦੀ ਨਗਰ ਕੀਰਤਨ ਦੇ ਮੌਕੇ। ਹੁਣ ਇਸ ਦੇ ਚਲਦਿਆਂ ਇਹ ਬੜਾ ਜ਼ਰੂਰੀ ਸੀ ਕਿ ਕੈਲੀਫੋਰਨੀਆ ਦੀਆਂ ਜਿਹੜੀਆਂ ਲਾ ਐਨਫੋਰਸਮੈਂਟ ਜਿਹੜੇ ਏਜੰਸੀਜ਼ ਨੇ ਜਾਂ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਨੇ, ਕਿਉਂਕਿ ਉਹ ਆਮ ਕ੍ਰਾਈਮ ਦੇ ਲਈ ਤਾਂ ਉਹਨਾਂ ਦੀ ਟ੍ਰੇਨਿੰਗ ਹੈ ਕਿ ਵੀ ਉਹਨਾਂ ਨੇ ਕਿਵੇਂ ਕਰਨਾ ਹੈ, ਉਹਨਾਂ ਦੀ ਪ੍ਰੋਪਰ ਉਸ ਚੋਂ ਗੁਜ਼ਰਦੇ ਨੇ। ਲੇਕਿਨ ਅਮਰੀਕਾ ਦੀ ਧਰਤੀ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੈ ਇਹ ਇੱਕ ਰਿਲੇਟਿਵਲੀ ਨਵਾਂ ਫਿਨੋਮੀਨਾ। ਇਹ ਨਹੀਂ ਹੈ ਵੀ ਪਹਿਲਾਂ ਹੋਇਆ ਨਹੀਂ, ਜਿਵੇਂ ਚਾਈਨਾ ਦੇ ਹਵਾਲੇ ਨਾਲ, ਈਰਾਨ ਦੇ ਹਵਾਲੇ ਨਾਲ, ਪਰ ਉਹ ਬੜਾ ਰੇਅਰ। ਇਸ ਕਿਸਮ ਦਾ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨੂੰ ਇੱਥੇ ਸੱਦ ਕੇ ਇਹ ਕਰਵਾਉਣ ਦੀ ਲਾਈਨ ਇੰਡੀਆ ਨੇ ਸ਼ੁਰੂ ਕੀਤੀ। ਔਰ ਜ਼ਾਹਰ ਹੈ ਕਿ
ਇੱਥੇ ਉਹਨਾਂ ਉਹ ਡੈਮੇਜ ਨਹੀਂ ਕਰ ਸਕੇ, ਫੜੇ ਗਏ। ਸੋ ਇਹ ਬਿੱਲ ਜਿਹੜਾ ਉਹਨਾਂ ਨੇ ਲਿਆਂਦਾ ਸੀ ਕਿ ਵੀ ਇਸ ਮੁੱਦੇ ਦੇ ਉੱਤੇ ਫੰਡਸ ਰੱਖੇ ਜਾਣ, ਜਿਹੜੇ ਲਾ ਐਨਫੋਰਸਮੈਂਟ ਪਰਸਨਲ ਨੇ ਉਹਨਾਂ ਦੀ ਟ੍ਰੇਨਿੰਗ ਹੋਏ ਤਾਂ ਕਿ ਉਹ ਅਰਲੀ ਸਟੇਜਸ ਤੇ ਡਿਟੈਕਟ ਕਰ ਲੈਣ ਕਿ ਕੀ ਹੋਣ ਜਾ ਰਿਹਾ। ਸੋ ਇਹ ਮੁੱਢਲੇ ਤੌਰ ਦੇ ਉੱਤੇ ਪਾਸ ਵੀ ਹੋਇਆ, ਲੇਕਿਨ ਜ਼ਾਹਰ ਹੈ ਕਿ ਵੀ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਾਉਣ ਵਾਲੀਆਂ ਇੰਡੀਅਨ ਏਜੰਸੀਜ਼ ਨੇ ਉਹਨਾਂ ਨੇ ਇੱਥੇ ਆਪਣੇ ਫਰੰਟ ਖੜੇ ਕੀਤੇ ਹੋਏ ਨੇ। RSS ਯੂਨੀਵਰਸਿਟੀਆਂ ਦੇ ਵਿੱਚ ਹਿੰਦੂ ਤਵੀਆਂ ਨੇ ਚੇਅਰਸ ਬਣਾਈਆਂ ਹੋਈਆਂ। ਸੋ ਉਸ ਮੂਵ ਨੂੰ ਅਨਚੈਲੰਜ ਕਿਵੇਂ ਜਾਣ ਦਿੰਦੇ, ਉਹਨਾਂ ਨੇ ਉਸ ਨੂੰ ਐਪਰੋਪ੍ਰੀਏਸ਼ਨ ਕਮੇਟੀ ਤੱਕ ਪਹੁੰਚਦਿਆਂ ਹੀ ਉਸ ਦਾ ਨੂੰ ਕਿਲ ਕਰ ਦਿੱਤਾ। ਹੁਣ ਜਦੋਂ ਕਿ ਇਸ ਦੇ ਉੱਤੇ ਸਿੱਖਾਂ ਦੇ ਵਿੱਚ ਰੋਹ ਤੇ ਗੁੱਸਾ ਵੀ ਸੀ ਕਿ ਭਾਈ ਇੱਕ ਇਸ ਤੋਂ ਪਹਿਲਾਂ ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਹੈ ਉਹ ਵੀ ਬੀਬੀ ਬੈਂਸ ਲੈ ਕੇ ਆਏ ਸੀ ਔਰ ਉਹ ਪਾਸ ਹੋ ਗਿਆ ਸੀ ਦੋਨਾਂ 'ਚੋਂ, ਉਹਨੂੰ ਗਵਰਨਰ ਤੋਂ ਵੀਟੋ ਕਰਾ ਦਿੱਤਾ ਸੀ। ਇੰਨਾ ਜ਼ਿਆਦਾ ਇਹਨਾਂ ਦਾ ਨੰਬਰ ਵੀ ਹੈ, ਇਹਨਾਂ ਕੋਲ ਪੈਸੇ ਵੀ ਨੇ, ਡੋਨੇਸ਼ਨਾਂ ਦਿੰਦੇ ਨੇ ਪੋਲੀਟੀਸ਼ੀਅਨਸ ਨੂੰ। ਸੋ ਇਹ ਜਦੋਂ ਹੁਣ ਦੁਬਾਰਾ ਅਸੈਂਬਲੀ ਵੂਮਨ ਬਣੇ ਬੀਬੀ ਬੈਂਸ ਔਰ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਮੈਂ ਜਿਹੜਾ ਇਸ ਨੂੰ ਦੁਬਾਰਾ ਲਿਆਵਾਂਗੀ ਔਰ ਇਹ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਕੋ ਸਪਾਂਸਰ ਸੈਨੇਟਰ ਐਨਾ ਕਾਵੀਆਰੋ ਦੇ ਨਾਲ ਇਸ ਨੂੰ ਅੱਜ ਜਿਹੜੀ ਪਹਿਲੀ ਸਬ ਕਮੇਟੀ ਹੈ ਉਹਦੇ ਸਾਹਮਣੇ ਫੁੱਲ ਹੀਅਰਿੰਗ ਲਈ ਪੇਸ਼ ਕੀਤਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੀ। ਇਸ ਪਲੇਟਫਾਰਮ ਤੋਂ ਵੀ ਲੋਕਲ ਵੀ ਗੁਰਦੁਆਰਾ ਕਮੇਟੀ ਔਰ ਸਾਡੇ ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ। ਉੱਥੇ ਪਹੁੰਚੇ, ਇਕੱਲਾ ਇਹੀ ਪ੍ਰੈਜ਼ੈਂਸ ਨਹੀਂ ਸੀ ਉੱਥੇ, ਤੁਹਾਨੂੰ ਤੁਸੀਂ ਫਿਰ ਡਾਇਸ ਦੇ ਉੱਤੇ ਆ ਕੇ ਜਿਹੜਾ ਇਹ SB 509 ਬਿੱਲ ਪੇਸ਼ ਕੀਤਾ ਗਿਆ ਤੁਸੀਂ ਆ ਕੇ ਸਪੋਰਟ ਦੇ ਵਿੱਚ ਕਹਿੰਦੇ ਹੋ ਕਿ ਵੀ ਉਹ ਅੱਡ-ਅੱਡ ਜਥੇਬੰਦੀਆਂ ਨੇ ਕੀਤਾ। ਹੁਣ ਕਿਉਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਔਰ ਇਸ ਦਾ ਵਿਰੋਧ ਕੀਤਾ ਹੋਇਆ ਸੀ, ਜ਼ਾਹਰ ਹੈ ਕਿ ਉਹ ਐਕਸਪੈਕਟਡ ਸੀ ਕਿ ਉਹਨਾਂ ਨੇ ਆ ਕੇ ਵਿਰੋਧ ਕਰਨਾ, ਪਰ ਇੰਨਾ ਜ਼ੋਰਦਾਰ ਜਿਹੜੇ ਧਮਾਕੇ ਦੇ ਨਾਲ ਸਿੱਖ ਸੰਗਤਾਂ ਦੀ ਮੌਜੂਦਗੀ ਔਰ ਦੂਜੇ ਉਹਨਾਂ ਦੇ ਨੁਮਾਇੰਦੇ ਆਏ ਸੀ ਔਰ ਠੀਕ ਪੁਰਾਤਨ ਸਿੰਘਾਂ ਦਾ ਹੀ ਇਹ ਬੋਲਿਆ ਕਿ ਜੀ ਪਤਰਾ ਵਾਚ ਗਏ ਕਿ ਬਈ ਐ ਹੁੰਦਾ ਵੀ ਜਿਵੇਂ ਐਨ ਖਿਸਕ ਜਾਣਾ, ਉਹਨੂੰ ਅਸੀਂ ਕਹਿੰਦੇ ਆ ਵੀ ਉਹਨਾਂ ਦੇ ਦੌੜਦਿਆਂ ਜਿਹੜਾ ਉਹਨਾਂ ਨੂੰ ਢਿੱਲ ਨਹੀਂ ਲੱਗੀ। ਸੋ ਹੁਣ ਔਰ ਉਹਦੇ 'ਚ ਯੂਨੈਨੀਮਸਲੀ ਕੋਈ ਵੀ ਜਿੰਨੇ ਆਏ ਉਹਨਾਂ ਨੇ ਉਹਦੀ ਸਪੋਰਟ ਦੇ ਵਿੱਚ ਆਪਣਾ ਕੀਤਾ। ਹੁਣ ਜਿਹੜੀ ਇਹਦੀ ਨੈਕਸਟ ਸਟੈਪ ਹੈ ਉਹ SB 509 ਐਪਰੋਪ੍ਰੀਏਸ਼ਨ ਕਮੇਟੀ ਦੇ ਸਾਹਮਣੇ ਜਾਏਗਾ, ਪਰ ਇਹਦੀ ਖੁਸ਼ਕਿਸਮਤੀ ਇਹ ਹੈ ਕਿ ਹੁਣ ਐਪਰੋਪ੍ਰੀਏਸ਼ਨ ਕਮੇਟੀ ਦੀ ਚੇਅਰਮੈਨ ਹੀ ਬੀਬੀ ਐਨਾ ਕਾਵੀਆਰੋ ਹੈ। ਸੋ ਅਸੀਂ ਹੋਪ ਕਰਦੇ ਹਾਂ ਵੀ ਇਹਦੇ 'ਚ ਜਿਵੇਂ ਪਿਛਲੀ ਵਾਰ ਇਹਨੂੰ ਕਿਲ ਕੀਤਾ ਸੀ ਐਪਰੋਪ੍ਰੀਏਸ਼ਨ ਕਮੇਟੀ ਦੀ ਮੀਟਿੰਗ 'ਚ, ਉਹ ਨਹੀਂ ਹੋਏਗੀ ਔਰ ਉਸ ਤੋਂ ਬਾਅਦ ਫੁੱਲ ਹਾਊਸ ਲਈ ਜਾਏਗਾ। ਸੋ ਇਸ ਸਭ ਦੇ ਚਲਦਿਆਂ ਇਹ ਦੇਖਣ ਵਾਲੀ ਗੱਲ ਹੈ ਕਿ ਬਈ ਔਰ ਇਹ ਸਿੱਖਣ ਵਾਲੀ ਗੱਲ ਵੀ ਹੈ ਜਦੋਂ ਅਸੀਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਸ ਨੇ ਉਦੋਂ ਕਿਵੇਂ ਉਸ ਬਿੱਲ ਨੂੰ ਐਪਰੋਪ੍ਰੀਏਸ਼ਨ ਕਮੇਟੀ 'ਚ ਕਿਲ ਕੀਤਾ, ਹੁਣ ਵੀ ਜਦੋਂ ਇਹ ਸਾਹਮਣੇ ਸੀ ਕਿ ਵੀ ਇਹ ਪੇਸ਼ ਹੋਣਾ, ਸੋ ਉਹਨਾਂ ਨੇ ਮਾਰਚ 21 ਨੂੰ ਜਿਹੜਾ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਇਸ ਸਾਰੇ ਨੂੰ ਜਿਹੜੀ ਹੈੱਡ ਕਰਦੀ ਹੈ ਚੇਅਰਮੈਨ ਐਰਾਗੁਇਨ, ਉਹਨੂੰ ਚਿੱਠੀ ਲਿਖੀ ਔਰ ਇਹ ਸਾਡੇ ਲਈ ਸਿੱਖਣ ਵਾਲੀ ਗੱਲ ਵੀ ਹੋਏਗੀ ਕਿ ਕੋਈ ਵੀ ਇੱਕ ਬੈਲੈਂਸਡ ਬੰਦਾ ਸੋਚ ਸਕਦਾ ਹੈ ਕਿ ਵੀ ਤੁਸੀਂ ਵੀ ਅਮਰੀਕਨ ਸਿਟੀਜ਼ਨ ਹੋ, ਹਿੰਦੂ ਹੋ, ਸਿੱਖ ਹੈ, ਮੁਸਲਮਾਨ ਹੈ, ਜੇ ਅਮਰੀਕਾ ਦੀ ਧਰਤੀ ਦੇ ਉੱਤੇ ਕੋਈ ਵੀ ਗੈਰ ਮੁਲਕ, ਭਾਵੇਂ ਉਹ ਤੁਹਾਡਾ ਆਪਣਾ ਮੁਲਕ ਹੀ ਹੈ, ਉਹ ਆ ਕੇ ਕੋਈ ਗੈਰ ਕਾਨੂੰਨੀ ਹਰਕਤ ਕਰਦਾ ਹੈ, ਕਿਲ ਕਰਦਾ ਹੈ ਜਾਂ ਕੋਈ ਉਹਨੂੰ ਥ੍ਰੈਟਨ ਕਰਦਾ ਹੈ, ਤੇ ਐਜ਼ ਏ ਅਮਰੀਕਨ ਸਿਟੀਜ਼ਨ ਤੁਹਾਡਾ ਫਰਜ਼ ਹੈ ਕਿ ਤੁਸੀਂ ਅਮਰੀਕਨ ਸਿਸਟਮ ਨੂੰ ਪ੍ਰੋਟੈਕਟ ਕਰੋ ਔਰ ਉਹਦੇ ਲਈ ਜੇ ਟ੍ਰੇਨਿੰਗ ਜਾਂ ਉਹਦੇ ਲਈ ਫੰਡਿੰਗ ਦੀ ਮੰਗ ਹੁੰਦੀ ਹੈ ਕਿ ਭਾਈ ਜਿਹੜੇ ਇਸ ਕਿਸਮ ਦੀਆਂ ਕਾਰਵਾਈਆਂ ਕਰਨ ਵਾਲੇ ਨੇ ਉਹਨਾਂ ਦੀ ਅਰਲੀ ਸਟੇਜ ਤੇ ਸ਼ਨਾਖਤ ਕਿਵੇਂ ਕਰਨੀ ਹੈ ਜਾਂ ਕਿਵੇਂ ਉਸ ਦੇ ਲਈ ਕੁਝ ਕੀਤਾ ਜਾਂਦਾ ਹੈ ਤੇ ਤੁਹਾਡਾ ਵਿਰੋਧ ਕਰਨ ਦਾ ਕੀ ਮਤਲਬ ਹੈ ਜਾਂ ਤੁਸੀਂ ਕਿਵੇਂ ਵਿਰੋਧ ਕਰ ਸਕਦੇ ਹੋ ਇਸ ਗੱਲ ਦਾ। ਸੋ ਮੈਂ ਇਹ ਲੈਟਰ ਦਾ ਉਹ ਹਿੱਸਾ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਜਿਹੜਾ ਇਹਨਾਂ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਲਿਖਿਆ 21 ਮਾਰਚ ਨੂੰ। ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਆਲਮੋਸਟ ਜਿਹੜਾ ਹੈ ਉਹ 10 ਦਿਨ ਪਹਿਲਾਂ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਪਹਿਲਾਂ ਕਿ ਜੀ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਨਾਨ ਪ੍ਰੋਫਿਟ ਐਜੂਕੇਸ਼ਨ ਐਂਡ ਸਿਵਲ ਰਾਈਟਸ ਐਡਵੋਕੇਸੀ ਗਰੁੱਪ ਹੈ। ਤੁਸੀਂ ਦੇਖੋ ਉਹ ਮੈਸਕੂਰੇਡ ਕਿਵੇਂ ਕਰਦੇ ਨੇ, ਕਿਵੇਂ ਅੱਡ-ਅੱਡ ਲਬਾਦੇ ਪਹਿਨਦੇ ਨੇ। ਜੇ ਅਸੀਂ ਸਿਵਲ ਰਾਈਟਸ ਐਡਵੋਕੇਸੀ ਗਰੁੱਪ ਹੈ, ਅਸੀਂ ਸਟਰੋਂਗਲੀ ਅਪੋਜ਼ ਕਰਦੇ ਹਾਂ SB 509 ਨੂੰ। ਇਸ ਦੀਆਂ ਡੇਂਜਰਸ ਇੰਪਲੀਕੇਸ਼ਨਸ ਹੋਣਗੀਆਂ
ਡਾਇਸਪੋਰਾ ਗਰੁੱਪਸ ਦੇ ਲਈ, ਖਾਸ ਤੌਰ ਤੇ ਮਾਈਨੋਰਿਟੀ ਤੇ ਇਮੀਗ੍ਰੈਂਟ ਕਮਿਊਨਿਟੀਜ਼। ਹੁਣ ਉਹ ਮਾਈਨੋਰਿਟੀ ਬਣ ਗਈ ਇੱਥੇ ਔਰ ਇਮੀਗ੍ਰੈਂਟ। ਫਿਰ ਹੁਣ ਤੁਸੀਂ ਉਹਨਾਂ ਦੀ ਨੈਰੇਟਿਵ ਬਿਲਡਿੰਗ ਕੈਪੈਸਿਟੀ ਦੇਖੋ ਕਿ ਕਿਵੇਂ ਇਸ ਇਸ਼ੂ ਨੂੰ ਇਹ ਵੀ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਵੀ ਅਸੀਂ ਹਿੰਦੂ ਫੈਨੇਟਿਕ ਹੈ, ਅਸੀਂ ਸਿੱਖਾਂ ਦਾ ਵਿਰੋਧ ਕਰ ਰਹੇ ਹਾਂ ਔਰ ਅਸੀਂ ਤਾਂ ਸਰਕਾਰ ਦੇ ਇਸ ਐਕਸ਼ਨ ਦੀ ਹਮਾਇਤ ਕਰਦੇ ਹਾਂ ਵੀ ਇੱਥੇ ਵੀ ਸਿੱਖਾਂ ਨੂੰ ਠੋਕੋ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ। ਪਰ ਤੁਸੀਂ ਉਹਨਾਂ ਦਾ ਦੇਖੋ ਵੀ ਕਿਵੇਂ ਇਹ ਸਿੱਖਣ ਦੀ ਲੋੜ ਹੈ, ਜਦੋਂ ਅਦਰਵਾਈਜ਼ ਇਹਨਾਂ ਨੂੰ ਕੋਈ ਅਹਿਮੀਅਤ ਦੇਣ ਦੀ ਲੋੜ ਨਹੀਂ ਹੈ। ਹੁਣ ਇਹ ਕਹਿੰਦਾ ਕਿ ਵੀ ਇਹ ਜਿਹੜਾ SB 509 ਹੈ, ਭਾਵੇਂ ਦੇਖਣ ਨੂੰ ਬੜਾ ਬੈਨਾਈਨ ਬਿੱਲ ਲੱਗਦਾ ਹੈ ਕਿ ਵੀ ਬੜਾ ਜਿਹੜਾ ਉਹ ਕਿਸੇ ਦਾ ਨੁਕਸਾਨ ਨਾ ਕਰਨ ਵਾਲਾ, ਕਿ ਵੀ ਜੀ ਤੁਸੀਂ ਟੂ ਟ੍ਰੇਨ ਐਮਰਜੈਂਸੀ ਮੈਨੇਜਮੈਂਟ ਪਰਸਨਲ ਲਾ ਐਨਫੋਰਸਮੈਂਟ ਅਬਾਊਟ ਟ੍ਰਾਂਸਨੈਸ਼ਨਲ ਰਿਪਰੈਸ਼ਨ, ਪਰ would actually indoctrinate racist dual loyalty tropes in these training। ਕਿ ਜੀ ਇਹ ਤਾਂ ਰੇਸਿਜ਼ਮ ਦੀ ਟ੍ਰੇਨਿੰਗ ਹੋ ਜਾਏਗੀ ਉਹਨਾਂ ਦੀ, ਜਦੋਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਏਗਾ। ਹਿੰਦੂਆਂ ਦੀ ਸ਼ਕਲ ਦੇਖ ਲਓ, ਇਦਾਂ ਦੇ ਹੁੰਦੇ ਨੇ ਜਿਹੜੇ ਕਰ ਰਹੇ ਨੇ ਔਰ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਰੇਸਿਜ਼ਮ ਹੋ ਜਾਏਗਾ ਕਿ ਵੀ ਇਸ ਕਿਸਮ ਦਾ ਜਿਹੜਾ ਇਹ ਤਾਂ ਬਹੁਤ ਖਤਰਨਾਕ ਹੈ। ਇਸ ਲਈ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਾਈਸੈਂਟ ਦੀ ਗੱਲ ਹੈ ਉਹਨੂੰ ਉਹਦੇ ਪਹਿਰਾਵੇ ਦੇ ਵਿੱਚ ਇਹ ਐਕਚੁਅਲੀ ਵੁੱਡ ਐਮਪਾਵਰ ਲਾ ਐਨਫੋਰਸਮੈਂਟ ਐਂਡ ਐਮਰਜੈਂਸੀ ਮੈਨੇਜਮੈਂਟ ਪਰਸਨਲ, criminally prosecute diaspora groups and community organizations who merely speak out against terrorism and extremism। ਉਹ ਕਹਿੰਦਾ ਵੀ ਇਹਦੇ ਨਾਲ ਤਾਂ ਜਿਹੜੀਆਂ ਇੱਥੇ ਜਥੇਬੰਦੀਆਂ ਦਹਿਸ਼ਤਗਰਦੀ ਔਰ ਦੂਸਰੇ ਦੇ ਖਿਲਾਫ ਬੋਲਦੀਆਂ, ਇਹ ਤਾਂ ਜਿਹੜੀ ਲਾ ਐਨਫੋਰਸਮੈਂਟ ਏਜੰਸੀਜ਼ ਨੇ ਇਹਨਾਂ ਦੇ ਹੱਥ ਟੂਲ ਆ ਜਾਏਗਾ ਕਿ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ। ਕਿਉਂਕਿ ਜਿਹੜੀ ਇੱਕ ਸਟੇਟ ਟੈਰਰਿਜ਼ਮ ਕਰਵਾ ਰਹੀ ਹੈ, ਜਿਹਨੂੰ ਅਮਰੀਕਨ ਲਾਅ ਮੇਕਰਸ ਨੇ ਜਾਂ ਅਮਰੀਕਨ ਲਾ ਐਨਫੋਰਸਮੈਂਟ ਏਜੰਸੀਜ਼ ਨੇ ਆਇਡੈਂਟੀਫਾਈ ਕਰਕੇ ਇੱਥੇ ਲਿਆਂਦਾ ਉਹਨੂੰ, ਉਹਦੇ ਨਾਲ ਖਲੋਣ ਦੀ ਥਾਂ ਇਹ ਕਹਿ ਰਹੇ ਨੇ ਕਿ ਜੀ ਇਹ ਤਾਂ ਸਾਡੀ ਆਵਾਜ਼ ਕੁਚਲੀ ਜਾਏਗੀ ਕਿਉਂਕਿ ਅਸੀਂ ਦਹਿਸ਼ਤਗਰਦੀ ਦੇ ਖਿਲਾਫ ਬੋਲਦੇ ਹਾਂ। ਇਹ ਜਿਹੜਾ ਸਾਡੇ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਠੱਪਾ ਲਾ ਕੇ ਸਾਡੀ ਆਵਾਜ਼ ਬੰਦ ਕਰਤੀ ਜਾਏਗੀ। ਫਿਰ ਉਹਨੇ ਕਿਹਾ ਜੀ ਪਹਿਲਾਂ ਵੀ ਜਿਹੜੀ ਇੱਕ ਪ੍ਰੀਵੀਅਸ ਵਰਜ਼ਨ ਬਿੱਲ ਦੀ ਆਈ ਸੀ ਪਿਛਲੇ ਸੈਸ਼ਨ 'ਚ, ਜਿਹੜੀ ਕਿ ਕੈਲੀਫੋਰਨੀਅਨਸ ਔਰ ਕਮਿਊਨਿਟੀ ਗਰੁੱਪਸ ਨੂੰ ਟਾਰਗੇਟ ਕਰਦੀ ਸੀ, ਜਿਹੜੀ ਡਾਇਸਪੋਰਾ ਕਮਿਊਨਿਟੀ 'ਚ ਨੇ, ਖਾਸ ਤੌਰ ਤੇ ਇੰਡੀਆ ਔਰ ਚਾਈਨਾ। ਹੁਣ ਇਹ ਚਾਈਨਾ ਦੇ ਯਾਰ ਬਣ ਗਏ ਔਰ ਇਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਨੂੰ ਤਾਂ ਇੰਡੀਆ ਔਰ ਚਾਈਨਾ ਵਾਲਿਆਂ ਨੂੰ ਜਿਹੜਾ ਵਿਦ ਸਸਪੀਸ਼ਨ ਐਜ਼ ਪ੍ਰੋਕਸੀਜ਼ ਔਰ ਫੋਰਨ ਏਜੰਟਸ, ਕਿਉਂਕਿ ਚਾਈਨਾ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਦਾ ਹੈ। ਸੋ ਜਿਹੜਾ ਬਿੱਲ ਸੀ ਉਹਦੇ ਚ ਚਾਈਨਾ ਦਾ ਮੈਂਸ਼ਨ ਵੀ ਸੀ, ਇੰਡੀਆ ਦਾ ਤਾਂ ਹੈ ਹੀ ਸੀ। ਹੁਣ ਇਹ ਚਾਈਨਾ ਦੇ ਨਾਲ ਵੀ ਆਪਣਾ ਕੇਸ ਕਾਮਨ ਕਰਨ ਲੱਗੇ ਜੀ ਇਹ ਤਾਂ ਸਾਡੀਆਂ ਮਾਈਨੋਰਿਟੀ ਕਮਿਊਨਿਟੀਜ਼ ਨੂੰ ਟਾਰਗੇਟ ਕਰਨ ਦੀ। ਫਿਰ ਉਹ ਕਹਿੰਦੇ ਜੀ ਅਸੀਂ ਡਾਇਸਪੋਰਾ ਆਰਗੇਨਾਈਜੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਹਿੰਦੂ ਕੈਲੀਫੋਰਨੀਅਨਸ, ਅਸੀਂ ਜਿਹੜੇ ਰਿਪਰੈਜ਼ੈਂਟ ਕਰਦੇ ਹਾਂ ਹਿੰਦੂਆਂ ਨੂੰ, ਸਾਡੇ ਉੱਤੇ ਫੋਰਨ ਏਜੰਟਸ ਆਫ ਇੰਡੀਆ ਲੱਗਣ ਦਾ ਠੱਪਾ ਲੱਗ ਰਿਹਾ ਕਿਉਂਕਿ ਇਟ ਇਜ਼ ਬਿਕੋਜ਼ ਇੰਡੀਆ ਇਜ਼ ਦਾ ਸਪਿਰਿਚੁਅਲ ਹੋਮਲੈਂਡ ਆਫ ਹਿੰਦੂਸ। ਹੁਣ ਇਹ ਭਾਰਤ ਇਹਨਾਂ ਦਾ ਸਪਿਰਿਚੁਅਲ ਹੋਮਲੈਂਡ ਹੋ ਗਿਆ। ਤੁਸੀਂ ਇਹ ਦੇਖੋ ਵੀ ਕਿਵੇਂ ਸ਼ਬਦਾਂ ਦਾ ਇਹ ਜਾਲ ਵਿਛਾ ਕੇ ਇਹ ਆਪਣਾ ਜਿਹੜਾ ਇਸ ਸਾਰੇ ਨੂੰ ਡੀਰੇਲ ਕਰਨਾ ਚਾਹੁੰਦੇ ਨੇ। ਐਂਡ ਮੈਨੀ ਕਮਿਊਨਿਟੀ ਮੈਂਬਰਸ ਪ੍ਰਮੋਟ ਸਟਰੋਂਗ ਟਾਈਜ਼ ਬਿਟਵੀਨ US ਐਂਡ ਇੰਡੀਆ। ਅਸੀਂ ਤਾਂ ਭਾਰਤ ਔਰ ਅਮਰੀਕਾ ਦੇ ਚੰਗੇ ਮਜ਼ਬੂਤ ਸਬੰਧਾਂ ਦੀ ਵਜ਼ਾਹਤ ਕਰਦੇ ਹਾਂ। We know we are not the only immigrant diaspora community that faces this. In the past, Chinese Americans have faced disproportionate racially motivated targeting and profiling under overzealous transnational repression prosecutors। ਚਾਈਨਾ ਦੀ ਐਡਵੋਕੇਟ ਉਹ ਕਹਿੰਦੇ ਜੀ ਜਿਹੜੇ ਬਹੁਤ ਐਂਥੂਸੀਆਜ਼ਮ ਨਾਲ ਭਰੇ ਹੋਏ ਓਵਰਜ਼ੈਲਸ ਹੁੰਦਾ ਹੈ ਵੀ ਜਿਹੜੇ ਐਵੇਂ ਆਪਣੇ ਤੋਂ ਜ਼ਿਆਦਾ ਤੜੰਗ ਹੋ ਕੇ ਜਿਹੜਾ ਉਹ ਚੀਨੀਆਂ ਨੂੰ ਵੀ ਇਹਨਾਂ ਨੇ ਟਾਰਗੇਟ ਕੀਤਾ। ਇਹ ਤਾਂ ਹੁਣ ਸਾਡੀ ਵਾਰੀ ਆ ਗਈ ਔਰ ਇਹ ਚੀਨੀਆਂ ਦੇ ਹੁਣ ਹਮਦਰਦ ਬਣੇ ਹੋਏ ਨੇ। ਫਿਰ ਉਹ ਕਹਿੰਦਾ ਕਿ ਬਈ ਇਹ ਜਿਹੜਾ ਐਜ਼ ਏ ਡਾਇਸਪੋਰਾ ਆਰਗੇਨਾਈਜੇਸ਼ਨ ਤਾਂ ਉਹਨਾਂ ਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ। ਫਿਰ ਉਹਨੇ ਕਿਹਾ ਇੰਟੈਂਸ਼ਨਲੀ training emergency personnel and law enforcement on these negative biases would result in inequitable approaches to addressing hate and extremism within diaspora communities, widen divisions, pit minority groups against each other, and institutionalize foreign geopolitical conflicts। ਕਿ ਜੀ ਇਹ ਜਿਹੜੇ ਫੋਰਨ ਦੇ ਕਨਫਲਿਕਟ ਨੇ ਜੀਓਪੋਲੀਟੀਕਲ, ਇਹ ਤਾਂ ਇੱਥੇ ਇੰਸਟੀਟਿਊਸ਼ਨਲਾਈਜ਼ ਹੋ ਜਾਣਗੇ। ਉਹ ਭਾਈ ਤੁਹਾਡੀ ਸਟੇਟ ਇੱਥੇ ਆ ਕੇ ਕਿਲ ਕਰ ਰਹੀ ਹੈ, ਇਹ ਅਮਰੀਕਨ ਸਿਟੀਜ਼ਨ ਨੂੰ ਪ੍ਰੋਟੈਕਟ ਕਰਨ ਦੇ ਲਈ ਬੇਸਿਕ ਟ੍ਰੇਨਿੰਗ ਕਰਨਾ ਚਾਹੁੰਦੇ ਨੇ। ਤੁਹਾਨੂੰ ਇਹਦੇ ਨਾਲ ਵੀ ਤਕਲੀਫ ਹੈ ਕਿ ਵੀ ਇਹ ਤੁਸੀਂ ਫੜੇ ਗਏ ਹੋ ਰੰਗੇ ਹੱਥੀਂ, ਅਦਰਵਾਈਜ਼ ਤਾਂ ਜੋ ਇਹਨਾਂ ਦਾ
ਟਾਰਗੇਟ ਸੀ, ਜ਼ਾਹਰ ਹੈ ਕਿ ਵੀ ਇਹ ਤਾਂ ਸਾਰੀ ਆਵਾਜ਼ ਨੂੰ ਬੰਦ ਕੀਤਾ ਹੁੰਦਾ। ਇਹ ਤਾਂ ਥੈਂਕਫੁਲ ਹੈ ਅਸੀਂ ਅਮਰੀਕਨ ਇਨਵੈਸਟੀਗੇਟਿਵ ਏਜੰਸੀਜ਼ ਦੇ ਕਿ ਉਹਨਾਂ ਨੇ ਜਿਹੜਾ ਬਿਲਕੁਲ ਠੀਕ ਮੌਕੇ ਦੇ ਉੱਤੇ ਐਕਟ ਕੀਤਾ। ਬਿਲਕੁਲ। ਫਿਰ ਉਹ ਕਹਿ ਰਿਹਾ ਕਿ ਜੀ ਇਹ ਇਸ ਲਈ SB 509 ਜਿਹੜਾ ਇਹ ਆਲਸੋ ਲੇਬਲ ਐਨੀਵਨ who criticizes or uses digital technology। ਹੁਣ ਇਹ ਇਹਨਾਂ ਦੀ ਅਸਲੀ, ਕਿਉਂਕਿ ਇਹ ਜਿੰਨੀ ਨਫ਼ਰਤ ਫੈਲਾਉਂਦੇ ਨੇ, ਜਿਵੇਂ ਇਹਨਾਂ ਦੇ IT ਦੇ ਬੰਦੇ ਬਿਠਾਏ ਹੋਏ ਨੇ, ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਵਿੱਚ ਇਹ ਵੀ ਹੈ ਕਿ ਜਿਹੜੀ ਡਿਜੀਟਲ ਟੈਰਰਿਜ਼ਮ ਹੈ, ਜਿਹੜਾ ਹੇਟਰਡ ਦੇ ਰਾਹੀਂ ਆ, ਉਹਦੇ ਤੇ ਵੀ ਜਿਹੜਾ ਉਹ ਅੱਖ ਰੱਖੀ ਜਾਏਗੀ। ਸੋ ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਪੋਸਟਾਂ ਜਿਹੜੀਆਂ ਨਫ਼ਰਤ ਭਰੀਆਂ ਪਾਉਂਦੇ ਹਾਂ ਵੀ ਸਿੱਖਾਂ ਦੇ ਗੁਰਦੁਆਰੇ ਲੁੱਟ ਲਓ, ਸਾੜ ਦਿਓ, ਇਹਨਾਂ ਨੂੰ ਇਹ ਕਰੋ, ਉੱਥੋਂ ਵਾਲੇ ਇੱਥੇ ਉਹਨਾਂ ਦੇ ਬੰਦੇ ਤਾਂ ਇੱਥੇ ਬਿਠਾਏ ਹੋਏ ਨੇ। ਆ ਬੇ ਏਰੀਆ ਜਿਹੜੀ ਸੌਫਟਵੇਅਰ ਦੀ ਕੈਪੀਟਲ ਹੈ, ਉੱਥੇ ਸਾਰੇ ਬੈਠੇ ਹੋਏ ਨੇ ਹਿੰਦੂਤਵੀ, ਇੱਥੋਂ ਹੀ ਰਨ ਕਰਦੇ ਨੇ ਸਾਰਾ ਹੇਟ ਕੈਂਪੇਨ। ਔਰ ਇੱਕ ਵਾਰ ਮਤਲਬ ਜਦੋਂ ਹੁਣ ਰਡਾਰ ਤੇ ਆ ਗਏ ਤੇ ਇਹਨਾਂ ਦੇ ਤਾਂ ਪੋਤਰੇ ਫੋਲ ਦੇਣਗੇ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਨੇ। ਉਹਨਾਂ ਨੇ ਕਿਹਾ ਵੀ ਇਹ ਤਾਂ ਜਿਹੜਾ ਅਸੀਂ ਡਿਜੀਟਲ ਟੈਕਨੋਲੋਜੀ ਯੂਜ਼ ਕਰਦੇ ਹਾਂ ਜਾਂ ਐਕਟੀਵਿਟੀਜ਼ ਟੈਰਰਿਸਟ ਜਾਂ ਸੈਪਰੇਟਿਸਟ ਮੂਵਮੈਂਟਸ ਦੀ, ਉਹਦੇ ਰੈਡੀਕਲਾਈਜ਼ ਹੋ ਜਾਣਗੇ ਸਟੇਟ ਸਪਾਂਸਰਡ ਪ੍ਰੋਪੇਗੈਂਡਾ ਆਈਡੀਓਲੋਜੀ ਦੇ ਨਾਲ। ਔਰ ਇਹ ਕਹਿ ਕੇ ਅਖੀਰ 'ਚ ਇਹਨਾਂ ਨੇ, ਹਾਲਾਂ ਉੱਥੇ ਜਿਵੇਂ ਮੈਂ ਕਿਹਾ ਵੀ ਹਿੰਮਤ ਨਹੀਂ ਪਈ ਵੀ ਉੱਥੇ ਖਲੋ ਕੇ ਕੋਈ ਗੱਲ ਕਰ ਸਕਣ, ਉਹਨਾਂ ਨੇ ਕਿਹਾ ਵੀ ਇਸ ਲਈ ਇਹ ਇੰਪੈਰੇਟਿਵ ਹੈ ਕਿ ਸਾਡੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਇਸ ਕਿਸਮ ਦੇ ਬਿੱਲ ਰਾਹੀਂ SB 509 ਰਾਹੀਂ ਉਹ ਵੈਪਨਾਈਜ਼ ਨਾ ਹੋਣ ਅਗੇਂਸਟ ਸਪੈਸੀਫਿਕ ਇਮੀਗ੍ਰੈਂਟ ਕਮਿਊਨਿਟੀਜ਼ ਔਰ ਦਾ ਆਰਗੇਨਾਈਜੇਸ਼ਨਸ ਦੈਟ ਰਿਪਰੈਜ਼ੈਂਟ them। ਇਹਨਾਂ ਨੂੰ ਪਤਾ ਵੀ ਸਾਡੇ ਪਿੱਛੇ ਹੀ ਆਣਾ ਉਹਨਾਂ ਨੇ, ਕਿਉਂਕਿ ਕਰ ਹੀ ਤੁਸੀਂ ਰਹੇ। ਉਹਨਾਂ ਨੇ ਕਿਹਾ ਜੀ ਇਹਦੇ ਥੱਲੇ ਤਾਂ ਅਸੀਂ ਨਿਸ਼ਾਨੇ ਤੇ ਆਵਾਂਗੇ। ਫਿਰ ਇਸ ਲਈ ਉਹਨਾਂ ਨੇ ਕਿਹਾ SB 509 ਇਜ਼ ਡੇਂਜਰਸ because it explicitly requires emergency management personnel and law enforcement to disregard international criminal police organization। ਹੁਣ ਇੰਟਰਪੋਲ ਇੱਕ ਡਿਫਰੈਂਟ ਬਾਡੀ ਹੈ। ਇੰਡੀਅਨਸ ਕੀ ਕਰਦੇ ਨੇ, ਇੰਡੀਅਨ ਸਟੇਟ, ਕਿ ਵੀ ਜਿਹੜਾ ਉਹਨਾਂ ਨੂੰ ਲੱਗਦਾ ਹੁਣ ਇਹ ਸਾਰੇ ਹਰਦੀਪ ਨਿੱਜਰ ਜਾਂ ਗੁਰਪਤਵੰਤ ਸਿੰਘ ਪੰਨੂ ਇਹਨਾਂ ਦਾ ਇੰਟਰਪੋਲ ਨੂੰ ਵੀ ਦਿੱਤਾ ਹੋਇਆ ਇਹਨਾਂ ਨੇ ਔਰ ਕਿ ਭਾਈ ਇਹ ਕੀਤਾ ਜਾਏ। ਹਾਲਾਂ ਗੁਰਪਤਵੰਤ ਸਿੰਘ ਪੰਨੂ ਨੇ ਚੈਲੰਜ ਕਰਕੇ ਉਸ ਨੂੰ ਤੁੜਵਾਇਆ। ਹੁਣ ਇਹਨਾਂ ਨੂੰ ਇਹ ਹੈ ਕਿ ਵੀ ਇਹ ਜਿਹੜਾ ਬਿੱਲ ਹੈ ਇਹਦੇ ਥੱਲੇ ਇੰਟਰਪੋਲ ਨੂੰ, ਜਿਹਨੂੰ ਸਾਡੀ ਸਟੇਟ ਨੇ ਟੈਰਰਿਸਟ ਕਿਹਾ, ਉਹ ਵਿਦਨ ਤਾਂ ਅਮਰੀਕਨ ਸਿਟੀਜ਼ਨ ਹੈ, ਉਸ ਕੈਟਾਗਰੀ 'ਚ ਨਹੀਂ ਆਉਂਦਾ। ਉਹਨੇ ਕਿਹਾ ਜੀ ਇਹ ਤਾਂ ਇੰਟਰਨੈਸ਼ਨਲ ਲਾਅ ਦੇ ਵੀ ਸਾਰੇ ਜਿਹੜੇ ਪੈਰਾਮੀਟਰ ਨੇ ਉਹਨੂੰ ਉਲਟਦੇ ਹੈਗਾ। ਤੁਸੀਂ ਬੜਾ ਇੰਟਰਨੈਸ਼ਨਲ ਲਾਅ ਨੂੰ ਮੰਨਦੇ ਹੋ, ਜੇ ਇੰਟਰਨੈਸ਼ਨਲ ਲਾਅ ਨੂੰ ਮੰਨਦੇ ਹੁੰਦੇ ਤੇ ਫਿਰ ਤੁਸੀਂ ਕਸ਼ਮੀਰ ਦੇ ਉੱਤੇ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ, ਜੋ ਤੁਸੀਂ ਧੱਜੀਆਂ ਉਡਾ ਰਹੇ ਹੋ। ਔਰ ਅਖੀਰ 'ਚ ਉਹਨਾਂ ਨੇ ਕਿਹਾ ਅਕੋਰਡਿੰਗਲੀ I am requiring your help to ensure that minority and immigrant groups are not targeted by this dangerous legislation। ਕਿ ਜਿਹੜਾ ਖਤਰਨਾਕ ਬਿੱਲ ਹੈ, ਇਸ ਰਾਹੀਂ ਉਹਨੇ ਮਾਈਨੋਰਿਟੀ ਵੀ ਬਣ ਗਏ ਨੇ, ਇਸ ਜਿਹੜੇ ਨੇ ਉਹ ਇਮੀਗ੍ਰੈਂਟ ਵੀ ਬਣ ਗਏ ਨੇ। ਔਰ ਉਹਨਾਂ ਨੇ ਕਿਹਾ ਜੀ for the reasons detailed herein we strongly oppose SB 509। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਸਾਡੀ ਜਿਹੜੀ ਲੜਾਈ ਹੈ, ਜਿਸ ਸਟੇਟ ਔਰ ਉਹਨਾਂ ਦੇ ਜਿਹੜੇ ਸੰਦ ਨੇ ਜਿਹੜੇ ਇੱਥੇ ਬੈਠੇ, ਇਹ ਅਮਰੀਕਨ ਹਿੰਦੂ ਫਾਊਂਡੇਸ਼ਨ ਵਰਗੇ, ਕਿਸ ਕਿਸਮ ਦੀ ਸਾਡੀ ਲੜਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 3601 37 Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ
ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਕੌਮੀ ਜਰਨੈਲ ਭਾਈ ਮਹਿਲ ਸਿੰਘ ਜੀ ਬੱਬਰ ਪਾਕਿਸਤਾਨ ਦੀ ਧਰਤੀ ਤੇ ਵਾਹਿਗੁਰੂ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਅਤੇ ਜਲਾਵਤਨੀ ਵਿੱਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਸੇਵਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉੱਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੱਲ 2 ਅਪ੍ਰੈਲ ਦਾ ਦਿਨ ਕੁੱਲ ਦੁਨੀਆ ਲਈ ਸਾਹ ਰੋਕ ਕੇ ਚੜਨ ਵਾਲਾ ਦਿਨ ਹੈ। ਅਮਰੀਕੀ ਪ੍ਰਧਾਨ ਟਰੰਪ ਨੇ ਇਸ ਨੂੰ US ਸੈਲੀਬ੍ਰੇਸ਼ਨ ਡੇ ਦਾ ਨਾਂ ਦਿੱਤਾ ਹੈ ਔਰ ਟਰੰਪ ਵੱਲੋਂ ਟੈਰਿਫ ਦੇ ਜਵਾਬ ਵਿੱਚ ਟੈਰਿਫ ਦਾ ਨਿਜ਼ਾਮ ਲਾਗੂ ਕੀਤਾ ਜਾਣਾ ਔਰ ਕੁਝ ਮੁਲਕਾਂ ਨੇ ਇਸ ਤੇ ਆਪਣੀ ਪੋਜੀਸ਼ਨ ਜਿਹੜੀ ਹੈ ਵਿਰੋਧ ਵਾਲੀ ਲਈ ਹੈ। ਪਰ ਭਾਰਤ ਦਾ ਮੋਦੀ ਤੰਤਰ ਬਿਲਕੁਲ ਖਾਮੋਸ਼ ਹੈ ਔਰ ਭਾਰਤ ਦੀ ਆਰਥਿਕਤਾ ਤੇ ਇਸ ਦਾ ਕਾਫੀ ਨਾ ਪੱਖੀ ਪ੍ਰਭਾਵ ਪੈਣ ਜਾ ਰਿਹਾ। ਸੋ ਕੀ ਇਸ ਨੂੰ ਅਸੀਂ ਭਾਰਤੀ ਵਿਨਾਸ਼ ਦੀ ਸ਼ੁਰੂਆਤ ਦੇ ਲਕਬ ਦੇ ਸਕਦੇ ਹਾਂ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਅਸੀਂ ਅਪ੍ਰੈਲ ਫੂਲ ਡੇ ਦੇ ਉੱਤੇ ਗੱਲ ਕਰ ਰਹੇ ਹਾਂ। ਅੱਜ ਮੂਰਖਾਂ ਦਾ ਦਿਨ ਹੈ, ਕੱਲ ਸਿਆਣਿਆਂ ਦਾ ਦਿਨ ਹੋਣਾ ਹੈ। ਬਿਲਕੁਲ। ਤੇ ਸਿਆਣੇ ਕਿੱਧਰ ਲੈ ਕੇ ਜਾਂਦੇ ਨੇ? ਵੈਸੇ ਇਸ ਦੇ ਉੱਤੇ ਤਾਂ ਅਜੇ ਸਵਾਲੀਆ ਨਿਸ਼ਾਨ ਹੀ ਹੈ। ਸਾਰਿਆਂ ਨੇ, ਜਿੰਨੇ ਦੁਨੀਆ ਦੇ 193 ਮੁਲਕ ਨੇ, ਉਹਨਾਂ ਨੇ ਆਪਣਾ ਸਾਹ ਰੋਕਿਆ ਹੋਇਆ ਕਿ ਕੱਲ ਵਾਈਟ ਹਾਊਸ ਚੋਂ ਕਿਹੜਾ ਮਹਾਵਾਕ ਨਿਕਲੇਗਾ ਜਿਹੜਾ ਦੁਨੀਆ ਨੂੰ ਕਿੱਧਰ ਤੋਂ ਕਿੱਧਰ ਨੂੰ ਘੁਮਾ ਦੇਗਾ। ਨੋ ਡਾਊਟ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਤਾਂ ਗੱਲ ਬੜੀ ਕਲੀਅਰ ਹੈ ਕਿ ਵੀ ਜੋ ਕੁਝ ਚੱਲ ਰਿਹਾ ਸੀ ਉਹ ਹੁਣ ਨਹੀਂ ਚੱਲਣਾ। ਉਹਨੂੰ ਤੁਸੀਂ, ਹਾਲਾਂ ਇਸ ਦੀ ਅੱਡ-ਅੱਡ ਇੰਟਰਪ੍ਰੀਟੇਸ਼ਨਸ ਨੇ। ਇੱਕ ਵੱਡੇ ਸਿਆਣੀ ਬੀਬੀ ਜਿਹੜੀ ਪੋਲੀਟੀਕਲੀ ਕਾਫੀ, ਉਹਦਾ ਨਾਂ ਹੈ, ਉਹ ਆਪਣਾ ਵਰਜਨ ਦੇ ਰਹੀ ਸੀ। ਉਹ ਕਹਿੰਦੀ ਕਿ ਦੇਖੋ, ਵੱਡਾ ਕੌਣ ਹੁੰਦਾ ਹੈ? ਵੱਡਾ ਉਹ ਹੁੰਦਾ ਹੈ ਜਿਹੜਾ ਕੁਝ ਲੈਂਦਾ ਨਹੀਂ, ਦਿੰਦਾ। ਇਸ ਲਈ ਉਸ ਦਾ ਵੱਡਾਪਨ ਮੰਨਿਆ ਜਾਂਦਾ, ਉਹਨੂੰ ਵੱਡਾ ਮੰਨਿਆ ਜਾਂਦਾ। ਤੇ ਜਦੋਂ ਤੁਸੀਂ ਟਿਟ ਫਾਰ ਟੈਟ ਦੀ ਨੀਤੀ ਤੇ ਆ ਜਾਂਦੇ ਹੋ, ਫਿਰ ਤੁਹਾਡਾ ਵੱਡਾਪਨ ਨਹੀਂ ਰਹਿੰਦਾ, ਤੁਸੀਂ ਬਰਾਬਰ ਤੇ ਆ ਜਾਂਦੇ ਹੋ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਅਮਰੀਕਾ ਦਾ ਇੱਕ ਸੁਪਰ ਪਾਵਰ ਜਾਂ ਵੱਡੀ ਸ਼ਕਤੀ ਦੇ ਤੌਰ ਤੇ ਸਟੇਟਸ ਸੀ ਜਾਂ ਹੈ 1 ਅਪ੍ਰੈਲ ਤੱਕ ਜੇ ਗੱਲ ਕਰੀਏ, ਤੇ ਉਸ ਦਾ ਕਾਰਨ ਇਹ ਸੀ ਕਿ ਅਮਰੀਕਾ ਹਰ ਇੱਕ ਦੀ ਮਦਦ ਦੇ ਉੱਤੇ ਜਿਹੜਾ ਗਿਆ ਔਰ ਬਿਨਾਂ
ਇਹ ਕਾਊਂਟਰ ਕੀਤਿਆਂ ਜਾਂ ਇਹ ਤਵੱਕੋ ਕੀਤਿਆਂ ਵੀ ਉਹ ਵੀ ਮਦਦ ਕਰੇਗਾ। ਔਰ ਇਹੀ ਕਾਰਨ ਸੀ ਕਿ ਅਮਰੀਕਾ ਦੀ ਲੋੜ ਵੀ ਦੁਨੀਆ ਨੂੰ ਬਣ ਗਈ ਔਰ ਅਮਰੀਕਾ ਦਾ ਪ੍ਰਭਾਵ ਵੀ ਜਿਹੜਾ ਸੀ ਉਹ ਇੱਕ ਡੋਨਰ ਵਾਲਾ, ਗਿਵਰ ਵਾਲਾ ਬਣਿਆ, ਟੇਕਰ ਵਾਲਾ ਨਹੀਂ। ਪਰ ਉਹਨਾਂ ਨੇ ਕਿਹਾ ਵੀ ਜੇ ਹੁਣ ਇਸ ਲੈਵਲ ਦੇ ਉੱਤੇ ਹੀ ਨਿਜ਼ਾਮ ਆ ਗਿਆ ਕਿ ਵੀ ਜੋ ਤੁਸੀਂ ਕਰੋਗੇ ਉਹੀ ਅਸੀਂ ਤੁਹਾਡੇ ਨਾਲ ਕਰਾਂਗੇ, ਫਿਰ ਅਮਰੀਕਾ ਵੀ ਦੁਨੀਆ ਦੇ ਬਾਕੀ ਮੁਲਕਾਂ ਵਾਂਗ ਇੱਕ ਮੁਲਕ ਬਣ ਜਾਏਗਾ। ਉਹਨਾਂ ਨੇ ਕਿਹਾ ਵੀ ਆਲਰੇਡੀ ਅਸੀਂ ਦੇਖ ਰਹੇ ਹਾਂ ਜੇ ਅੱਡ-ਅੱਡ ਮੁਲਕਾਂ ਨੇ ਜਿਹੜੇ ਪੱਕੇ ਅਲਾਈ ਸੀ, ਆਪਣੀਆਂ ਕਾਊਂਟਰ ਪੋਜੀਸ਼ਨਸ ਲਈਆਂ, ਉਹ ਯੂਰਪੀਅਨ ਯੂਨੀਅਨ ਹੋਏ, ਉਹ ਕੈਨੇਡਾ ਹੋਏ, ਇਹ ਸਾਰਾ ਆਪਣੇ ਆਪ ਦੇ ਵਿੱਚ ਦੱਸਦਾ ਹੈ। ਔਰ ਇਸ ਦਾ ਅਸੀਂ ਇੱਕ ਇੰਪੈਕਟ ਇਹ ਵੀ ਦੇਖ ਸਕਦੇ ਹਾਂ ਕਿ ਹੁਣ ਮਿਆਂਮਾਰ ਦੇ ਵਿੱਚ ਅਰਥਕੁਏਕ ਆਇਆ ਜਿਹਦੇ ਥਾਈਲੈਂਡ ਤੱਕ ਗਿਆ, ਬੈਂਕਾਕ 'ਚ ਵੀ ਡੈਮੇਜ ਹੈ। ਇੱਕ ਅੰਦਾਜ਼ੇ ਮੁਤਾਬਕ 10,000 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ ਇਸ ਸਾਰੇ 'ਚ। ਲੇਕਿਨ ਤੁਹਾਨੂੰ ਕਿਤੇ ਅਮਰੀਕਨ ਮਦਦ ਨਜ਼ਰ ਨਹੀਂ ਆਉਂਦੀ। ਨਹੀਂ ਤਾਂ ਕਿਤੇ ਵੀ ਡਿਜ਼ਾਸਟਰ ਦੇ ਵੇਲੇ ਜਾਂ ਦੂਸਰਾ ਪਹਿਲਾ ਪਾਰਟ ਅਮਰੀਕਾ ਦਾ ਹੁੰਦਾ ਸੀ। ਇਹਨਾਂ ਦੇ ਜਹਾਜ਼ ਵੀ, ਮਦਦ ਵੀ, ਇਹਨਾਂ ਦੇ ਜੇ ਬਹੁਤ ਖਤਰਨਾਕ ਸਿਚੁਏਸ਼ਨ ਹੈ ਤਾਂ ਇਹਨਾਂ ਦੇ ਜਿਹੜਾ ਸੇਵੀਅਰ ਨੇ ਫਾਇਰ ਦੇ ਜਾਂ ਦੂਜਿਆਂ ਦੇ, ਉਹ ਵੀ ਉੱਥੇ ਪਹੁੰਚ ਜਾਂਦੇ ਸੀ। ਹੁਣ ਇਸ ਵੇਲੇ ਇੰਨੀ ਵੱਡੀ ਟ੍ਰੈਜਡੀ ਦੇ ਹੁੰਦਿਆਂ, ਹਾਲਾਂਕਿ ਮਿਆਂਮਾਰ ਇੱਕ ਦਹਿਸ਼ਤਗਰਦ ਮੁਲਕ ਵੀ ਹੈ ਲੇਕਿਨ ਕਿਉਂਕਿ ਜਿੰਨੀ ਫੰਡਿੰਗ ਜਾਂ ਦੂਜਾ US ਏਡ ਦੇ ਥੱਲੇ ਜਾਂ ਡਿਜ਼ਾਸਟਰ ਮੈਨੇਜਮੈਂਟ ਜਾਂ ਦੂਜਾ ਉਹ ਸਾਰਾ ਕੱਟ ਆਫ ਹੋ ਗਿਆ। ਹੁਣ ਇਸੇ ਤਰ੍ਹਾਂ ਜਿਹੜਾ ਦੂਸਰਾ ਪਾਰਟ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਹੈ ਜਾਂ ਅਮਰੀਕਾ ਫਸਟ ਦੀ ਲਾਈਨ ਹੈ, ਉਹਨਾਂ ਦੇ ਵਿੱਚ ਬੇਸ਼ੱਕ ਇਸ ਗੱਲ ਨੂੰ ਲੈ ਕੇ ਕਿ ਭਾਈ ਸਾਡੀਆਂ ਬਿਜ਼ਨੈਸਿਸ ਵਾਪਸ ਆਉਣ, ਇੱਥੇ ਇਨਵੈਸਟ ਹੋਏ ਔਰ ਬਾਕੀਆਂ ਦੀ ਜਿਹੜਾ ਹੋਏ, ਹਾਲਾਂਕਿ ਵਕਤ ਲੱਗੇਗਾ ਕਿਉਂਕਿ ਇੱਕ ਸ਼ੇਕਅਪ ਤਾਂ ਹੈ, ਸ਼ਾਇਦ ਸ਼ੇਕਅਪ ਲੋੜੀਂਦਾ ਵੀ ਸੀ ਇਸ ਲੈਵਲ ਤੇ ਨਾ ਸਹੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ, ਕਿਉਂਕਿ ਅਮਰੀਕਾ ਦਾ ਡੈਟ ਬਹੁਤ ਵੱਧਦਾ ਜਾ ਰਿਹਾ ਸੀ। ਔਰ ਇਹ ਜਿਹੜਾ ਜਦੋਂ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਸਾਰੇ ਸਮਝੌਤੇ ਹੋਏ, ਹਾਲਾਂਕਿ ਇਹ ਨਹੀਂ ਹੈ ਕਿ ਵੀ ਇਹਦਾ ਫਾਇਦਾ ਚੀਨ ਜਾਂ ਮੈਕਸੀਕੋ ਜਾਂ ਕਿਸੇ ਹੱਦ ਤੱਕ ਦੂਸਰੇ ਮੁਲਕ ਜਿੱਥੇ ਲੇਬਰ ਹੈ ਉਹਨਾਂ ਦੇ ਤਾਂ ਲੇਬਰ ਇਸਤੇਮਾਲ ਹੋ ਰਹੀ। ਹਾਲਾਂਕਿ ਇਸ ਸਾਰੇ ਪੀਰੀਅਡ 'ਚ ਵੀ ਜਦੋਂ ਅਸੀਂ ਟ੍ਰੇਡ ਇਨਬੈਲੈਂਸ ਦੀ ਗੱਲ ਕਰਦੇ ਹਾਂ, ਬੈਨੀਫਿਸ਼ਰੀ ਤਾਂ ਬਿਲੀਅਨਰ ਹੀ ਸੀਗੇ, ਐਲਨ ਮਸਕ ਦੀ ਨਸਲ ਦੇ ਲੋਕ ਹੀ, ਉਹ ਅਮਰੀਕਨ ਹੀ ਨੇ ਜ਼ਿਆਦਾ, ਮੈਜੋਰਟੀ ਅੱਜ ਵੀ ਦੁਨੀਆ ਦੇ ਬਿਲੀਅਨਰ ਚਾਈਨੀਜ਼ ਵੀ ਉਹਦਾ ਕਿ ਵੀ ਤੁਸੀਂ ਅਮਰੀਕਨ ਇਨਵੈਸਟਮੈਂਟ ਹੈ, ਲਾ ਤੁਸੀਂ ਚਾਈਨਾ 'ਚ ਰਹੇ ਹੋ ਜਾਂ ਮੈਕਸੀਕੋ 'ਚ ਰਹੇ ਹੋ ਜਾਂ ਸੇ ਈਵਨ ਇੰਡੀਆ 'ਚ ਵੀ ਰਹੇ ਹੋ, ਉੱਥੋਂ ਇੱਥੇ ਆ ਰਿਹਾ, ਉਹਦੇ ਤੇ ਕੋਈ ਜਿਹੜੀ ਹੈ ਉਹ ਨਹੀਂ ਹੈ, ਕੋਈ ਵੀ ਉਹਦੇ ਤੇ ਟੈਰਿਫ ਨਹੀਂ ਲੱਗੀ ਹੋਈ। ਔਰ ਉੱਥੇ ਅਮਰੀਕਾ 'ਚ ਤੁਸੀਂ ਇਸ ਲਈ ਨਹੀਂ ਲਾ ਰਹੇ ਕਿ ਇੱਥੇ ਮਿਨੀਮਮ ਵੇਜ ਹੈ, ਹੈਲਥ ਇੰਸ਼ੋਰੈਂਸ ਹੈ, ਮੈਡੀਕਲ ਹੈ, ਕੋਈ ਵੀ ਡੈਮੇਜ ਹੈ। ਤੇ ਜਿਹੜੇ ਚਾਈਨਾ, ਮੈਕਸੀਕੋ, ਇੰਡੀਆ ਵਰਗੇ ਮੁਲਕ ਨੇ, ਉੱਥੇ ਤੁਸੀਂ ਥੋੜੇ ਥੋੜੇ ਪੈਸੇ ਦੇ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਹੋ, ਕੋਈ ਉਹਨਾਂ ਦਾ ਹੈ ਨਹੀਂ, ਹੈ ਚੀਪ ਲੇਬਰ ਹੈ ਔਰ ਹਾਈ ਪ੍ਰੋਫਿਟ ਤੁਸੀਂ ਬਣਾ ਰਹੇ ਹੋ। ਸੋ ਉਹਦਾ ਫਾਇਦਾ ਜੇ ਦੇਖਿਆ ਜਾਏ ਵੀ ਉਹਨਾਂ ਮੁਲਕਾਂ 'ਚ ਵੀ, ਹੁਣ ਮੈਕਸੀਕੋ ਦੇ ਵਿੱਚ ਅੱਜ ਵੀ ਕਿਸ ਲੈਵਲ ਦੀ ਗੁਰਬਤ ਹੈ। ਹੁਣ ਉੱਥੇ ਇੱਕ ਵੱਡੇ ਕਾਰਟੈਲ ਨੇ, ਉਹ ਡਰੱਗ ਕਾਰਟੈਲ ਹੋਣ, ਬਿਜ਼ਨਸ ਟਾਈਕੂਨ ਹੋਣ, ਦੂਜੇ ਹੋਣ, ਜਿਨ੍ਹਾਂ ਦੇ ਨਾਲ ਵੱਡੇ ਜਿਹੜੇ ਬਿਜ਼ਨਸਮੈਨ ਨੇ। ਹੁਣ ਜੇ ਅੱਜ ਭਾਰਤ ਦੇ 40% ਦੀ ਦੌਲਤ 2-4 ਪਰਿਵਾਰਾਂ ਦੇ ਕੋਲ ਹੈ, ਅੰਬਾਨੀ, ਅਡਾਨੀ, ਟੋਲਾ, ਇਵੇਂ ਹੀ ਅਸੀਂ ਇਹਨਾਂ ਮੁਲਕਾਂ 'ਚ ਵੀ ਦੇਖ ਸਕਦੇ ਹਾਂ ਕਿ ਵੀ ਇਹ ਸਾਰਾ ਪਾਰਟ ਚੱਲ ਰਿਹਾ। ਔਰ ਇਹ ਵੀ ਜਦੋਂ ਇੱਕ ਬਦਲੇ ਮਾਡਲ ਦੀ ਅਸੀਂ ਗੱਲ ਕਰ ਰਹੇ ਹਾਂ, ਹਾਲਾਂਕਿ ਕੱਲ ਦੇ ਉਸ ਐਲਾਨ ਤੋਂ ਬਾਅਦ ਹੀ ਸਾਹਮਣੇ ਆਏਗਾ, ਲੇਕਿਨ ਆਲਰੇਡੀ ਉਹਦੇ ਕੀ ਕਰੈਕ ਨੇ, ਉਹਨਾਂ ਦੀ ਆਪਣੀ ਵੀ ਅਮਰੀਕਾ ਦੇ ਵਿੱਚ ਇੱਕ ਪਾਸੇ ਉਹ ਇਕਨੋਮਿਸਟ ਨੇ ਜਿਹੜੇ ਅਮਰੀਕਾ 'ਚ ਆਲਰੇਡੀ ਉਹਨਾਂ ਨੇ ਰਿਸੈਸ਼ਨ ਦੀ ਭਵਿੱਖਬਾਣੀ ਕੀਤੀ ਹੈ ਕਿ ਭਾਈ ਇਹ ਰਿਸੈਸ਼ਨ ਵੱਲ ਜਾ ਰਿਹਾ ਹੈ। ਦੁਨੀਆ ਦੇ ਵਿੱਚ ਹੋਰ ਉੱਥੇ ਕੀ ਵਾਪਰੇਗਾ, ਕਿੰਨੇ ਲੋਕਾਂ ਦੇ ਜੌਬ ਜਾਣਗੇ, ਕੀ ਹੋਏਗਾ, ਉਸ ਨੂੰ ਲੈ ਕੇ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਵੀ ਚਿੰਤਤ ਨੇ। ਔਰ ਜਿਨ੍ਹਾਂ ਨੂੰ ਅਸੀਂ ਜਿਹੜਾ ਇੱਕ ਕ੍ਰਾਈਟੇਰੀਆ ਹੁੰਦਾ ਹੈ ਕਿਸੇ ਵੀ ਸਿਸਟਮ ਦੇ ਅੱਗੇ ਜਾਣ ਦਾ ਜਾਂ ਉਸ ਨੂੰ ਦਰਪੇਸ਼ ਖਤਰਿਆਂ ਦਾ, ਉਹ ਤਾਂ ਸਟਾਕ ਮਾਰਕੀਟ ਹੁੰਦੀ ਹੈ ਜਾਂ ਸ਼ੇਅਰ ਮਾਰਕੀਟ ਹੁੰਦੀ। ਹੁਣ ਜੇ ਅਸੀਂ ਇਹ ਦੇਖੀਏ ਕਿ ਵੀ ਭਾਰਤ ਦੇ ਵਿੱਚ, ਕਿਉਂਕਿ ਅਸੀਂ ਇਹ ਇੰਡੀਆ ਸਪੈਸੀਫਿਕ ਡਿਸਕਸ਼ਨ ਹੈ ਓਵਰਆਲ, ਤਾਂ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕੱਲ੍ਹ ਹੀ ਸਾਹਮਣੇ ਆਏਗਾ ਵੀ ਕਿਤੇ ਤੇ ਕੀ ਲੱਗਦਾ ਹੈ। ਹਾਲਾਂਕਿ ਬਹੁਤ ਸਾਰੇ ਮੁਲਕਾਂ ਨੇ ਬਰਾਬਰ ਦੀ, ਕੈਨੇਡਾ ਨੇ ਤਾਂ ਬਰਾਬਰ ਦਾ ਚੈਲੰਜ ਕੀਤਾ, ਇਸ ਸਾਰੇ ਨੂੰ ਕਾਊਂਟਰ ਲਾਈ ਹੈ। ਯੂਰਪੀਅਨ ਯੂਨੀਅਨ ਵਾਲੇ ਸੰਭਲ ਕੇ ਗੱਲ ਕਰ ਰਹੇ ਨੇ। ਚਾਈਨਾ ਜਿਹੜਾ ਉਹ ਤਾਂ ਪਹਿਲਾਂ ਹੀ ਆਰਬਿਟ ਤੋਂ ਬਾਹਰ ਸੀ, ਉਹ ਪਹਿਲਾਂ ਹੀ ਆਪਣਾ ਉਹਨਾਂ ਦਾ ਜਿਹੜਾ ਉਹ ਇੱਕ ਵੱਖਰਾ ਇੱਕ ਤਰੀਕਾ ਕਰਨ ਦਾ। ਜਿਹੜੀ ਸਭ ਤੋਂ ਜ਼ਿਆਦਾ ਮੈਂ ਸਮਝਦਾ ਵੀ ਹੈਰਾਨੀ ਹੈ ਭਾਰਤ ਦੇ ਬਿਹੇਵੀਅਰ ਨੂੰ ਲੈ ਕੇ, ਜਿਨ੍ਹਾਂ ਨੇ ਉੱਚਾ ਸਾਹ ਹੀ ਨਹੀਂ ਲਿਆ ਜਦੋਂ ਦਾ ਟਰੰਪ ਰਗੜ ਰਿਹਾ, ਅਮਰੀਕਾ ਰਗੜ ਰਿਹਾ,
ਇਸ ਲਈ ਸਾਹ ਉਹਨਾਂ ਨੇ ਸਭ ਨੇ ਰੋਕਿਆ। ਅੱਜ ਤੁਸੀਂ ਉਹਨਾਂ ਦੇ ਸਾਰੇ ਯੂਟਿਊਬਰਸ ਦਾ ਦੂਜਿਆਂ ਦਾ ਹਾਲ ਦੇਖੋ। ਈਵਨ ਆ ਸ਼ੇਖਰ ਗੁਪਤਾ ਵਰਗਾ ਪੂਰਾ ਜਿਹੜਾ ਬਦਬੂਦਾਰ ਹਿੰਦੂ ਤਵੀ ਨੈਸ਼ਨਲਿਜ਼ਮ ਦੇ ਜਿਹੜਾ ਇੰਡੀਅਨ ਨੈਸ਼ਨਲਿਸਟ ਦੇ ਉਸ ਲਬਾਦੇ ਦੇ ਥੱਲੇ, ਉਹ ਆਪਣੀ ਪ੍ਰੈਜੈਂਟੇਸ਼ਨ 'ਚ ਇਹਨੂੰ ਬਲੈਸਿੰਗ ਇਨ ਡਿਸਗਾਈਜ਼ ਕਹਿ ਰਿਹਾ ਸੀ। ਉਹਨੇ ਕਿਹਾ ਜੀ ਸਾਡਾ ਹਾਲ ਜਿਵੇਂ 89-90 ਪੀਰੀਅਡ 'ਚ ਇਕੋਨਮੀ ਬਹੁਤ ਬੁਰਾ ਹਾਲ ਸੀ, $2 ਬਿਲੀਅਨ ਫੋਰਨ ਐਕਸਚੇਂਜ ਰਿਜ਼ਰਵ ਰਹਿ ਗਏ ਸੀ, ਕਿੰਨੇ ਟਨ ਸੋਨਾ ਫਲਾਈ ਕਰਕੇ ਭੇਜਿਆ, ਫਿਰ ਜਿਹੜਾ ਉਹ ਵਰਸਟ ਡੈਟਰ ਸੀ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ। ਔਰ ਉਸ ਸਾਰੇ ਚੋਂ ਹੀ ਉਹਨਾਂ ਨੇ ਕਿਹਾ ਜੀ ਕਿ ਨਰਸਿਮਹਾ ਰਾਓ ਨੇ ਰਿਫਾਰਮ ਦੇ ਥੱਲੇ ਔਰ ਦੂਜਾ ਮਨਮੋਹਨ ਸਿੰਘ ਦੀ ਪਾਲਿਸੀ ਔਰ ਦੂਜੀ ਉਹਦੇ ਚੋਂ ਹੀ ਪ੍ਰੋਸਪੈਰਿਟੀ ਵੀ ਹੁਣ ਇਹ ਸਾਰੇ ਚੋਂ ਇੰਡੀਆ ਲਈ ਵਧੀਆ ਹੀ ਹੋਏਗਾ, ਮੇਕ ਇੰਡੀਆ ਫਸਟ ਵਾਲੀ ਲਾਈਨ ਆ ਜਾਏਗੀ। ਮੈਨੂੰ ਉਹ ਜਿਵੇਂ ਤੁਸੀਂ ਇੱਕ ਉਹ ਡੇ ਡਰੀਮਰ ਸ਼ੇਖ ਚਿੱਲੀ ਦੇ ਸੁਪਨੇ ਦੇਖ ਰਹੇ ਹੋ, ਤੁਹਾਨੂੰ ਕੱਲ ਤੱਕ ਤੁਸੀਂ ਵਿਸ਼ਵ ਗੁਰੂ ਸੀ ਦੁਨੀਆ ਦੀ, ਤੁਸੀਂ ਕਲੇਮ ਕਰਦੇ ਸੀ ਜੀ ਅਸੀਂ ਹੁਣ 5ਵੀਂ ਇਕੋਨਮੀ ਬਣ ਗਏ ਹਾਂ, ਹੁਣ 4ਥੀ ਬਣ ਗਏ ਹਾਂ, ਹੁਣ ਅਸੀਂ 3ਰੀ ਬਣ ਜਾਣਾ, 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦੇਣਾ, 2050 ਤੱਕ ਅਮਰੀਕਾ ਨੂੰ ਛੱਡ ਦੇਣਾ। ਤੁਸੀਂ ਸਾਰੇ ਕੱਢ ਲਓ ਇਹਨਾਂ ਦੀਆਂ ਸਟੇਟਮੈਂਟਾਂ, ਆਹੀ ਵੱਡੇ ਜਿਹੜੇ ਸੀ ਕਰਨ ਵਾਲੇ ਉਹ ਸਾਰੇ ਨੂੰ ਸੀ। ਹੁਣ ਹਾਲ ਕੀ ਹੈ ਕਿ ਵੀ ਅਜੇ ਜਿਹੜਾ ਉਹ ਅਸਲੀ ਆਣਾ ਕਿ ਕਿੰਨਾ ਟੈਰਿਫ ਕੀ ਹੈ। 2 ਸਟੇਟਮੈਂਟਾਂ ਪਾਰਟਿਕੂਲਰਲੀ ਜਿਹੜੀ ਅੱਜ ਵਾਈਟ ਹਾਊਸ ਦੀ ਸਪੋਕਸਪਰਸਨ ਬੀਬੀ ਕੈਰੋਲਿਨ ਲੇਵਿਟ ਨੇ ਦਿੱਤੀ ਔਰ ਟਰੰਪ ਨੇ ਖੁਦ ਕਿਹਾ। ਉਹਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਵੀ ਇਹ ਜਿਹੜੀ ਕੱਲ ਜਿਹੜਾ ਐਲਾਨਨਾਮਾ ਹੋਣਾ ਨਵੇਂ ਸੰਸਾਰ ਦਾ, ਜਿਸ ਨੂੰ ਟਰੰਪ ਨੇ ਅਮਰੀਕਾ ਲਿਬਰੇਸ਼ਨ ਡੇ ਕਿਹਾ, ਆਜ਼ਾਦੀ ਕਹਿੰਦਾ ਵੀ ਅਮਰੀਕਾ ਦੀ ਕੱਲ ਹੀ ਹੋਣੀ ਹੈ, ਮਤਲਬ ਕੱਲ ਤੋਂ ਇੱਕ ਨਵਾਂ ਅਮਰੀਕਾ ਸ਼ੁਰੂ ਹੋਏਗਾ। ਔਰ ਅਸੀਂ ਜਦੋਂ ਇਹ ਕਿਹਾ ਕਿ ਵੀ ਇਹ ਭਾਰਤ ਦਾ ਸਲੇਵਰੀ ਡੇ ਦੀ ਸ਼ੁਰੂਆਤ ਵੀ ਹੋ ਸਕਦੀ ਹੈ, ਬ੍ਰੇਕਅਪ ਇੰਡੀਆ, ਕਮ ਔਨ ਬੇਬੀ ਬ੍ਰੇਕਅਪ ਇੰਡੀਆ, ਇਹ ਵੀ ਲਾਈਨ ਹੋ ਸਕਦੀ ਹੈ। ਪਹਿਲਾਂ ਇਹ ਦੇਖ ਲਓ ਵੀ ਅਜੇ ਤਾਂ ਧਮਾਕਾ ਹੋਇਆ ਨਹੀਂ ਤਾਂ ਇੰਡੀਆ ਦਾ ਕੀ ਹਾਲ ਹੈ। ਲੂਮਿੰਗ US ਰੈਸੀਪ੍ਰੋਕਲ ਟੈਰਿਫਸ ਸਪੂਕ ਸਟਾਕ ਮਾਰਕੀਟਸ, ਸੈਂਸੈਕ ਫਾਲਸ 1390 ਪੁਆਇੰਟਸ। ਹੁਣ ਭਾਰਤ ਦੇ ਵਿੱਚ ਜਿਹੜਾ ਉਹਨਾਂ ਨੇ ਕਿੰਨੇ ਸ਼ੇਅਰ ਉਡੇ, ਸੈਂਸੈਕ 1.8%, ਨਿਫਟੀ 50 ਫਾਲਸ, IT ਸੈਕਟਰ 1.5%, बैंकिंग, रियलिटी, कंज्यूमर ड्यूरेबल स्टॉक क्रैश, गोल्ड प्राइसेस सर्ज टू रैकॉर्ड लेवल्स, सोना होर चढ़ गया कल दा। और जे उन्होंने कहा भी टैरिफ माइल्डर होए एक्सपैक्टेड नालों, फिर तो जिहड़ा वो IT सैक्टर फार्मा कुड लीड टू ए रीबाउंड। हुण गल कर ली ये नहीं है भी भारत तो आने वाली किहड़ी चीज़ दे उत्ते की टैरिफ लगदा है। ਹੁਣ ਆਲਮੋਸਟ $13 ਬਿਲੀਅਨ ਦੀ ਜਿਹੜੀ ਭਾਰਤ ਦੀ ਫਾਰਮਾਸਿਊਟੀਕਲ ਇੰਡਸਟਰੀ ਹੈ, ਅਮਰੀਕਾ 'ਚ ਜੈਨਰਿਕਸ ਜਿਹੜੀਆਂ ਜੈਨਰਿਕ ਹੈ ਮੈਡੀਸਨ ਦੀ, ਉਹ ਬਣਾਉਂਦੀਆਂ ਨੇ। ਅਮਰੀਕਾ ਜੇ ਅੰਦਾਜ਼ਨ ਕਹਿਣਾ ਹੋਏ ਕਿ ਹਰ ਤੀਸਰੀ ਡਰੱਗ ਜਿਹੜੀ ਜੈਨਰਿਕ ਹੈ ਉਹ ਮੇਡ ਇਨ ਇੰਡੀਆ। ਹੁਣ ਉਹਦੇ ਤੇ ਨਾ ਕੋਈ ਕੁਆਲਿਟੀ ਕੰਟਰੋਲ ਹੈ, ਨਾ ਕੋਈ ਦੂਜਾ। $13-14 ਬਿਲੀਅਨ ਬਣਾ ਰਹੇ ਨੇ, ਐਕਸਪੋਰਟ ਕਰ ਰਹੇ ਨੇ। ਅਮਰੀਕਾ ਤਾਂ ਵਾਪਸ ਕੀ ਦੇਣਾ ਅਮਰੀਕਾ ਨੇ। ਹੁਣ 42-43 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ ਇੰਡੀਆ ਔਰ ਭਾਰਤ ਦੀ ਟ੍ਰੇਡ 'ਚ। ਅਮਰੀਕਾ ਕਹਿੰਦਾ ਇਹਨੂੰ ਬਰਾਬਰ ਕਰੋ। ਹੁਣ ਬਰਾਬਰ ਦਾ ਕੀ ਹੈ, ਫਾਰਮਾਸਿਊਟੀਕਲ ਇੰਡਸਟਰੀ ਤੇ ਵੀ ਜੇ ਲੱਗਦਾ ਹੈ ਤੇ ਉਹ ਤਾਂ ਇਹਨਾਂ ਦੇ ਚੌਂਟੇ ਚੱਕ ਕੰਮ ਹੋ ਜਾਏਗਾ। ਤੇ ਜਾਂ ਇਨ ਦਾ ਲੌਂਗ ਰਨ ਉਹ ਆਪਣੀਆਂ ਫਾਰਮਾਸਿਊਟੀਕਲ ਕੰਪਨੀਆਂ ਇੱਥੇ ਲੈ ਕੇ ਆਉਣਗੇ, ਇੱਥੇ ਲਾਉਣਗੇ, ਫਿਰ FDA ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਪੂਰਾ ਛਾਪਾ ਹੋਏਗਾ, ਨੌਕਰੀਆਂ ਅਮਰੀਕਾ 'ਚ ਹੋਣਗੀਆਂ। ਹੁਣ ਇਸ ਸਾਰੇ ਦੇ ਚੱਲਦੇ ਆ ਪੂਰਾ ਕਿ ਜੀ ਇਹ ਪਹਿਲਾ ਦਿਨ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਇਹ ਇਸ ਦਾ ਮਾਰਚ ਦੇ ਵਿੱਚ ਤਾਂ ਬਹੁਤ ਠੀਕ ਰਿਹਾ, ਉਹਨੇ ਬਿਲਕੁਲ ਬੇੜਾ ਗਰਕ ਕਰ ਦਿੱਤਾ ਹੈ ਵੀ ਅਜੇ ਤਾਂ ਸਾਹਮਣੇ ਨਹੀਂ ਆਇਆ। ਪਰ ਇਹ ਸਾਰਿਆਂ ਨੇ ਗੋਲਡ ਪ੍ਰਾਈਸਿਸ ਔਰ ਦੂਜੇ ਵੀ ਨਵਾਂ ਹਿੱਟ ਰਿਕਾਰਡ ਹੋਇਆ ਔਰ ਇਹ ਇੰਨਾ ਡਿੱਗਿਆ ਔਰ 2% ਜਿਹੜਾ ਹੈ ਉਹ ਆਲਮੋਸਟ ਸਾਰਾ ਕੁਝ ਥੱਲੇ ਜਾ ਕੇ ਡਿੱਗਿਆ। ਔਰ ਇਹ ਫਿਰ ਅੱਗੇ ਡੀਟੇਲ ਹੈ ਕਿ ਵੀ ਸਮਾਲਰ ਸਟਾਕਸ ਦਾ ਕੀ ਬਣਿਆ, ਕ੍ਰੈਸ਼ IT ਬੈਂਕਿੰਗ ਰਿਐਲਿਟੀ ਸਟਾਕਸ, ਵੋਲੇਟਿਲਿਟੀ ਟੂ ਕੰਟੀਨਿਊ। ਹੁਣ ਇਹ ਸਾਰਾ ਆਲਰੇਡੀ ਇੰਡੀਆ ਦੇ ਵਪਾਰੀਆਂ ਨੂੰ ਜਾਂ ਸ਼ੇਅਰ ਮਾਰਕੀਟ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਇੱਕੋ ਹੀ ਗੋ ਦੇ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਚਾਈਨਾ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ। ਚਾਈਨਾ ਦੀ ਇਕੋਨਮੀ ਦੂਜੇ ਤੀਜੇ, ਯੂਰਪ ਵਾਲੇ ਵੀ ਸੰਭਲ ਜਾਣਗੇ। ਕੈਨੇਡਾ ਹਾਲ ਦੀ ਘੜੀ ਤਾਂ ਅੱਖਾਂ ਦਿਖਾ ਰਿਹਾ, ਲੌਂਗ ਟਰਮ ਕੀ ਹੋਏਗਾ ਪਤਾ ਨਹੀਂ। ਸਭ ਤੋਂ ਜ਼ਿਆਦਾ ਜੇ ਕਿਸੇ ਦਾ ਇਹ ਵਿਸ਼ਵ ਗੁਰੂ ਵਾਲੇ ਜਿਹੜੇ ਨੇ ਇਹ ਮੰਗਤਿਆਂ ਤੱਕ ਆਉਣਗੇ ਜਾਂ ਇਹ ਇਹਨਾਂ ਦੀ ਇਕੋਨਮੀ ਨੂੰ ਜਿਹੜਾ ਉਹ ਹਾਰਮ ਕਰੇਗਾ, ਉਹ ਭਾਰਤ ਹੈ। ਔਰ ਇਹਦੇ ਤੇ ਕੱਲ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਨੇ ਉਹਨੇ ਇੰਡੀਆ ਨੂੰ ਰਗੜਾ ਦਿੱਤਾ। ਉਹਨਾਂ ਨੇ ਕਿਹਾ
India will be dropping its tariffs very substantially, Trump says, ahead of Liberation Day. ਉਹਨੇ ਕਿਹਾ ਜੀ ਮੈਨੂੰ ਇਹ ਪਤਾ ਲੱਗਿਆ ਆਈ ਥਿੰਕ ਕਿ ਲੋਟ ਆਫ ਕੰਟਰੀਜ਼ ਆਪਣੀਆਂ ਟੈਰਿਫਸ ਘਟਾ ਰਹੀਆਂ ਨੇ ਜਿਹੜੀਆਂ ਅਮਰੀਕਾ ਨੂੰ ਬਹੁਤ ਰਗੜਾ ਦੇ ਰਹੀਆਂ ਸੀ। ਯੂਰਪੀਅਨ ਯੂਨੀਅਨ ਦੇਖੋ ਕਾਰਸ ਦੇ ਉੱਤੇ ਕੀ ਕਰਦੀ ਸੀ, ਆਲਰੇਡੀ ਉਹਨਾਂ ਨੇ ਡ੍ਰੌਪ ਕਰ ਦਿੱਤਾ ਹੈ। ਆਈ ਥਿੰਕ ਹੁਣ ਇਹ ਟਰੰਪ ਦੇ ਕੱਲ ਦੇ ਲਫ਼ਜ਼ ਨੇ, ਆਈ ਥਿੰਕ ਆਈ ਹਰਡ that India just a little while ago is going to be dropping its tariff very substantially. I said, why didn't somebody do this a long time ago? A lot of countries are going to be dropping their tariffs. ਉਹਨੇ ਕਿਹਾ ਇੰਡੀਆ ਮੈਨੂੰ ਹੁਣੇ ਹੀ ਲੱਗਿਆ ਵੀ ਬਹੁਤ ਸਾਰੀਆਂ ਆਪਣਾ ਜਿਹੜਾ ਅਮਰੀਕਨ ਚੀਜ਼ਾਂ ਦੇ ਉੱਤੇ ਟੈਰਿਫ ਲਾਉਂਦਾ ਸੀ ਘਟਾ ਰਿਹਾ। ਇਹ ਕਹਿੰਦਾ ਵੀ ਪਹਿਲਾਂ ਸੁੱਤੇ ਸੀ, ਪਹਿਲਾਂ ਕਿਉਂ ਨਹੀਂ ਕੀਤਾ ਬਈ। ਔਰ ਇਹੀ ਟੋਨ ਜਿਹੜੀ ਹੈ ਉਹ ਬੀਬੀ ਕੈਰੋਲਿਨ ਲਿਵਰਟੇ ਦੀ ਹੈ। ਔਰ ਉਹਨਾਂ ਨੇ ਇਹਨਾਂ ਦੇ ਆਪਣੀ ਪੀਟੀਆਈ ਨਿਊਜ਼ ਏਜੰਸੀ ਨੇ ਹੈਡਲਾਈਨ ਲਾਈ ਹੈ, ਇੰਡੀਆ ਚਾਰजेस 100% ਟੈਰਿਫਸ ਔਨ ਐਗਰੀਕਲਚਰ ਗੁੱਡਸ, ਟਾਈਮ ਫॉर ਰੈਸਿਪ੍ਰੋਸਿਟੀ, ਵਾਈਟ ਹਾਊਸ ਔਨ ਈਵ ਆਫ April 2 ਡੈਡਲਾਈਨ। ਈਵ ਹੈ April 2 ਦੀ। ਉਹਨੇ ਬੀਬੀ ਨੇ ਕਿਹਾ ਕੈਰੋਲਿਨ ਲਿਵਰਟੇ ਨੇ ਕਿ ਵੀ ਇਹ ਦੇਖੋ ਵੀ ਕਿੰਨੀਆਂ ਅਨਫੇਅਰ ਪ੍ਰੈਕਟਿਸਿਸ ਨੇ ਔਰ ਯੂਰਪੀਅਨ ਯੂਨੀਅਨ ਔਰ ਦੂਸਰੇ ਤਾਂ ਕਰ ਹੀ ਰਹੇ ਸੀ, ਇੰਡੀਆ ਦਾ ਹਾਲ ਦੇਖ ਲਓ ਕਿ ਵੀ ਉਹ ਜਿਹੜਾ ਸਾਡੇ ਉੱਤੇ ਜਿਹੜਾ ਸਾਡਾ ਕੋਈ ਮਾਲ ਉਹਨਾਂ ਦੇ ਜਾ ਨਹੀਂ ਸਕਦਾ ਐਗਰੀਕਲਚਰ ਪ੍ਰੋਡਕਟ, ਤੇ ਜਿਹੜਾ ਉਹ ਜੋ ਸਾਡਾ ਹੁੰਦਾ ਉਹਦੇ 'ਤੇ 100% ਕਿਉਂਕਿ ਉਹਨਾਂ ਨੇ ਲਾਇਆ ਹੋਇਆ। ਉਹਨੇ ਕਿਹਾ ਵੀ ਹੁਣ ਇਹ ਮੌਕਾ ਹੈ ਕਿ ਵੀ ਇਫ ਯੂ ਲੁੱਕ ਐਟ ਦਾ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਫਰੋਮ ਯੂਰਪੀਅਨ ਯੂਨੀਅਨ, ਅਮਰੀਕਨ ਡੇਅਰੀ 700% ਟੈਰਿਫ ਫਰੋਮ ਜਾਪਾਨ ਔਨ ਅਮਰੀਕਨ ਰਾਈਸ, ਫਿਰ ਕੈਨੇਡਾ ਦਾ ਉਹਨੇ ਜ਼ਿਕਰ ਕੀਤਾ, ਫਿਰ ਉਹਨੇ ਇੰਡੀਆ ਦਾ ਕੀਤਾ। ਉਹਨੇ ਕਿਹਾ ਵੀ ਇੰਡੀਆ ਤਾਂ ਸਾਡੇ ਪ੍ਰੋਡਕਟ ਨੂੰ ਜਿਹੜਾ ਉਹ ਵੜਨ ਨਹੀਂ ਦਿੰਦਾ ਐਗਰੀਕਲਚਰ ਨੂੰ। ਸੋ ਸਾਡਾ ਇਹ ਵੀ ਇੱਕ ਕੰਸਰਨ ਜ਼ਰੂਰ ਹੈ ਪੰਜਾਬ ਦੀ ਕਿਰਸਾਨੀ ਨੂੰ ਇਨ ਪਾਰਟਿਕੂਲਰ ਔਰ ਭਾਰਤ ਦੀ ਕਿਰਸਾਨੀ ਨੂੰ ਇਨ ਜਨਰਲ ਲੈ ਕੇ ਕਿ ਜੇ ਇਹਨਾਂ 24 ਘੰਟਿਆਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਇੰਡੀਆ ਤੇ ਪ੍ਰੈਸ਼ਰ ਹੈ, ਜਿਹਦੇ ਤੇ ਉਹ ਥੋੜਾ ਬਹੁਤ ਅੜਨ ਦੀ ਵੀ ਕੋਸ਼ਿਸ਼ ਕਰ ਰਹੇ ਨੇ, ਉਹ ਐਗਰੀਕਲਚਰ ਸੈਕਟਰ ਹੈ ਜਿਹਦੇ ਥੱਲੇ ਅੰਨ, ਦਾਣਾ, ਮਿਲਕ, ਦੂਜੇ ਤੀਜੇ। ਤੇ ਜੇ ਇਹਦੇ ਤੇ ਉਹਨਾਂ ਨੇ ਜਿਹੜਾ ਉਹ ਨੀਲ ਡਾਊਨ ਹੋ ਗਏ, ਗੋਡੇ ਟੇਕ ਦਿੱਤੇ, ਤੇ ਕਿਰਸਾਨੀ ਤਬਾਹ ਹੋ ਜਾਏਗੀ, ਪੰਜਾਬ ਦੀ ਵੀ ਹੋਏਗੀ, ਦੂਸਰੇ ਵੀ ਹੋਏਗੀ, ਕਿਉਂਕਿ ਅਮਰੀਕਨ ਪ੍ਰੋਡਕਟਸ ਦਾ ਮੁਕਾਬਲਾ ਨਹੀਂ ਕਰ ਸਕਦੇ ਚੀਪ, ਕਿਉਂਕਿ ਹੁਣ ਤੱਕ ਤਾਂ ਕਿਉਂਕਿ 100% ਟੈਰਿਫ ਲਾਣ ਕਰਕੇ ਉੱਥੇ ਮਹਿੰਗਾ ਸੀ, ਲੋਕਲ ਉਹਨਾਂ ਦਾ ਚੱਲਦਾ ਸੀ। ਫਿਰ ਇਹਨਾਂ ਦਾ ਸਾਰਾ ਇਹ ਨਹੀਂ ਹੈ ਇਕੱਲਾ ਪੰਜਾਬ, ਹੁਣ ਸਾਰੀ ਡੇਅਰੀ ਇੰਡਸਟਰੀ ਦੇ ਵਿੱਚ ਲੀਡ ਤਾਂ ਅਮੁਲ, ਬਟਰ ਔਰ ਦੂਜੇ ਤੋਂ ਲੈ ਕੇ ਸਾਰਾ ਉਹ ਤਾਂ ਪ੍ਰੋਜੈਕਟ ਹੀ ਗੁਜਰਾਤ 'ਚ ਹੈ। ਔਰ ਇਹ ਈਵਨ ਲੌਂਗ ਟਰਮ ਕਿਉਂਕਿ ਜੇ ਅਮਰੀਕਨ ਪ੍ਰੋਡਕਟ ਉੱਥੇ ਪਹੁੰਚ ਗਿਆ ਜਿਹੜਾ ਉਹ ਤਾਂ ਉਹਨਾਂ ਦਾ ਬਿਲਕੁਲ ਕਿਰਸਾਨੀ ਦਾ ਬੇੜਾ ਗਰਕ, ਸੁਸਾਈਡਸ ਵੀ ਹੋਣਗੇ, ਲੋਕ ਕਿਸਾਨ ਸੜਕਾਂ ਦੇ ਉੱਤਰ ਆਉਣਗੇ। ਸੋ ਲੈਟ ਵੀ ਸੀ, ਕੱਲ ਅਸੀਂ ਬੈਠ ਕੇ ਜ਼ਿਕਰ ਕਰ ਰਹੇ ਹੋਵਾਂਗੇ ਕਿ ਵੀ ਟਰੰਪ ਸਾਹਿਬ ਨੇ ਇਹ ਵੀ ਹੋ ਸਕਦਾ ਅਖੀਰ ਤੇ ਕਹਿਣ ਵੀ ਮਾਰੇ ਨਾਲੋਂ ਭਜਾਇਆ ਚੰਗਾ, ਵੀ ਪਹਿਲਾਂ ਹੀ ਭੱਜ ਗਏ ਨੇ, ਹੁਣ ਕਾਹਨੂੰ ਮਾਰਨਾ, 1 ਮਹੀਨਾ ਹੋਰ ਦੇ ਦੇਣਗੇ ਵੀ ਕਰ ਲਓ, ਫਿਰ ਆਤੇ ਹੈ, ਫਿਰ ਦੇਖ ਲੈਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤੇ ਤੋਂ ਬਾਅਦ।
ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮ ਅਤੇ ਉਹਨਾਂ ਦਾ ਜ਼ਰ ਖਰੀਦ ਮੀਡੀਆ ਇਸ ਗੱਲ ਦੀਆਂ ਖੁਸ਼ੀਆਂ ਮਨਾ ਰਿਹਾ ਹੈ ਕਿ ਨਿਊਯਾਰਕ ਦੇ ਕੋਰਟ ਨੇ ਅਜੀਤ ਡੋਵਲ ਦੇ ਖਿਲਾਫ TNR ਮੁੱਦੇ ਤੇ ਜੋ ਸੰਮਨ ਕੱਢੇ ਸਨ ਉਹ ਉਸ ਨੂੰ ਸਰਵ ਨਹੀਂ ਹੋਏ। ਸੋ ਹਾਲਾਂਕਿ ਇਹ ਮਾਮਲਾ ਕੋਰਟ ਦੇ ਵਿਚਾਰਾਧੀਨ ਹੈ, ਲੇਕਿਨ ਅਸੀਂ ਭਾਰਤੀ ਹਾਕਮਾਂ ਨੂੰ ਪੰਜਾਬੀ ਦਾ ਇਹ ਅਖਾਣ ਯਾਦ ਕਰਵਾਈਏ ਕਿ ਆਖਿਰ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ 'ਚ ਇੱਕ ਪਾਸੇ ਜਿਹੜੀ ਟੈਰਿਫ ਵਾਰ ਇਸ ਵੇਲੇ ਚੱਲ ਰਹੀ ਹੈ ਸਾਰੇ ਪਾਸੇ, ਕੱਲ ਉਸ ਦਾ ਫਾਈਨਲ ਲਿਬਰੇਸ਼ਨ ਡੇ ਹੈ। ਇਹ ਟਰਮ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤੀ, ਅਮਰੀਕਾ ਦਾ ਲਿਬਰੇਸ਼ਨ ਡੇ ਹੈ ਔਰ ਇਸ ਨੇ ਦੁਨੀਆ ਨੂੰ ਜਿਹੜਾ ਉਹ ਕਾਫੀ ਇਹ ਕਹੀਏ ਕਿ ਵੀ ਇੱਕ ਡੀਕ 'ਚ ਰੱਖਿਆ ਹੋਇਆ ਵੀ ਕਿਸ ਪਾਸੇ ਨੂੰ ਗੱਲ ਜਾਏਗੀ। ਇਸ 'ਚੋਂ ਨਵੇਂ ਵਪਾਰਕ ਰਿਸ਼ਤੇ ਵੀ, ਨਵੀਆਂ ਸਾਂਝਾਂ ਵੀ ਔਰ ਲੌਂਗ ਟਰਮ ਸਟੇਬਿਲਿਟੀ ਵੀ, ਇੰਟਰਨੈਸ਼ਨਲ ਕਰੰਸੀ ਡਾਲਰ ਵਰਸਸ ਬ੍ਰਿਕਸ ਜਾਂ ਦੂਸਰਾ ਜੋ ਵੀ ਚੱਲ ਰਿਹਾ ਸੀ, ਕਿਉਂਕਿ ਇਹ ਡਿਪੈਂਡ ਕਰੇਗਾ ਕਿ ਕਿਸ ਲੈਵਲ ਤੱਕ ਇਹ ਜਿਹੜਾ ਹੈ ਕਿਵੇਂ ਪ੍ਰਭਾਵਿਤ ਹੁੰਦੀ ਹੈ ਅੱਡ-ਅੱਡ ਮੁਲਕਾਂ ਦੀ ਆਰਥਿਕਤਾ। ਸਾਡੇ ਲਈ ਇਹ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਨੂੰ ਇਸ ਮੁੱਦੇ ਦੇ ਉੱਤੇ ਕਾਫੀ ਝਟਕਾ ਮਿਲਿਆ ਔਰ ਅੱਗੋਂ ਵੀ ਕੱਲ ਵੀ ਮਿਲਣ ਦੀਆਂ ਸੰਭਾਵਨਾਵਾਂ ਨੇ। ਆਲਰੇਡੀ ਜਿਵੇਂ ਉਹਨਾਂ ਦੀ ਸਟਾਕ ਮਾਰਕੀਟ ਕ੍ਰੈਸ਼ ਕੀਤੀ, ਆਲਮੋਸਟ 2% ਜਿਹੜੇ ਆ ਉਹ ਉੜ ਗਿਆ ਸਾਰਿਆਂ ਚੋਂ ਹੀ। ਇਹ ਦੱਸ ਰਿਹਾ ਵੀ ਉਹਨਾਂ ਨੇ ਜਿਹੜਾ ਇੱਕ ਹਵਾਈ ਕਿਲਾ ਬਣਾਇਆ ਹੋਇਆ ਸੀ ਆਪਣੇ ਆਪ ਨੂੰ, ਬੜੀ ਮਜ਼ਬੂਤ ਆਰਥਿਕਤਾ, ਤੇ ਕਦੇ ਚਾਈਨਾ ਦੇ ਬਰਾਬਰ ਜਿਹੜਾ ਇਨਵੈਸਟਮੈਂਟ ਹੋ ਰਿਹਾ ਸੀ ਕਿ ਚਾਈਨਾ ਚੋਂ ਕੱਢੋ, ਸਾਡੇ ਇਨਵੈਸਟ ਕਰੋ। ਔਰ ਇੱਥੇ ਆ ਕੇ ਇਹ ਮੋਦੀ ਇਹ ਡੇਅਰ ਕਰ ਰਿਹਾ ਸੀ ਕਹਿਣ ਦਾ ਕਿ ਜੀ ਟਰੰਪ ਦੀ ਪ੍ਰੈਜ਼ੈਂਸ ਕਿ ਜੀ ਇਹੀ ਸਲੋਗਨ ਹੈ, ਤੁਸੀਂ ਕਹਿੰਦੇ ਹੋ ਮੇਕ ਅਮਰੀਕਾ ਗ੍ਰੇਟ ਅਗੇਨ, ਤੇ ਮੈਗਾ ਤੇ ਮੀਗਾ ਅਸੀਂ ਕਹਿ ਰਹੇ ਹਾਂ ਮੇਕ ਇੰਡੀਆ ਗ੍ਰੇਟ ਅਗੇਨ। ਕਿਆ ਪਿੱਦੀ ਕਾ ਸ਼ੋਰਬਾ। ਉਹ ਹੁਣ ਜਿਹੜੀਆਂ ਨੇ ਲੱਤਾਂ ਕੰਬ ਰਹੀਆਂ ਨੇ, ਧੋਤੀਆਂ ਗਿੱਲੀਆਂ ਹੋਈਆਂ ਨੇ, ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਵੀ ਕੱਲ ਨੂੰ ਕੀ ਹੋਣਾ। ਉਸ ਤੋਂ ਪਹਿਲਾਂ ਹੀ ਜਿਹੜਾ ਉਹ ਉਹਨਾਂ ਦੇ ਜਿਹੜੇ ਆ ਪਸੀਨੇ ਛੁੱਟੇ ਹੋਏ ਨੇ ਜੀ। ਇਹਨਾਂ ਹਾਲਾਤਾਂ 'ਚ ਵੀ ਜਦੋਂ ਅਸੀਂ ਅਮਰੀਕਨ ਸਿਸਟਮ ਦੇਖਦੇ ਹਾਂ ਕਿ ਵੀ ਜੋ ਇੰਡੀਆ ਨੇ ਅਮਰੀਕਨ ਸੋਇਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹ ਵਰਕਾ ਖੋਲ੍ਹਿਆ ਆ ਕੇ, ਕਰ ਤਾਂ ਕਦੋਂ ਦੇ ਰਹੇ ਹੋਣੇ ਨੇ, ਕੀ ਕਰ ਰਹੇ ਸੀ, ਜਾਂ ਕੈਨੇਡਾ ਦੇ ਹਵਾਲੇ ਨਾਲ ਅਸੀਂ ਏਅਰ ਇੰਡੀਆ ਦਾ ਜ਼ਿਕਰ ਕਰਦੇ ਹਾਂ ਔਰ ਹਰਦੀਪ ਸਿੰਘ ਨਿੱਜਰ ਤੋਂ ਪਹਿਲਾਂ ਵੀ ਜਿਹੜਾ ਇਹਨਾਂ ਦਾ ਕੰਮ ਇਸ ਸਾਲ ਪਹਿਲਾਂ ਉਸ ਨੂੰ ਜਿਹੜਾ ਉਹਨਾਂ ਦੇ ਲਈ ਕੰਮ ਕਰਨ ਵਾਲਾ ਇੱਕ ਵਨ ਟਾਈਮ ਸੀ ਰਿਪਦਮਨ ਸਿੰਘ ਮਲਿਕ, ਉਹਦਾ ਵੀ ਇਵੇਂ ਹੀ ਕੋਲਡ ਬਲੱਡਡ ਮਰਡਰ ਜਿਹੜਾ ਉਹ ਕੀਤਾ ਗਿਆ। ਸੋ ਉਸ ਸਾਰੇ ਦੇ ਚੱਲਦੇ ਆ ਅਮਰੀਕਾ ਦਾ ਜਸਟਿਸ ਸਿਸਟਮ, ਜੁਡੀਸ਼ੀਅਲ ਸਿਸਟਮ ਜਿਹੜਾ ਉਹ ਆਪਣੀ ਚਾਲੇ ਤੁਰਿਆ ਹੋਇਆ। ਔਰ ਇਸ ਗੱਲ ਦਾ ਧਿਆਨ ਰਹੇ ਕਿ ਪੋਲੀਟੀਕਲੀ ਕੀ ਹੋ ਰਿਹਾ ਹੈ, ਵਾਈਟ ਹਾਊਸ ਕੀ ਹੁੰਦਾ ਹੈ, ਕੈਪੀਟਲ ਹਿੱਲ ਤੇ ਕੀ ਹੁੰਦਾ ਹੈ, ਜਿਹੜਾ ਵਿਦਨ ਅਮਰੀਕਨ ਲਾਅ ਹੈ ਉਹਦੀ ਜਿਹੜੀ ਹੈ ਉਹ ਕਾਰਵਾਈ ਉਹ ਪ੍ਰਭਾਵਿਤ ਨਹੀਂ ਹੁੰਦੀ ਇਹਦੇ ਨਾਲ। ਔਰ ਇਹੀ ਇੱਕ ਜਦੋਂ ਅਸੀਂ ਸਿਸਟਮ ਦੀ ਬਿਊਟੀ ਦੀ ਗੱਲ ਕਰਦੇ ਹਾਂ ਕਿ ਭਾਈ ਇੱਥੇ ਜੁਡੀਸ਼ਰੀ ਆਪਣਾ ਕੰਮ ਕਰਦੀ ਹੈ ਔਰ ਅਸੀਂ ਦੇਖਿਆ ਵੀ ਈਵਨ ਰਿਪਬਲਿਕਨ ਅਪਾਇੰਟਡ ਫੈਡਰਲ ਜੱਜਿਸ ਵੀ ਜਿਹੜੇ ਸੀ, ਜੇ ਉਹਨਾਂ ਨੇ ਐਗਜ਼ੈਕਟਿਵ ਆਰਡਰਸ ਤੇ ਜਿਹੜੀ ਆ ਰੋਕ ਲਾਈ ਜਾਂ ਕਿਸੇ ਨੇ ਫਿਰ ਇਹ ਨਹੀਂ ਕਿਹਾ ਕਿ ਵੀ ਇਹ ਤਾਂ ਜੀ ਉਹਨਾਂ ਦਾ ਬਣਾਇਆ ਹੋਇਆ ਸੀ, ਨਹੀਂ, ਉਦੋਂ ਉਹਨਾਂ ਨੇ ਜੁਡੀਸ਼ਰੀ ਦਾ ਕੰਮ ਹੈ ਉਹਨੇ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਨਾ ਹੈ। ਔਰ ਜਦੋਂ ਅਸੀਂ ਵਕੀਲਾਂ ਦੀ ਗੱਲ ਕਰਦੇ ਹਾਂ ਉਹ ਇਨਫੈਕਟ ਕਾਨੂੰਨ ਦੇ ਹਵਾਲੇ ਨਾਲ ਹੀ ਆਪਣਾ ਕੇਸ ਜੱਜ ਦੇ ਸਾਹਮਣੇ ਰੱਖ ਰਹੇ ਹੁੰਦੇ ਨੇ ਵੀ ਆਹ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ। ਹੁਣ ਅਸੀਂ ਦੇਖਦੇ ਹਾਂ ਵੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਕੀਤਾ ਅਮਰੀਕਨ ਏਜੰਸੀਆਂ ਨੇ, ਉਸ ਦਾ ਮੈਂ ਇੱਕ ਥੋੜ੍ਹਾ ਜਿਹਾ ਬੈਕਡ੍ਰੌਪ ਦੇਣਾ ਚਾਹੁੰਦਾ ਕਿ ਵੀ ਕਿਵੇਂ ਨਿਖਿਲ ਗੁਪਤੇ ਨੇ ਹਾਇਰ ਕੀਤਾ ਹਿਟਮੈਨ ਜਿਹੜਾ ਇਨਫੈਕਟ FBI ਦਾ ਕਵਰ ਏਜੰਟ ਸੀ। 1 ਲੱਖ ਦੇ ਵਿੱਚ ਸੌਦਾ ਹੋਇਆ। ਫਿਰ ਕਿਉਂਕਿ ਕਵਰ ਏਜੰਟ ਜਿਹੜੇ ਨੇ ਉਹਨਾਂ ਨੂੰ ਸੀ ਕਿ ਵੀ ਕੱਲ੍ਹ ਨੂੰ ਜੇ ਕੋਰਟ 'ਚ ਇਹਨਾਂ ਨੂੰ ਅਸੀਂ ਲਿਜਾਣਾ ਹੈ ਤੇ ਬੜੀ ਕੰਕਰੀਟ ਜਿਹੜੀ ਐਵੀਡੈਂਸ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਠੀਕ ਹੈ 1 ਲੱਖ 'ਚ ਅਸੀਂ ਕੰਮ ਕਰ ਦਿਆਂਗੇ, ਪਰ ਪਹਿਲਾਂ ਐਡਵਾਂਸ ਦਿਓ। ਇਹ ਡਿਸਾਈਡ ਹੋਇਆ ਕਿ ਜੀ $15,000 ਜਿਹੜਾ ਹੈ ਉਹ ਐਡਵਾਂਸ ਦਿੱਤਾ ਜਾਏਗਾ। ਹੁਣ ਉਹ ਐਡਵਾਂਸ ਡਿਲੀਵਰ ਕਰਨ ਬੰਦਾ ਆਇਆ ਔਰ ਉਹ ਫੋਟੋ ਵੀ ਸਾਹਮਣੇ ਆਈ ਹੈ ਕਿ ਜੀ ਉਹ ਡਾਲਰ ਜਿਹੜਾ ਉਹ ਦੇ ਰਿਹਾ, ਕਿਉਂਕਿ ਜਦੋਂ ਟਰਾਇਲ 'ਚ ਕੇਸ 'ਚ ਆਉਣਾ ਹੈ ਜਿਹੜੇ ਕੰਕਰੀਟ ਐਵੀਡੈਂਸ ਨੇ, ਇੱਕ ਤਾਂ ਚਲੋ ਆਡੀਓ ਵੀਡੀਓ ਰਿਕਾਰਡਿੰਗਸ ਹੋਣਗੀਆਂ ਲੇਕਿਨ ਇਹ ਤਾਂ ਕੰਕਰੀਟ ਸੀ। ਹੁਣ ਜਿਹਨੇ ਡਿਲੀਵਰ ਕੀਤਾ
ਕਿਉਂਕਿ ਇਹ ਸਾਰਾ ਅਜੇ ਤੱਕ ਜਦੋਂ ਤੱਕ ਟ੍ਰਾਇਲ 'ਚ ਨਹੀਂ ਜਾਂਦਾ ਉਹਨਾਂ ਦੇ ਨਾਂ ਤਾਂ ਸਾਹਮਣੇ ਨਹੀਂ ਆਉਂਦੇ। ਲੇਕਿਨ ਅੱਜ ਜਿਹੜੀ ਇੱਕ ਡਿਵੈਲਪਮੈਂਟ ਸਾਹਮਣੇ ਆਈ ਉਹ ਇਹ ਹੈ ਕਿ ਵੀ ਹੁਣ ਡੀਲ ਕੌਣ ਕਰ ਰਿਹਾ ਸੀ। ਉਧਰੋਂ ਜਿਹੜਾ ਨਾਂ ਵਿਕਾਸ ਯਾਦਵ ਦਾ ਇੰਡੀਆ ਨੇ ਵੀ ਮੰਨ ਲਿਆ, ਇਧਰ ਰਾਹ ਦਾ ਹਾਇਰ ਅਪ, ਇਧਰ ਨਿਖਲ ਗੁਪਤਾ ਸੀ। ਨਿਖਲ ਗੁਪਤਾ ਨੇ ਫਰਦਰ ਸਬ ਕੰਟਰੈਕਟ ਕੀਤਾ ਹੋਇਆ ਸੀ ਔਰ $15,000 ਕੌਣ ਡਿਲੀਵਰ ਕਰਨ ਆਇਆ ਉਹ ਅੱਜ ਜਿਹੜਾ ਜਦੋਂ ਉਹਨਾਂ ਨੇ ਇਹ ਲਾਅ ਇਨਫੋਰਸਮੈਂਟ ਵਾਲਿਆਂ ਨੇ ਜੱਜ ਦੇ ਸਾਹਮਣੇ ਐਕਟਿੰਗ ਯੂਨਾਈਟਿਡ ਸਟੇਟਸ ਅਟਾਰਨੀ ਨੇ ਇਹ ਪਾਈ ਹੈ ਜਿਹੜੀ ਹੈ ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਸਾਹਮਣੇ ਕਿ ਅਸੀਂ ਇਸ ਨੂੰ ਜਿਹੜਾ $15,000 ਹੈ ਇਸ ਨੂੰ ਅਸੀਂ ਫॉरफिट ਕਰਨਾ ਜ਼ਬਤ ਕਰਨਾ ਚਾਹੁੰਦੇ ਕਿਉਂਕਿ ਰਿਕਾਰਡ ਤਾਂ ਸ਼ੋ ਹੋਇਆ ਪਰ ਇਹ ਕਿੱਥੋਂ ਆਇਆ ਕੀ ਔਰ ਉਹਦੇ 'ਚ ਇਹ ਜ਼ਰੂਰੀ ਹੁੰਦਾ ਹੈ ਕਿ ਵੀ ਤੁਸੀਂ ਇਹ ਸਬਮਿਟ ਕਰਦੇ ਹੋ ਵੀ ਕਿਹਦੇ ਤੋਂ ਆਇਆ। ਸੋ ਜਿਹੜਾ ਜਿਹਨੇ ਡਿਲੀਵਰ ਕੀਤੇ 15,000 ਉਸ ਦਾ ਜਿਹੜਾ ਨਾਂ ਦਿੱਤਾ ਗਿਆ ਹਾਲਾਂ ਇਹ ਜਿਹੜੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਕਵਰਡ ਆਈਡੈਂਟੀਟੀ ਹੈ GS ਔਰ ਉਹਨਾਂ ਨੇ ਇਹ ਕਿਹਾ ਗਵਰਨਮੈਂਟ ਫॉरफिचर ਬਿੱਲ ਆਫ ਪਾਰਟਿਕੂਲਰਸ ਇਹ ਉਹਨਾਂ ਦੇ ਮੈਥਿਊ ਪੋਡੋਲਸਕੀ ਨੇ ਐਕਟਿੰਗ ਯੂਨਾਈਟਿਡ ਸਟੇਟਸ ਅਟਾਰਨੀ ਨੇ ਫਾਈਲ ਕੀਤਾ ਕਿ ਵੀ ਇਹ ਜਿਹੜੀ ਅਸੀਂ ਇਹ ਨੋਟਿਸ ਦੇ ਰਹੇ ਹਾਂ ਕਿ ਪ੍ਰਾਪਰਟੀ ਜਿਹੜੀ ਹੈ ਸਬਜੈਕਟ ਟੂ ਫॉरफिचर ਐਜ਼ ਅ ਰਿਜ਼ਲਟ ਆਫ ਦਾ ਆਫੈਂਸਿਸ ਡਿਸਕ੍ਰਾਈਬਡ ਇਨ ਕਾਊਂਟਸ 1 ਉਸ ਪੂਰੇ ਉਹਦਾ ਟੈਕਨੀਕਲ ਡਿਟੇਲ ਹੈ। ਉਹਨਾਂ ਨੇ ਕਿਹਾ ਕਿ $15,000 ਇਨ ਯੂਨਾਈਟਿਡ ਸਟੇਟਸ ਕਰੰਸੀ ਸੀਜ਼ਡ ਔਨ ਐਰ ਅਬਾਊਟ June 9, 2023 ਇਹ 9 ਜੂਨ ਨੂੰ ਜਿਹੜਾ ਹੈ ਇਹ ਸੁਪਾਰੀ ਦਿੱਤੀ ਗਈ ਜਿਹਦਾ ਇੱਕ ਪਹਿਲੀ ਕਿਸ਼ਤ ਲੱਖ ਰੁਪਏ ਦੀ ਡੀਲ ਹੋਈ 15,000 ਦਿੱਤਾ ਗਿਆ ਔਰ ਉਹਨਾਂ ਨੇ ਕਿਹਾ ਫਰੋਮ ਐਨ ਇੰਡੀਵਿਜੂਅਲ GS ਔਰ ਇਨ ਦਾ ਏਰੀਆ ਆਫ 27th ਸਟਰੀਟ ਐਂਡ 11th ਐਵਨਿਊ ਇਨ ਨਿਊਯਾਰਕ ਉਹਨਾਂ ਨੇ ਇਸ ਦੀ ਫॉरफिचर ਦਾ ਪਾਇਆ। ਸੋ ਇਹ ਇੱਕ ਸਾਹਮਣੇ ਨਿਕਲ ਕੇ ਆਉਂਦੀ ਹੈ ਸੱਚਾਈ ਕਿ ਵੀ ਇਹ GS ਨਾਂ ਦੇ ਜਿਹੜਾ ਜਿਹਦੀ ਆਈਡੈਂਟੀਟੀ ਹੈ ਉਹਨੇ $15,000 ਜਿਹੜਾ ਉਹ ਦਿੱਤਾ ਔਰ ਇਹ ਜ਼ਾਹਰ ਹੈ ਕਿ ਇੰਡੀਅਨ ਕੌਂਸੂਲੇਟ ਨਿਊਯਾਰਕ ਜਾਂ ਇੰਡੀਅਨ ਐਮਬੈਸੀ ਵਾਸ਼ਿੰਗਟਨ ਦਾ ਬੰਦਾ ਹੋਏਗਾ ਇਹ ਟ੍ਰਾਇਲ ਦੇ ਵਿੱਚ ਸਾਹਮਣੇ ਜਾਏਗਾ। ਬਿਲਕੁਲ। ਦੂਸਰੇ ਪਾਸੇ ਜਦੋਂ ਪਿਛਲੇ ਦਿਨਾਂ 'ਚ ਮੋਦੀ ਆਇਆ ਟਰੰਪ ਦੇ ਇਨੋਗਰੇਸ਼ਨ ਵੇਲੇ ਤਾਂ ਉਹਨੂੰ ਨਹੀਂ ਸੀ ਸੱਦਿਆ ਗਿਆ ਲੇਕਿਨ ਉਸ ਤੋਂ ਬਾਅਦ ਜਦੋਂ ਹੈਡ ਆਫ ਸਟੇਟਸ ਆਏ ਜਾਪਾਨ ਦਾ ਆਇਆ ਔਰ ਨੇਤਨਯਾਹੂ ਆਇਆ ਔਰ UK ਦਾ ਆਇਆ ਦੈਨ ਮੋਦੀ ਦੀ ਵਾਰੀ ਵੀ ਆਈ। ਸੋ ਇਸ 'ਚ ਜਿਹੜਾ ਇਹ ਸਾਰਾ ਕਿਉਂਕਿ 12 ਫਰਵਰੀ ਨੂੰ ਜਿਹੜਾ ਜਦੋਂ ਮੋਦੀ UN ਦੇ ਵੇਲੇ ਆਇਆ ਸੈਸ਼ਨ ਵੇਲੇ ਉਦੋਂ ਅਜੀਤ ਡੋਵਾਲ ਨਾਲ ਨਹੀਂ ਸੀ ਆਇਆ ਕਿਉਂਕਿ ਇੱਕ ਪਾਸੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਫੈਡਰਲ ਕੋਰਟ 'ਚ ਕ੍ਰਿਮੀਨਲ ਕੇਸ ਚੱਲ ਰਿਹਾ ਦੂਸਰੇ ਪਾਸੇ ਸਿੱਖਸ ਫਾਰ ਜਸਟਿਸ ਨੇ ਇਸ ਸਾਰੇ ਦੇ ਉੱਤੇ ਡੈਮੇਜ ਕੇਸ ਪਾਇਆ ਹੋਇਆ ਜਿਹਦੇ 'ਚ ਅਜੀਤ ਡੋਵਾਲ ਨੂੰ ਵੀ ਨੇਮ ਕੀਤਾ ਹੋਇਆ ਅਲੋਂਗ ਵਿਦ ਦਾ ਅਦਰਸ ਔਰ ਉਦੋਂ ਇਹ ਸਾਰੇ ਮੀਡੀਆ ਨੇ ਇੰਟਰਨੈਸ਼ਨਲੀ ਕਿਹਾ ਸੀ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਮੁਲਕ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਉਹ ਪ੍ਰਾਈਮ ਮਿਨਿਸਟਰ ਦੇ ਨਾਲ ਨਹੀਂ ਆਇਆ ਕਿਉਂਕਿ ਉਹਨੂੰ ਸੀ ਕਿ ਵੀ ਮੈਨੂੰ ਸਮਨ ਸਰਵ ਕੀਤੇ ਜਾਣੇ ਨੇ ਔਰ ਅਰੈਸਟ ਵੀ ਹੋ ਸਕਦੀ ਹੈ ਉਹ ਸਾਰੇ ਦੇ ਵਿੱਚ। ਹੁਣ ਦੂਸਰੀ ਵਾਰ ਜਦੋਂ ਇਹ ਮੋਦੀ ਟਰੰਪ ਦੇ ਵੇਲੇ ਇਸ 12 ਫਰਵਰੀ 12-13 ਨੂੰ ਆਇਆ ਤੇ ਇਹ ਬਹੁਤ ਬਾਅਦ 'ਚ ਹੀ ਸਾਹਮਣੇ ਆਈ ਗੱਲ ਜਦੋਂ ਉਹਦੀ ਪਿਕਚਰ ਇੱਕ ਸਾਹਮਣੇ ਆਈ ਔਰ ਆਲਮੋਸਟ ਮੇਰਾ ਖਿਆਲ ਆ ਉਹ ਲੈਂਡ ਹੀ ਜਾ ਹੀ ਰਿਹਾ ਸੀ ਕਿ ਜੀ ਅਜੀਤ ਡੋਵਾਲ ਵੀ ਮੋਦੀ ਦੇ ਨਾਲ ਆਇਆ ਲੇਕਿਨ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਵੀ ਜਿਹੜੇ ਸੰਮਣ ਸੀ ਇਹ ਸਿੱਖਸ ਫਾਰ ਜਸਟਿਸ ਵੱਲੋਂ ਕਿਹਾ ਗਿਆ ਕਿ ਵੀ ਉਸ ਨੂੰ ਸੰਮਣ ਜਿਹੜੇ ਨੇ ਸਰਵ ਕੀਤੇ ਗਏ ਹਾਲਾਂ ਇਨ ਪਰਸਨ ਜਿੱਥੇ ਉਹ ਬਲੇਅਰ ਹਾਊਸ ਠਹਿਰਿਆ ਸੀ ਉਹ ਨਹੀਂ ਲੈ ਸਿਕਿਉਰਿਟੀ ਵਾਲੇ ਸੀ ਉਹਦੇ ਨੇੜੇ ਕਾਫੀ ਸ਼ਾਪ ਸੀ ਉੱਥੇ ਕਰ ਦਿੱਤਾ ਵੀ ਅਸੀਂ ਜਿਹੜਾ ਪ੍ਰੋਸੀਜਰ ਹੇਗ ਕਨਵੈਨਸ਼ਨ ਦੇ ਥੱਲੇ ਹੁੰਦਾ ਹੈ ਜਾਂ ਜੋ ਅਮਰੀਕਨ ਲਾਅ ਦੇ ਥੱਲੇ ਹੁੰਦਾ ਹੋਏਗਾ ਉਹਦੇ ਮੁਤਾਬਕ ਸਮਨਸ ਜਿਹੜੇ ਨੇ ਉਹ ਸਰਵ ਕਰ ਦਿੱਤੇ ਗਏ। ਹੁਣ ਜ਼ਾਹਰ ਹੈ ਵੀ ਅਦਾਲਤਾਂ ਦਾ ਇੱਕ ਆਪਣਾ ਪੈਟਰਨ ਹੁੰਦਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੀਤ ਡੋਵਾਲ ਔਨ ਦਾ ਰਨ ਹੈ ਪਹਿਲੀ ਵਾਰ ਉਹਦਾ ਨਾਂ ਆਉਣਾ ਹੁਣ ਵੀ ਬਿਲਕੁਲ ਗੁਪਤ ਰੱਖ ਕੇ ਔਰ ਜਿਸ ਅੰਦਾਜ਼ ਦੇ ਵਿੱਚ ਉਹ ਸਲਿਪ ਆਊਟ ਕੀਤਾ ਲੇਕਿਨ ਜਦੋਂ ਅੱਜ US ਕੋਰਟ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਆਪਣਾ ਕ੍ਰਾਈਟੇਰੀਆ ਜੋ ਹੈ ਕਿ ਵੀ ਉਹਨੂੰ ਸਮਨ ਡਿਲੀਵਰ ਕਰਨਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਨ ਪਰਸਨ ਜਾਂ ਐਪਰੋਪਰੀਏਟ ਨਹੀਂ ਸੀ ਤੇ ਇਸ ਦੇ ਉੱਤੇ ਭਾਰਤੀ ਮੀਡੀਆ ਕੱਛਾਂ ਵਜਾ ਰਿਹਾ PTI ਨਿਊਜ਼ ਏਜੰਸੀ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਸਾਡਾ ਮਕਸਦ ਠੀਕ ਜਾਂ ਗਲਤ ਸਾਬਤ ਕਰਨਾ ਨਹੀਂ ਹੈ ਉਹ ਤਾਂ ਅਦਾਲਤਾਂ 'ਚ ਜੇ ਨਹੀਂ ਹੋਇਆ ਸਿੱਖਸ ਫਾਰ ਜਸਟਿਸ ਉਹਦੀ ਹੋ ਸਕਦਾ ਹੈ
ਜਿਹੜੀ ਕਾਊਂਟਰ ਅਪੀਲ ਫਾਈਲ ਕਰੇ ਕਿ ਭਾਈ ਇਹ ਜਿਹੜਾ ਹੈ ਦਾ ਬੈਸਟ ਵੀ ਕੁਡ ਡੂ, ਵੀ ਉੱਥੇ ਉਹ ਡਿਲੀਵਰ ਨਹੀਂ ਕਰਦੇ, ਇੱਥੇ ਜਿਹੜਾ ਬੈਸਟ ਵੀ ਕੁਡ ਡੂ ਵਾਸ ਕਿ ਵੀ ਅਸੀਂ ਆਊਟਰੀਚ ਕੀਤਾ, ਇਹ ਲੀਗਲ ਹੋਏਗੀ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਆਪਣੇ ਆਪ 'ਚ ਕਿੰਨੇ ਘਬਰਾਏ ਹੋਏ ਨੇ, ਕਿੰਨੇ ਖੌਫ 'ਚ ਨੇ ਕਿ ਇਹ ਜਿਹੜਾ ਮਾੜਾ ਜਿਹਾ ਕੋਰਟ ਵੱਲੋਂ ਇਹ ਕਹਿਣਾ ਕਿ ਵੀ ਇਹਨੂੰ ਅਸੀਂ ਨਹੀਂ ਮੰਨਦੇ ਕਿ ਵੀ ਡਿਲੀਵਰ ਹੋਏ। PTI ਨੇ ਖਬਰ ਬਣਾਈ, US ਕੋਰਟ ਰਿਜੈਕਟਸ ਖਾਲਿਸਤਾਨੀ ਸੈਪਰੇਟਿਸਟ ਪੰਨੂ's claim that complaint served on NSA Dover during a Washington visit। और US ਕੋਰਟ ਨੇ ਜੋ ਕਿਹਾ ਉਹ ਇਸੇ ਲਾਈਨ ਦੇ ਉੱਤੇ ਹੀ ਹੈ। ਫਿਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਬਈ ਇਹ ਜਿਹੜਾ ਕਲੇਮ ਕੀਤਾ ਗਿਆ ਸੀ ਕਿ ਜੀ ਫੈਬਰੂਰੀ 12-13 ਨੂੰ ਜਿਹੜਾ ਉਹ ਕੀਤਾ ਗਿਆ, ਔਰ ਉਹਦੇ 'ਚ ਜਿਹੜਾ ਉਹਨਾਂ ਨੇ ਜੈਨੂਅਲੀ ਕਿਹਾ ਵੀ ਪਹਿਲੇ ਇੰਸਟਾਂਸ ਵੇਲੇ 12 ਫਰਵਰੀ ਨੂੰ ਇਹ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬਲੇਅਰ ਹਾਊਸ 'ਚ, ਜਿਹੜਾ ਪ੍ਰੈਜ਼ੀਡੈਂਟ ਗੈਸਟ ਹਾਊਸ 'ਚ ਡੋਵਲ ਠਹਿਰਿਆ ਹੋਇਆ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਉੱਥੇ ਸਿਗਨੀਫਿਕੈਂਟ ਸਿਕਿਉਰਿਟੀ ਸੀ, ਬੈਰੀਕੇਡ ਸੀ, ਸੋਲਿਡ ਚੈੱਕ ਪੁਆਇੰਟ ਸੀ, ਜਿਹਨੂੰ ਸੀਕ੍ਰੇਟ ਸਰਵਿਸ ਏਜੰਟ ਜਿਹੜੇ ਨੇ ਉਹ ਗਾਰਡ ਕਰ ਰਹੇ ਸੀ। ਤੇ ਜਿਹੜੇ ਇੰਡੀਵਿਜੂਅਲਸ ਨੇ ਉਹ ਸਰਵ ਕਰਨੇ ਸੀ, ਉਹਨਾਂ ਨੇ ਇੱਕ ਏਜੰਟ ਨੂੰ ਅਪਰੋਚ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਸਾਡੇ ਕੋਲ ਲੀਗਲ ਡਾਕੂਮੈਂਟ ਨੇ, ਅਸੀਂ ਡੋਵਲ ਨੂੰ ਸਰਵ ਕਰਨਾ ਚਾਹੁੰਦੇ ਕਿਉਂਕਿ ਹੀ ਹੈਡ ਏ ਕੋਰਟ ਆਰਡਰ ਪਰਮਿਟਿੰਗ ਸਰਵਿਸ ਆਫ ਦਾ ਡਾਕੂਮੈਂਟਸ ਔਨ ਐਨੀ ਮੈਂਬਰ ਆਫ ਦਾ ਸੀਕ੍ਰੇਟ ਸਰਵਿਸ ਪ੍ਰੋਵਾਈਡਿੰਗ ਸਿਕਿਉਰਿਟੀ ਡਿਊਰਿੰਗ ਦਾ NSA ਸਟੇ। ਉਹਨਾਂ ਨੇ ਜੈਨੂਅਨ ਕੀਤਾ ਔਰ ਉਹਨੇ ਸੀਕ੍ਰੇਟ ਸਰਵਿਸ ਏਜੰਟ ਨੂੰ ਕਾਪੀ ਵੀ ਦਿਖਾਈ ਕੋਰਟ ਆਰਡਰ ਦੀ, ਪਰ ਉਸ ਏਜੰਟ ਨੇ ਕੋਈ ਵੀ ਡਾਕੂਮੈਂਟ ਐਕਸੈਪਟ ਕਰਨ ਤੋਂ ਰਿਫਿਊਜ਼ ਕੀਤਾ ਔਰ ਉਹਨੇ ਉਹਨੂੰ ਕਿਹਾ ਜਿਹੜਾ ਡਿਲੀਵਰਿੰਗ ਲਈ ਗਿਆ ਸੀ ਕਿ ਵੀ ਤੂੰ ਇੱਥੋਂ ਚਲਾ ਜਾ, ਟੂ ਲੀਵ ਦਾ ਚੈੱਕ ਪੁਆਇੰਟ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਉਹਨੂੰ ਤਾਂ ਹਾਇਰ ਕੀਤਾ ਹੋਇਆ ਸੀ ਟੂ ਡਿਲੀਵਰ ਦਾ ਕੰਪਲੇਂਟ, ਉਹਨੂੰ ਉਹ ਇਸ ਲਈ ਉਹਨੇ ਉੱਥੋਂ ਚਲਾ ਗਿਆ ਕਿਉਂਕਿ ਉਹਨੂੰ ਡਰ ਸੀ ਕਿ ਵੀ ਜੇ ਮੈਂ ਨਾ ਗਿਆ ਤਾਂ ਮੈਨੂੰ ਅਰੈਸਟ ਕੀਤਾ ਜਾ ਸਕਦਾ। ਫਿਰ ਅਗਲੇ ਦਿਨ, ਇਹ ਪਹਿਲਾ ਅਟੈਂਪਟ 12 ਫਰਵਰੀ ਨੂੰ ਹੋਇਆ, ਫਿਰ ਨੈਕਸਟ ਡੇ 13 ਫਰਵਰੀ ਨੂੰ ਇੱਕ ਹੋਰ ਇੰਡੀਵਿਜੂਅਲ ਨੇ ਵੀ ਉਸ ਨੂੰ ਬਲੇਅਰ ਹਾਊਸ ਦੇ ਵਿੱਚ ਇਹ ਜਿੱਥੇ ਠਹਿਰਿਆ ਸੀ ਅਜੀਤ ਡੋਵਲ ਸਰਵ ਕਰਨ ਦੀ ਕੋਸ਼ਿਸ਼ ਕੀਤੀ, ਪਰ 3 ਜਿਹੜੇ ਸੀਕ੍ਰੇਟ ਸਰਵਿਸ ਏਜੰਟ ਸੀ ਜਿਨ੍ਹਾਂ 'ਚ ਸਾਰਜੈਂਟ ਵੀ ਸੀ, ਉਹਨਾਂ ਨੇ ਉਹਨੂੰ ਚੈੱਕ ਪੁਆਇੰਟ ਦੇ ਉੱਤੇ ਬਲੇਅਰ ਹਾਊਸ ਦੇ ਬਾਹਰ ਰਿਫਿਊਜ਼ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਨਾ ਕੋਈ ਡਾਕੂਮੈਂਟ ਐਕਸੈਪਟ ਕਰਨੇ ਨੇ, ਨਾ ਅਸੀਂ ਤੁਹਾਨੂੰ ਅੱਗੇ ਜਾਣ ਦੇਣਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਉਹ ਜਿਹੜਾ ਸਰਵਿਸ ਡਾਕੂਮੈਂਟ ਸੀ ਉਹ ਇਨ ਫਰੰਟ ਆਫ ਦੈਮ ਉਹਨਾਂ ਨੂੰ ਕਰਕੇ ਰੱਖਣੇ ਚਾਹੇ। ਤੇ ਏਜੰਟਸ ਨੇ ਕਿਹਾ ਕਿ ਵੀ ਜੇ ਤੁਸੀਂ ਇੱਥੇ ਵੀ ਰੱਖੇ ਤਾਂ ਅਸੀਂ ਤੁਹਾਨੂੰ ਅਰੈਸਟ ਕਰ ਲਾਂਗੇ। ਫਿਰ ਉਹਨਾਂ ਕੋਲ ਕੋਈ ਚੋਇਸ ਨਹੀਂ ਸੀ, ਉਹਨਾਂ ਨੇ ਜਿਹੜੇ ਡਿਲੀਵਰ ਕਰਨ ਗਏ ਸੀ ਉਹਦੇ ਨੇੜੇ ਜਿਹੜੇ ਨੇ ਕਾਫੀ ਸਟੋਰ ਸੀ ਨੀਅਰ ਬਲੇਅਰ ਹਾਊਸ ਦੇ, ਉੱਥੇ ਰੱਖ ਕੇ ਉਹਨਾਂ ਨੇ ਸੀਕ੍ਰੇਟ ਸਰਵਿਸ ਏਜੰਟਸ ਨੂੰ ਕਿਹਾ ਕਿ ਉੱਥੋਂ ਤੁਸੀਂ ਲੈ ਲਓ। ਔਰ ਇਹੀ ਕਲੇਮ ਜਿਹੜਾ ਇਹ ਫੈਕਚੁਅਲ ਉਹਨਾਂ ਨੇ ਜੋ 12 ਤੇ 13 ਫਰਵਰੀ ਨੂੰ ਹੋਇਆ, ਪਰ ਕੋਰਟ ਨੇ ਇਹਨੂੰ ਹਾਲ ਦੀ ਘੜੀ ਮੰਨਣ ਤੋਂ ਨਾ ਕੀਤੀ ਹੈ। ਲੇਕਿਨ ਤੁਸੀਂ ਬਿਲਕੁਲ ਠੀਕ ਕਿਹਾ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ, ਕਿ ਅਲਟੀਮੇਟਲੀ ਇੱਕ ਵਾਰੀ ਡਰਦਾ ਨਹੀਂ ਵੜਿਆ, ਦੂਸਰੀ ਵਾਰੀ ਚੋਰੀ ਛਿਪੇ ਜਿਹੜਾ ਉਹ ਆਇਆ, ਤੇ ਕੋਰਟ ਵੀ ਜਦੋਂ ਤੀਜਾ ਮੌਕਾ ਬਣੇਗਾ ਫਿਰ ਅਜੀਤ ਡੋਵਲ ਜਿਹੜਾ ਉਹ ਯਕੀਨ ਰੱਖੇ ਕਿ ਵੀ ਇਸ ਵਾਰ ਭਾਵੇਂ ਉੱਤੋਂ ਦੀ ਨਾ ਸੁੱਟਣੇ ਪੈਣ ਉਹਦੇ ਜਾਂ ਦਰਵਾਜ਼ੇ ਦੇ ਥੱਲੋਂ ਦੀ ਜ਼ਰੂਰ ਸਰਵ ਹੋਣਗੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। बार पराए बैसना साईं मुझे न दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ
ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਕੌਮੀ ਜਰਨੈਲ ਭਾਈ ਮਹਿਲ ਸਿੰਘ ਜੀ ਬੱਬਰ ਪਾਕਿਸਤਾਨ ਦੀ ਧਰਤੀ ਤੇ ਵਾਹਿਗੁਰੂ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਅਤੇ ਜਲਾਵਤਨੀ ਵਿੱਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਸੇਵਾ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠ ਤੇ ਭੋਗ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਬੜੀ ਤੇਜ਼ੀ ਨਾਲ ਹਿੰਦੂਤਵੀ ਰਾਸ਼ਟਰ ਬਣਨ ਵੱਲ ਵੱਧ ਰਿਹਾ ਹੈ। ਆਰਐਸਐਸ ਦੇ ਮੋਹਨ ਭਾਗਵਤ ਤੋਂ ਬਾਅਦ ਦੂਸਰੇ ਨੰਬਰ ਦੇ ਆਗੂ ਦੱਤਾ ਤਰੀਆ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਸੀਂ ਆਪਣੇ ਵਰਕਰਾਂ ਨੂੰ ਖੋਲ੍ਹ ਦਿੰਦੇ ਹਾਂ ਕਿ ਉਹ ਮਥੁਰਾ ਅਤੇ ਕਾਸ਼ੀ ਦੀਆਂ ਮਸੀਤਾਂ ਨੂੰ ਮੰਦਰ ਬਣਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਨੇ। ਔਰ ਦੂਸਰੇ ਪਾਸੇ ਯੂਪੀ ਸਰਕਾਰ ਵੱਲੋਂ ਬਲਡੋਜ਼ਰ ਇਨਸਾਫ ਦੇ ਨਾਂ ਥੱਲੇ ਲਗਾਤਾਰਤਾ ਨਾਲ ਮੁਸਲਮਾਨਾਂ ਦੇ ਘਰ ਤੇ ਜਿਹੜੇ ਉਹਨਾਂ ਦੇ ਵਪਾਰਕ ਅਦਾਰੇ ਨੇ ਉਹ ਢਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਅਮਰੀਕਾ ਦਾ ਲਿਬਰੇਸ਼ਨ ਡੇ ਤਾਂ ਕੱਲ੍ਹ ਹੋਣਾ ਹੈ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਜੀ। ਹਾਲਾਂ ਲਿਬਰੇਸ਼ਨ ਜਿਹੜਾ ਲਫ਼ਜ਼ ਹੈ ਜਿਸ ਅੰਦਾਜ਼ 'ਚ ਬਹੁਤ ਸਾਰੇ ਡਿਸਕਸ ਕਰਦੇ ਨੇ, ਇਹਦੇ ਨਾਲੋਂ ਜ਼ਿਆਦਾ ਇਹ ਸੀ ਕਿ ਅਮਰੀਕਨ ਇੰਟਰਸਟ ਫਸਟ ਹੋਣਗੇ। ਲੇਕਿਨ ਦੂਸਰੇ ਪਾਸੇ ਜਦੋਂ ਮੋਹਨ ਭਾਗਵਤ ਨੇ 2014 ਦੇ ਵਿੱਚ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਤੇ ਉਹਨੇ ਇਹ ਕਿਹਾ ਸੀ ਪਹਿਲੀ ਪ੍ਰੈਸ ਕਾਨਫਰੰਸ ਕਿ 1000 ਸਾਲ ਦੀ ਗੁਲਾਮੀ ਤੋਂ ਬਾਅਦ ਹੁਣ ਹਿੰਦੂ ਰਾਸ਼ਟਰ ਆਜ਼ਾਦ ਹੋਇਆ। ਔਰ ਕੱਲਾ ਇਹੀ ਨਹੀਂ ਵੀ ਉਹਨਾਂ ਦਾ ਨੈਰੇਟਿਵ ਇਹ ਸੀ, ਈਵਨ ਇਹਨਾਂ ਦੀ ਜਿਹੜੀ ਪਲੇ ਗਰਲ ਜਿਹੜੀ ਮਾਊਥਪੀਸ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ, ਜਿਹੜੀ ਹਰ ਵੇਲੇ ਜਿਹੜਾ ਉਹ ਨਫ਼ਰਤ ਤੋਂ ਬਿਨਾਂ ਉਹਦੇ ਕੋਲ ਕੁਛ ਨਹੀਂ ਹੈ, ਉਹਨੇ ਤਾਂ ਆਪਣੇ ਅੱਡ-ਅੱਡ ਇੰਟਰਵਿਊਜ਼ ਦੇ ਵਿੱਚ ਹੀ ਕਿਹਾ ਕਿ ਵੀ ਭਾਰਤ ਦੀ ਆਜ਼ਾਦੀ ਤਾਂ 2014 'ਚ ਸ਼ੁਰੂ ਹੋਈ। ਨਹਿਰੂ ਜਾਂ ਗਾਂਧੀ ਜਾਂ ਦੂਜਿਆਂ ਨੂੰ ਕੋਈ ਕ੍ਰੈਡਿਟ ਦੇਣਾ ਨਹੀਂ ਬਣਦਾ, ਉਹ ਤਾਂ ਇੱਕ ਗੁਲਾਮੀ ਤੋਂ ਦੂਸਰਾ ਸੀ। ਇਹ ਤਾਂ ਸਾਡੀ ਆਜ਼ਾਦੀ ਜਿਹੜੀ ਹੈ ਉਹ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਹੀ ਭਾਰਤ ਜਿਹੜਾ ਉਹ ਆਜ਼ਾਦ ਹੋਇਆ। ਅੱਛਾ, ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਤੁਸੀਂ ਆਰਐਸਐਸ ਦਾ ਪਿਛੋਕੜ 100 ਸਾਲ ਪਹਿਲਾਂ, ਕਿਉਂਕਿ 2025 ਉਹ ਸਾਲ ਹੈ ਕਿ 100 ਸਾਲ ਹੋ ਗਏ ਨੇ ਆਰਐਸਐਸ ਨੂੰ ਹੋਂਦ 'ਚ ਆਇਆ। ਹਾਲਾਂ ਉਸ ਤੋਂ ਪਹਿਲਾਂ ਜੇ ਤੁਸੀਂ ਇਹਨਾਂ ਦੇ ਕਾਮਨ ਆਗੂ ਦੇਖੋ ਤੇ ਇਸ ਨੂੰ ਜਦੋਂ ਹਿੰਦੂ ਮਹਾਸਭਾ ਬਣੀ, ਮਦਨ ਮੋਹਨ ਮਾਲਵੀਆ ਉਹ ਕਾਂਗਰਸ 'ਚੋਂ ਹੀ ਨਿਕਲਿਆ ਸੀ। ਸਾਵਰਕਰ ਜਿਹੜਾ ਕਦੇ ਵੀ ਆਰਐਸਐਸ ਦਾ ਮੈਂਬਰ ਜਾਂ ਪ੍ਰਧਾਨ ਨਹੀਂ ਰਿਹਾ, ਜਿਵੇਂ ਬਹੁਤਿਆਂ ਨੂੰ ਲੱਗਦਾ ਵੀ ਸਾਵਰਕਰ, ਹਾਂ ਹਿੰਦੂ ਮਹਾਸਭਾ ਦਾ ਸਾਵਰਕਰ ਪ੍ਰਧਾਨ ਰਿਹਾ, ਲੇਕਿਨ ਇਹਨਾਂ ਦੀ ਇੱਕ ਆਪਣੀ ਅੰਡਰਸਟੈਂਡਿੰਗ ਆਪਣੇ ਲੈਵਲ ਤੇ ਸੀ। ਸਾਵਰਕਰ ਨੇ ਉਹ ਕੋਈ ਰਿਲੀਜੀਅਸ ਮੈਨ ਨਹੀਂ ਸੀ, ਬੁੱਤ ਪ੍ਰਸਤੀ ਦੇ ਵੀ ਖਿਲਾਫ ਸੀ, ਗਾਂ ਖਾਣ ਦੇ ਹੱਕ 'ਚ ਵੀ ਸੀ। ਔਰ ਬਹੁਤ ਸਾਰਾ ਉਹਦਾ ਐਸਾ ਕੁਛ ਹੈ ਜੇ ਸਾਵਰਕਰ ਦੀ, ਜਿਹਨੂੰ ਇਹ ਵੀਰ ਸਾਵਰਕਰ ਕਹਿੰਦੇ ਨੇ, ਉਹਦੀ ਹਕੀਕਤ ਸਾਹਮਣੇ ਜਦੋਂ ਹੁਣ ਅਰੁਣ ਸ਼ੌਰੀ ਇਹਨਾਂ ਦਾ ਇੰਡੀਅਨ ਐਕਸਪ੍ਰੈਸ ਦਾ ਐਡੀਟਰ ਵੀ ਰਿਹਾ ਲੰਬਾ ਵਕਤ, ਉਹਨੇ ਕਿਤਾਬ ਲਿਖੀ ਹੈ, ਬੜੀਆਂ ਚੀਕਾਂ ਪਵਾਈਆਂ ਉਹਨੇ, ਸਾਵਰਕਰ ਦੀ ਹਕੀਕਤ ਲਿਆਂਦੀ ਹੈ ਸਾਹਮਣੇ ਕਿ ਵੀ ਕਿਵੇਂ ਉਹ ਤਾਂ 12 ਵਾਰ ਮਾਫੀ ਮੰਗ ਕੇ ਵੀ ਨਿਕਲਿਆ ਔਰ ਅਖੀਰ 35 ਕੇ 40 ਰੁਪਏ ਬ੍ਰਿਟਿਸ਼ ਹਕੂਮਤ ਦੀ ਜਿਹੜੀ ਪੈਨਸ਼ਨ ਸੀ ਉਹ ਵੀ ਇੰਜੋਏ ਕਰਦਾ ਰਿਹਾ। ਗੋਲਵਲਕਰ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ, ਪਰ ਅੰਗਰੇਜ਼ਾਂ ਦਾ ਚਮਚੇ। ਆਰਐਸਐਸ ਦੀ ਕੋਈ, ਇਹਨਾਂ ਦਾ ਕੋਈ ਵਰਕਰ ਕਦੇ ਜੇਲ੍ਹ 'ਚ ਨਹੀਂ ਗਿਆ ਮੁਲਕ ਦੀ ਆਜ਼ਾਦੀ ਲਈ। ਸਾਵਰਕਰ ਵੀ ਜਿਹੜਾ ਉਹ ਅੰਗਰੇਜ਼ਾਂ ਦਾ ਪਿੱਠੂ। ਔਰ ਇਹਨਾਂ ਦੀ ਤੀਸਰਾ ਜਿਹੜਾ ਉਹ ਪੰਜਾਬ ਦਾ ਖਤਰਨਾਕ ਲਾਲਾ ਲਾਜਪਤ ਰਾਏ, ਜਿਹਨੂੰ ਜਿਹੜਾ ਮਰਿਆ ਤਾਂ ਉਹ ਟੀਵੀ ਦੇ ਨਾਲ ਔਰ ਉਹਨੂੰ ਲਾਠੀ ਨਾਲ ਮਰਿਆ ਤੇ ਭਗਤ ਸਿੰਘ ਐਂਡ ਕੰਪਨੀ ਇਸ ਕਿਸਮ ਦੇ ਲੋਕ ਫਾਹੇ ਚੜ੍ਹ ਗਏ। ਔਰ ਲਾਲਾ ਲਾਜਪਤ ਰਾਏ ਨੇ ਵੀ ਇਸ ਕਿਸਮ ਦਾ ਇਹ ਜਿਹੜੀ 2 ਨੇਸ਼ਨ ਥਿਊਰੀ ਜਿਹੜੀ ਬਾਅਦ 'ਚ ਮੁਹੰਮਦ ਅਲੀ ਜਿਨਾਹ ਦੇ ਖਾਤੇ 'ਚ ਪਾਈ ਜਾਂਦੀ ਹੈ, ਅਸਲ 'ਚ ਇਹ ਇਹਨਾਂ ਦਾ ਹੀ ਥਾਟ ਸੀ, ਜਿਹਦੇ 'ਚ ਲਾਜਪਤ ਰਾਏ, ਸਾਵਰਕਰ, ਮਦਨ ਮੋਹਨ ਮਾਲਵੀਆ ਔਰ ਬਾਅਦ 'ਚ ਗੋਲਵਲਕਰ ਐਂਡ ਕੰਪਨੀ। 47 ਤੋਂ ਬਾਅਦ ਆਰਐਸਐਸ ਨਿਕਲਿਆ ਆਪਣੇ ਸੋਸ਼ਲ
ਕੋਕੂਨ ਚੋਂ ਨਿਕਲ ਕੇ ਸਿਆਸੀ ਧਿਰ ਭਾਰਤੀ ਜਨਸੰਘ ਫਾਊਂਡ ਕੀਤਾ। ਉਹਨੂੰ ਕੋਈ ਬਹੁਤੀ ਪਜ਼ੀਰਾਈ ਨਹੀਂ ਮਿਲੀ। ਵਕਤ ਪਾ ਕੇ ਜੈ ਪ੍ਰਕਾਸ਼ ਨਾਰਾਇਣ ਸੀਨ ਤੇ ਆ ਗਿਆ। ਇੰਦਰਾ ਗਾਂਧੀ ਦੇ ਖਿਲਾਫ ਉਹਨੇ ਟੋਟਲ ਰੈਵੋਲੂਸ਼ਨ ਪੂਰਨ ਕ੍ਰਾਂਤੀ ਐਜੀਟੇਸ਼ਨ ਸ਼ੁਰੂ ਕੀਤੀ, ਜਿਹਦੇ 'ਚ ਸਾਰੀਆਂ ਵਿਰੋਧੀ ਧਿਰਾਂ ਇੱਕ ਝੰਡੇ ਥੱਲੇ ਆਈਆਂ ਔਰ ਉਹਦੇ ਥੱਲੇ ਭਾਰਤੀ ਜਨਸੰਘ ਬੀਜੇਪੀ ਬਣ ਗਿਆ। ਉਹਨੂੰ ਵੀ ਚੱਲਣ ਨਹੀਂ ਦਿੱਤਾ। ਵੀਪੀ ਸਿੰਘ ਨੂੰ ਕਾਸਟ ਜਿਹੜੀ ਮੰਡਲ ਕਮਿਸ਼ਨ ਰਿਪੋਰਟ ਦੇ ਮੁੱਦੇ ਤੇ ਬੀਜੇਪੀ ਨੇ ਡੀਰੇਲ ਕਰਕੇ ਔਰ ਖੁਦ ਬੀਜੇਪੀ ਦੇ ਬਣ ਕੇ ਔਰ ਫਿਰ ਇਹਨਾਂ ਨੇ 1990 ਤੱਕ ਪਹੁੰਚਦੇ ਐਕਸਟ੍ਰੀਮ। ਹਾਲਾਂਕਿ ਕਦੇ ਵੀ ਜਿਹੜਾ ਅਯੁੱਧਿਆ ਮੰਦਿਰ ਬਣਾਉਣਾ ਇਹ ਤਾਂ ਆਰਐਸਐਸ ਦਾ ਕੋਈ ਏਜੰਡਾ ਨਹੀਂ ਸੀ, ਲੇਕਿਨ ਕਿਉਂਕਿ ਓਪਰਚੁਨਿਸਟ ਨੇ ਔਰ ਇਹਨਾਂ ਨੇ ਇੱਕ ਗੱਲ ਸਿੱਖੀ ਹੋਈ ਹੈ ਕਿ ਜਿਹੜਾ ਵੀ ਤੁਹਾਨੂੰ ਮੌਕਾ ਮਿਲਦਾ ਜਿਹਦੇ ਥੱਲੇ ਤੁਹਾਡਾ ਕਾਜ਼ ਪ੍ਰਮੋਟ ਹੁੰਦਾ ਹੈ, ਉਹ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਹਿਣ ਨਾਲ ਹੁੰਦਾ ਤੇ ਇੰਦਰਾ ਗਾਂਧੀ ਦੇ ਪਿੱਛੇ ਖੜੇ ਹੋ ਜਾਓ। ਜੇ ਜਿਹੜਾ ਕੋਈ ਹੋਰ ਦੇ ਨਾਲ ਜੁੜਿਆ ਬਣਦਾ, ਮਸੀਤ ਢਾਣ ਨਾਲ ਬਣਦਾ, ਉਹਨਾਂ ਨੇ ਵੀ ਅੱਗੇ ਵੱਧ ਕੇ ਜਿਹੜਾ ਉਹ ਅਯੁੱਧਿਆ ਰਾਮ ਮੰਦਰ ਔਰ ਫਲਾਣਾ ਬਣਾ ਲਿਆ। ਔਰ ਉਸ ਦੇ ਲਈ ਉਹਨਾਂ ਨੂੰ ਇੱਕ ਗੱਲ ਨਜ਼ਰ ਆ ਗਈ ਕਿ ਜਦੋਂ ਤੱਕ ਸੁਸਾਇਟੀ ਟੋਟਲੀ ਪੋਲਰਾਈਜ਼ ਨਹੀਂ ਹੁੰਦੀ, ਔਰ ਜ਼ਾਹਰ ਹੈ ਵੀ ਸਿੱਖ ਜਾਂ ਈਸਾਈ ਇਹ ਛੋਟੀ ਮਾਈਨੋਰਿਟੀ ਨੇ, 2-3 ਕਰੋੜ ਸਿੱਖ ਨੇ, 2-3 ਕਰੋੜ ਈਸਾਈ ਨੇ, ਹੁਣ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ। ਸੋ ਉਹਨਾਂ ਨੂੰ ਲੱਗਾ ਕਿ ਵੀ ਇਹ ਹਿੰਦੂਤਵਾ ਦੀ ਟਾਸਕ ਨੂੰ ਅੱਗੇ ਤੋਰਿਆ ਹੀ ਤਾਂ ਜਾ ਸਕਦਾ ਹਿੰਦੂ ਰਾਸ਼ਟਰ ਦੇ ਲਈ ਕਿ ਮੁਸਲਮਾਨਾਂ ਦੇ ਖਿਲਾਫ ਇੱਕ ਪੂਰੀ ਪੋਲਰਾਈਜੇਸ਼ਨ ਹੋਏ। ਉਹਦੇ ਚੋਂ ਫਿਰ ਉਹਦੀ ਅਡਵਾਨੀ ਦਾ ਜਿਹੜੀ ਆ ਰੱਥ ਯਾਤਰਾ ਨਿਕਲਦੀ ਹੈ, ਕਿੱਥੋਂ ਲੈ ਕੇ ਕੀ ਨਫ਼ਰਤ, ਜਿੱਥੋਂ ਰੱਥ ਗੁਜ਼ਰਦਾ ਹੈ ਉੱਥੇ ਰਾਈਟਿੰਗ ਔਰ ਦੂਜੀ ਤੀਜੀ ਹੁੰਦੀ ਹੈ ਔਰ ਇਹ ਕਲਮੀਨੇਟ ਹੁੰਦੀ ਹੈ ਜਾ ਕੇ ਫਿਰ 6 ਦਸੰਬਰ 1992 ਨੂੰ, ਜਦੋਂ ਕਿ ਸ਼ਿਵ ਸੈਨਾ, ਆਰਐਸਐਸ, ਵਿਸ਼ਵ ਹਿੰਦੂ ਪਰਿਸ਼ਦ ਉਹ ਸਾਰੇ ਮੌਕੇ ਤੇ ਵਾਜਪਾਈ, ਅਡਵਾਨੀ, ਸਾਧਵੀਆਂ ਮੌਜੂਦ ਨੇ। ਬਾਬਰੀ ਮਸਜਿਦ 500 ਸਾਲ ਪੁਰਾਣੀ ਨੂੰ ਢਾਹ ਢੇਰੀ ਕੀਤਾ ਜਾਂਦਾ। ਪਹਿਲਾਂ ਹੀ ਜਿਹੜਾ ਉਹ ਟੁੱਟਾ ਭੱਜਾ ਸਟਰਕਚਰ ਸੀ, ਲੇਕਿਨ ਉਹਦਾ ਜਿਹੜਾ ਸੀ ਉਹਨੂੰ ਖਤਮ ਕਰ ਦਿੱਤਾ ਜਾਂਦਾ। ਸੈਲੀਬ੍ਰੇਸ਼ਨ ਹੁੰਦੀ ਹੈ ਸਾਰੇ ਪਾਸੇ ਔਰ ਪਾਰਲੀਮੈਂਟ ਦੇ ਵਿੱਚ ਜਿਹੜੇ ਆਵਾਜ਼ਾਂ ਇਹਨਾਂ ਦੀਆਂ ਗੂੰਜਦੀਆਂ ਨੇ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਕਿ ਨੈਕਸਟ ਮਥੁਰਾ ਔਰ ਕਾਂਸ਼ੀ। ਔਰ ਇਸੇ ਪੀਰੀਅਡ 'ਚ ਫਿਰ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਜਿਹੜਾ ਇੱਥੇ ਇਕਨੋਮਿਕਸ ਪੜ੍ਹਾਉਂਦਾ ਸੀ ਹਾਰਵਰਡ ਯੂਨੀਵਰਸਿਟੀ 'ਚ, ਉਹਨੇ ਇਹ ਕਿਹਾ ਜੀ ਸਾਡੇ ਜਿਹੜੀਆਂ ਨੇ 1800 ਮਸੀਤਾਂ ਦੇ ਉੱਤੇ ਸਾਡਾ ਜਿਹੜਾ ਉਹ ਹੱਕ ਹੈ, ਜਿਹੜਾ ਮੰਦਰ ਢਾਹ ਕੇ ਬਣਾਈਆਂ ਗਈਆਂ, ਇਹ ਮੁਸਲਮਾਨ ਸਾਡੇ ਹਵਾਲੇ ਕਰ ਦੇਣ, ਨਹੀਂ ਤਾਂ ਅਸੀਂ ਇਹਨਾਂ ਨੂੰ ਡੀ-ਫਰੈਂਚਾਈਜ਼ ਕਰ ਦਿਆਂਗੇ, ਇਹਨਾਂ ਤੋਂ ਵੋਟ ਲੈਣ ਦਾ ਹੱਕ ਲੈ ਲਾਂਗੇ। ਉਹ ਹਾਰਵਰਡ ਯੂਨੀਵਰਸਿਟੀ 'ਚ ਟੀਚਰ ਸਟੂਡੈਂਟਸ ਨੇ ਲੌਬੀ ਕੀਤੀ, ਇੱਥੋਂ ਤਾਂ ਹਟਾਇਆ ਕਿ ਵੀ ਇਹ ਤਾਂ ਵਰਸਟ ਕਾਈਂਡ ਆਫ ਰੇਸਿਜ਼ਮ ਹੈ। ਹੁਣ ਉਹ ਸਾਰੇ ਚੱਲਦੇ ਚੱਲਦੇ ਜਦੋਂ ਬਾਬਰੀ ਮਸਜਿਦ ਢਾਈ ਗਈ, ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ, ਇਹਨਾਂ ਨੇ ਇੱਕ ਐਕਟ ਪਾਸ ਕਰਾਇਆ ਕਿ ਜੀ ਜੋ ਸਟੇਟਸ 1947 ਦੇ ਵੇਲੇ ਜੋ ਵੀ ਸੀ ਉਹ ਉਵੇਂ ਹੀ ਰਹੇਗਾ ਰਿਲੀਜੀਅਸ ਪਲੇਸਿਸ ਐਕਟ ਦੇ ਫਲਾਣੇ ਢਮਕੇ ਦੇ ਥੱਲੇ। ਲੇਕਿਨ ਅਸੀਂ ਉਦੋਂ ਵੀ ਇਹ ਕਿਹਾ ਸੀ, ਇੱਥੇ ਇੱਕ ਥਰਡ ਵਰਲਡ ਟੀਵੀ ਪ੍ਰੋਗਰਾਮ ਹੁੰਦਾ ਸੀ, ਉਹਨਾਂ ਨੇ ਮੈਨੂੰ ਸੱਦਿਆ, ਇਹ ਜਿਹੜਾ ਬਾਅਦ ਦੇ ਵਿੱਚ ਦਾ ਹਿੰਦੂ ਦਾ ਵੱਡਾ ਚੀਫ ਐਡੀਟਰ ਵੀ ਬਣਿਆ, ਉਹ ਇੱਥੇ ਇੰਡੀਅਨ ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦਾ ਸਿਧਾਰਥ ਵਰਦਰਾਜਨ ਇੱਥੇ ਜਿਹੜਾ ਉਹ ਸਟੂਡੈਂਟ ਆਗੂ ਸੀ ਕੋਲੰਬੀਆ ਯੂਨੀਵਰਸਿਟੀ 'ਚ, ਉਹ ਵੀ ਪੈਨਲ 'ਚ ਸੀ। ਸ਼ੰਕਰਾਚਾਰੀਆ ਨੂੰ ਸੱਦਿਆ ਹੋਇਆ ਸੀ, ਟਾਈਮਜ਼ ਆਫ ਇੰਡੀਆ ਦੀ ਬੀਬੀ ਵਿਜ ਸੀ, ਉਹਨੂੰ ਸੱਦਿਆ ਸੀ। ਸੋ ਉਹਨਾਂ ਸਾਰਿਆਂ ਨੇ ਕਿਹਾ ਜੀ ਹੁਣ ਉਹ ਹੋ ਗਿਆ ਔਰ ਅੱਗੇ ਬਸ ਇੱਕ ਘਟਨਾ ਹੋ ਗਈ। ਤੇ ਮੈਂ ਉਸ ਦੇ ਵਿੱਚ ਵੀ, ਔਰ ਇਹ ਬੜੀ ਪੁਰਾਣੀ ਰਿਕਾਰਡਿੰਗ ਸ਼ਾਇਦ ਉਹਨਾਂ ਜ਼ਮਾਨੇ 'ਚ ਵੀਡੀਓ ਕੈਸਟਸ ਹੁੰਦੀਆਂ ਸੀ, ਉਹਦੇ 'ਚ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਇਹ ਬਿਗਨਿੰਗ ਹੈ ਔਰ ਇੱਥੇ ਕਦੇ ਵਾਪਸ ਮਸਜਿਦ ਜਿਹੜੀ ਨਹੀਂ ਬਣੇਗੀ, ਜਿਹੜੀ ਨਰਸਿਮਹਾ ਰਾਓ ਤੋਂ ਕਹਿ ਰਿਹਾ ਸੀ ਜੀ ਅਸੀਂ, ਔਰ ਮੈਂ ਕਿਹਾ ਵੀ ਇਹ ਬਿਗਨਿੰਗ ਹੈ। ਔਰ ਮੈਂ ਕਿਹਾ ਇਹਨਾਂ ਦੇ ਨਾਅਰੇ ਤੁਸੀਂ ਸੁਣ ਲਓ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਔਰ ਅਸੀਂ ਦੇਖ ਰਹੇ ਹਾਂ ਵੀ ਉਸ ਲਾਈਨ ਦੇ ਉੱਤੇ ਜਦੋਂ 9 ਨਵੰਬਰ 2019 ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਔਰ ਹੁਣ ਸਾਹਮਣੇ ਆਏ ਜਿਹਨੇ ਫੈਸਲਾ ਦਿੱਤਾ ਉਹਨੂੰ ਉਹ ਬੜੇ ਮਾਣ ਨਾਲ ਗਗੋਈ ਕਹਿ ਰਿਹਾ ਕਿ ਜੀ ਮੈਨੂੰ ਤਾਂ ਜਿਹੜਾ ਉਹ ਮੈਂ ਰੱਬ ਦੇ ਅੱਗੇ ਹੀ ਮੰਗਿਆ ਤੇ ਮੈਨੂੰ ਇਹ ਫੈਸਲਾ ਆਇਆ ਕਿ ਵੀ ਇਹ ਭਗਵਾਨ ਦੇ ਨਾਂ ਤੇ ਹੀ ਦਿੱਤਾ ਜਾਏ। ਸੋ ਕੁੱਲ ਮਿਲਾ ਕੇ ਉਹ ਗਗੋਈ ਹੋਏ ਜਾਂ ਦੂਸਰਾ ਜਿਹੜਾ ਹੁਣੇ ਹੀ ਰਿਟਾਇਰ ਹੋਇਆ ਉਹ ਹੋਏ ਜਿਹਨੇ ਇਹ ਫੈਸਲੇ ਸੁਣਾਏ ਨੇ, ਸਾਰੇ ਹਿੰਦੂਤਵੀ ਅਦਾਲਤਾਂ ਵਾਲੇ ਪਾਰਟ। ਲੇਕਿਨ ਹੁਣ ਅਸੀਂ ਜਦੋਂ ਦੇਖ ਰਹੇ ਹਾਂ ਵੀ ਇਹ ਕਿਹਾ ਜਾਂਦਾ, ਜਾਂ ਅਸੀਂ ਵੀ ਕਈ ਵਾਰ ਕਹਿੰਦੇ ਹਾਂ ਕਿ ਭਾਰਤ ਹਿੰਦੂ ਰਾਸ਼ਟਰ ਬਣਨ ਵੱਲ ਵੱਧ ਰਿਹਾ,
ਆਲਰੇਡੀ ਬਣਿਆ ਹੋਇਆ ਹੁਣ ਆ ਜਿਹੜਾ ਵਕਫ ਬੋਰਡ ਦਾ ਐਕਟ ਦਾ ਇਹ ਲਿਆ ਰਹੇ ਨੇ ਬਿੱਲ, ਜਿਸ ਨੂੰ ਪਹਿਲਾਂ ਤਾਂ ਸੀ ਕਿ ਵੀ ਜੀ ਉਹਨੇ ਤੇਲਗੂ ਦੇਸਮ ਵਾਲਾ ਨਾਇਡੂ ਨਹੀਂ ਮੰਨਿਆ ਜਾਂ ਨਿਤੀਸ਼ ਕੁਮਾਰ, ਕਿਉਂਕਿ ਇਹਨਾਂ ਦੀ ਸਰਕਾਰ ਐਬਸੋਲੂਟ ਮੈਜੋਰਟੀ 'ਚ ਤਾਂ ਨਹੀਂ ਹੈ, ਪਰ ਅੱਜ ਮੈਂ ਆਉਂਦਿਆਂ ਦੇਖ ਰਿਹਾ ਸੀ ਕਿ ਉਹਦੇ 'ਚ ਉਹਨਾਂ ਨੇ ਇੱਕ ਅੱਧਾ ਪ੍ਰੋਵੀਜ਼ਨ ਪਾ ਦਿੱਤਾ ਹੈ ਕਿ ਜੀ ਇਹ ਜਿਹੜਾ ਇਵੇਂ ਹੀ ਜਦੋਂ ਤੱਕ ਡਿਸਪਿਊਟ ਨਹੀਂ ਹੁੰਦਾ। ਹੁਣ ਇਹ ਵਕਫ ਬੋਰਡ ਐਕਟ ਕੀ ਹੈ, ਮੁਸਲਮਾਨਾਂ ਦੀ ਹੁਣ 20 ਕਰੋੜ ਇੰਨਾ ਲੰਬਾ ਵਕਤ ਇੱਥੇ ਜਿਹੜੀ ਇਹ ਪ੍ਰੈਜ਼ੈਂਸ ਰਹੀ ਹੈ, ਇਸ ਤੋਂ ਵੀ ਵੱਡੀ ਮੈਜੋਰਟੀ ਦੀ, ਕਈ ਲੱਖ ਕਰੋੜ ਦੀਆਂ ਮਸੀਤਾਂ ਔਰ ਉਹਨਾਂ ਨਾਲ ਜੁੜੀਆਂ ਹੋਈਆਂ ਪ੍ਰਾਪਰਟੀਆਂ ਨੇ ਵਕਫ, ਉਹ ਸਰਕਾਰ ਆਪਣੇ ਥੱਲੇ ਲੈਣਾ ਚਾਹੁੰਦੀ ਹੈ। ਤੁਸੀਂ ਮਤਲਬ ਬਿਲਕੁਲ ਉਸ ਪਾਰਟ ਨੂੰ, ਔਰ ਉਹ ਹੁਣ ਵਾਪਸ ਲਿਆ ਰਹੇ ਨੇ ਬਿੱਲ ਉਸ ਦੇ ਥੱਲੇ। ਕਿਵੇਂ ਕੀ ਹੁੰਦਾ, ਪਰ ਮੈਨੂੰ ਲੱਗਦਾ ਵੀ ਉਹ ਲਿਆ ਹੀ ਇਸ ਭਰੋਸੇ ਨਾਲ ਰਹੇ ਨੇ ਵੀ ਉਹਨਾਂ ਨੂੰ ਭਰੋਸਾ ਵੀ ਉਹਨਾਂ ਨੇ ਪਾਸ ਕਰਵਾ ਲੈਣੇ। ਦੂਸਰੇ ਪਾਸੇ ਅਦਿੱਤਿਆਨਾਥ ਗੁੰਡਾ ਯੂਪੀ ਦੇ ਵਿੱਚ ਕਿਸ ਲੈਵਲ ਦੇ ਉੱਤੇ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਗੁੰਡਾਗਰਦੀ ਕਰ ਰਿਹਾ ਹੈ। ਅੱਜ ਅਗੇਨ ਸੁਪਰੀਮ ਕੋਰਟ ਬੁਲਡੋਜ਼ਿੰਗ ਹੋਮਸ ਆਫ 6 ਯੂਪੀ ਸਿਟੀਜ਼ਨਸ ਇਨਹਿਊਮਨ ਐਂਡ ਇਲੀਗਲ, ਸੁਪਰੀਮ ਕੋਰਟ ਨੇ ਕਿਹਾ। ਉਹਨਾਂ ਨੇ ਪ੍ਰਯਾਗਰਾਜ ਡਿਵੈਲਪਮੈਂਟ ਅਥਾਰਟੀ ਵਾਲਿਆਂ ਨੇ ਪਿਛਲੇ ਦਿਨਾਂ 'ਚ 6 ਮੁਸਲਮਾਨਾਂ ਦੇ ਘਰ ਔਰ ਕਾਰੋਬਾਰ, ਇੱਕ ਵਕੀਲ ਸੀ ਉਹਨਾਂ 'ਚ ਤੋੜੇ, ਔਰ ਇਹ ਉਹਨਾਂ ਨੇ ਕਿਹਾ ਜੀ ਵੀ ਹੁਣ RSS ਦਾ ਮੰਥਨ ਸੈਸ਼ਨ ਚੱਲ ਰਿਹਾ। ਮੋਦੀ ਵੀ ਨਾਗਪੁਰ ਹਾਜ਼ਰੀ ਲਵਾ ਕੇ ਆਇਆ, ਉੱਥੇ ਜਿਹੜੇ ਫਾਊਂਡਰ ਸੀ ਉਹਨਾਂ ਦੇ ਮਕਬਰੇ ਦੇ ਉੱਤੇ ਜਾਂ ਕਬਰ ਜਾਂ ਸਮਾਧ ਜੋ ਵੀ ਇਹਨਾਂ ਦਾ ਹੈ ਉਹਦੇ ਤੇ ਫੁੱਲ ਫਲ ਚਾੜ ਕੇ ਆਇਆ। ਹੁਣ ਕਿਉਂਕਿ ਮੋਹਨ ਭਾਗਵਤ ਸੀਨੀਅਰ ਮੈਨ ਹੈ, ਉਹਦਾ ਸਰਸੰਘ ਚਾਲਕ ਉਹਨਾਂ ਦਾ ਟਾਈਟਲ, ਨੰਬਰ 2 ਮੈਨ ਜਿਹੜਾ ਹੈ ਉਹ ਦੱਤਾਤ੍ਰੇਆ ਹੋਜ਼ੇਬੇਲ ਹੈ। ਹੁਣ ਦੱਤਾਤ੍ਰੇਆ ਇਹਨਾਂ ਦਾ ਇੱਕ ਵੈਸੇ ਪੁਰਾਣਾ ਰਿਸ਼ੀ ਵੀ ਹੋਇਆ, ਉਹਦੇ ਨਾਂ ਤੇ ਇਹਦਾ ਨਾਂ ਹੋਏਗਾ। ਉਹਨੇ ਜਿਹੜੀ ਇੱਕ ਵਿਕਰਮਾ ਨਾਂ ਦੀ ਕਨਾਡਾ, ਜਿਹੜੀ ਕਰਨਾਟਕਾ ਦੀ ਜ਼ਬਾਨ ਹੈ, ਉਸ ਦੇ ਵਿੱਚ ਇੰਟਰਵਿਊ ਦਿੱਤਾ, ਜਿਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਮਥੁਰਾ ਔਰ ਕਾਂਸ਼ੀ ਇਸ ਦੇ ਉੱਤੇ RSS ਦੇ ਵਰਕਰਸ ਜਿਹੜੇ ਨੇ ਉਹਨਾਂ ਦਾ ਦਾਵਾ ਉਸ ਦੇ ਲਈ ਜੋ ਕੰਮ ਕਰਦੇ ਨੇ, ਦੇ ਪਾਰਟਿਸਿਪੇਟ ਇਨ ਐਫਰਟਸ ਕੰਸਰਨਿੰਗ ਕ੍ਰਿਸ਼ਨਾ ਜਨਮ ਭੂਮੀ ਇਸ਼ੂ ਇਨ ਮਥੁਰਾ ਐਂਡ ਗਿਆਨਵਾਪੀ ਮੌਸਕ ਡਿਸਪਿਊਟ ਇਨ ਵਾਰਾਣਸੀ। ਤੇ ਉਹ ਬਿਲਕੁਲ ਠੀਕ ਹੈ, ਪਰ ਅਸੀਂ ਇਸ ਤੋਂ ਅੱਗੇ ਨਹੀਂ ਜਾਵਾਂਗੇ, ਕਿਉਂਕਿ ਜੇ ਅਸੀਂ ਇਹੀ ਕੰਮ ਕਰਨ ਲੱਗ ਗਏ ਤੇ 30,000 ਮਸੀਤਾਂ ਨੇ ਜਿਹੜੀਆਂ ਮੰਦਰਾਂ ਤੋਂ ਬਣੀਆਂ ਹੋਈਆਂ, ਉਹਨਾਂ ਦੇ ਥੱਲੇ ਥੋੜੀ ਅਸੀਂ ਖੋਦਾਂਗੇ ਜਾਂ ਇਹ ਉਹ। ਸੋ ਮਤਲਬ ਇਹ ਹੈ ਵੀ ਜਿਵੇਂ ਹੌਲੀ 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 ਉਸ ਪਾਸੇ ਵੱਲ ਜਾਂਦੇ ਆ। ਅਲਟੀਮੇਟਲੀ ਇਹਨਾਂ ਨੇ ਜੋ ਹਾਲ ਬੁੱਧ ਧਰਮ ਦਾ ਕੀਤਾ ਸੀ, ਕਿਉਂਕਿ ਅੱਜ ਜਿੰਨੇ ਇਹਨਾਂ ਦੇ ਪ੍ਰਾਚੀਨ ਮੰਦਰ ਨੇ ਉਹ ਬੌਧੀ ਟੈਂਪਲ ਸੀ, ਉਹਨਾਂ ਦੇ ਸਤੂਪੇ, ਉਹਨਾਂ ਨੇ ਹੌਲੀ 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 ਉੱਥੋਂ ਚੁੱਕ ਕੇ ਬੁੱਧ ਦੀਆਂ ਮੂਰਤੀਆਂ ਬਾਹਰ ਸੁੱਟੀਆਂ, ਸ਼ਿਵਲਿੰਗ ਰੱਖਤੇ ਔਰ ਉਹਨੂੰ ਜਿਹੜਾ ਮੰਦਰ ਡਿਕਲੇਅਰ ਕਰਤਾ। ਹੁਣ ਉਹੀ ਹਾਲਾਂ ਰਿਲੀਜੀਅਸ ਪਲੇਸਿਸ ਜਿਹੜਾ ਪ੍ਰੋਟੈਕਸ਼ਨ ਐਕਟ ਐਗਜ਼ਿਸਟ ਕਰਦਾ 1993 ਦਾ, ਲੇਕਿਨ ਅਦਾਲਤਾਂ ਨੇ ਖੁੱਲੀ ਛੁੱਟੀ ਦੇ ਦਿੱਤੀ ਕਿ ਠੀਕ ਹੈ ਤੁਸੀਂ ਜਿਹੜਾ ਉਹ ਖੁਦਾਈ ਕਰਕੇ ਦੇਖ ਸਕਦੇ ਹੋ ਵੀ ਪਹਿਲਾਂ ਮੰਦਰ ਤਾਂ ਨਹੀਂ ਸੀ। ਉਸੇ ਰਾਤ ਉੱਥੇ ਸ਼ਿਵਲਿੰਗ ਰੱਖ ਦਿੰਦੇ ਨੇ, ਜਾ ਕੇ ਸਵੇਰੇ ਕਹਿੰਦੇ ਜੀ ਧਰਤੀ ਚੋਂ ਨਿਕਲਿਆ। ਉਹੀ ਮੁਨਸਫ, ਉਹੀ ਵਕੀਲ, ਤੇ ਉੱਥੇ ਤਾਂ ਕੋਈ ਅਪੀਲ ਵਕੀਲ ਦਲੀਲ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਭਾਰਤ ਹਿੰਦੂ ਨੇਸ਼ਨ ਬਣ ਚੁੱਕਾ ਹੈ। ਜਿਸ ਕਿਸਮ ਦੀਆਂ ਨੀਤੀਆਂ ਇਹ ਲਾਗੂ ਕਰ ਰਹੇ ਨੇ ਉਸ 'ਚ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਇੰਡੀਆ ਹੁਣ ਇਹ ਵੱਖਰੀ ਕਹਾਣੀ ਹੈ ਕਿ ਭਾਈ ਇਹਨਾਂ ਤੋਂ ਜਿਹੜੀਆਂ ਫਰੀडम ਮੂਵਮੈਂਟਸ ਨਾਰਥ ਈਸਟ ਦੀਆਂ ਨੇ, ਨਕਸਲਾਈਟਸ ਦੀਆਂ ਨੇ, ਖਾਲਿਸਤਾਨ ਕਸ਼ਮੀਰ ਦੀ ਹੈ, ਅਲਟੀਮੇਟਲੀ ਇਹਨਾਂ ਨੇ ਖੰਡ ਹੋਣਾ। ਪਰ ਹਾਲ ਦੀ ਘੜੀ ਇਹ ਇਸ 'ਚੋਂ ਤਸੱਲੀ ਲੈ ਸਕਦੇ ਨੇ ਕਿ ਜੀ ਅਸੀਂ ਜਿਹੜਾ ਹੈ ਇੱਕ ਵੱਡੇ ਹਿੱਸੇ ਨੂੰ ਡਰਾ ਲਿਆ ਔਰ ਅਸੀਂ ਹਿੰਦੂ ਰਾਸ਼ਟਰ ਦੇ ਕਰੀਬ ਪਹੁੰਚ ਗਏ ਹਾਂ। ਹੁਣ ਸਿਰਫ ਭਾਰਤੀ ਸੰਵਿਧਾਨ ਦੀ ਥਾਂ ਤੇ ਮਨੂ ਸਮ੍ਰਿਤੀ ਨੂੰ ਹੀ ਸੰਵਿਧਾਨ ਐਲਾਨਣਾ ਬਾਕੀ ਹੈ। ਉਹ ਇਸ ਲਈ ਨਹੀਂ ਕਰ ਪਾ ਰਹੇ ਕਿਉਂਕਿ ਇਹ 400 ਸੀਟਾਂ ਦੀ ਜਿਹੜੀ ਤਵੱਕੋ ਕਰਦੇ ਸੀ ਉਹ 240 ਤੇ ਸਿਮਟ ਗਈਆਂ। ਉਹ ਇੱਕ ਅੱਧੀ ਵਾਰੀ ਡੀਕ ਸਕਦੇ ਨੇ ਔਰ ਆਲਰੇਡੀ ਉਹਨਾਂ ਦਾ ਫਰਨੈਂਡਿਸ ਜਿਹੜਾ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ, ਉਹ ਕਹਿ ਰਿਹਾ ਕਿ ਜੀ ਅਗਲੇ 2029 ਦੇ ਵਿੱਚ ਵੀ ਮੋਦੀ ਜਨਾਬ ਜਿਹੜੇ ਨੇ ਉਹੀ ਪ੍ਰਧਾਨ ਮੰਤਰੀ ਹੋਣਗੇ। ਸੋ ਇਹ ਇਹਨਾਂ ਦਾ ਏਜੰਡਾ ਹੈ ਅਲਟੀਮੇਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साईं मुझे न दे।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਐਨੂਅਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਨਜ਼ਮ ਸਾਂਝੀ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਭਾਰਤੀ ਸਟੇਟ ਵੱਲੋਂ ਸਿੱਖ ਕੌਮ ਦੇ ਖਿਲਾਫ ਵਿੱਢੀ ਟੋਟਲ ਵਾਰ ਨੇ ਪੰਜਾਬ ਦੇ ਪਿੰਡਾਂ ਵਿੱਚ ਇਹਨਾਂ 4 ਦਹਾਈਆਂ ਵਿੱਚ ਜੋ ਕੁਝ ਵਰਤਾਇਆ ਹੈ, ਉਸ ਸੰਬੰਧੀ ਸਾਡੇ ਸ਼ਾਇਰ ਜਿਹੜੇ ਨੇ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਇੰਗਲਿਸ਼ ਦੀ ਨਜ਼ਮ ਹੈ ਦਾ ਐਮਟੀ ਹੋਮ ਦਾ ਸਾਇਲੈਂਟ ਕ੍ਰਾਈਜ਼। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਸ ਦੇ ਬਾਰੇ ਆਪਾਂ ਜ਼ਿਕਰ ਕਰਨ ਜਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਸਾਲ ਪਹਿਲਾਂ ਘੁੱਗੀ, ਜਿਹਦਾ ਪਪੂਲਰ ਨੇਮ ਹੈ ਗੁਰਪ੍ਰੀਤ ਸਿੰਘ ਵੜੈਚ, ਉਦੋਂ ਪਤਾ ਲੱਗਾ ਨਾਮ ਬਹੁਤਿਆਂ ਨੂੰ ਜਦੋਂ ਆਮ ਆਦਮੀ ਪਾਰਟੀ ਦਾ ਵਕਤੀ ਤੌਰ ਤੇ ਪ੍ਰਧਾਨ ਵੀ ਰਹੇ। ਅੱਛਾ। ਉਸ ਦੀ ਕਾਮੇਡੀ ਦੇ ਵਿੱਚ ਉਹਨੇ ਮਾਝਾ ਮਾਲਵਾ ਦੁਆਬਾ 'ਚ ਕਿਵੇਂ ਜਿਹੜੇ ਬਜ਼ੁਰਗ ਨੇ ਉਹ ਅਗਲੀ ਜਨਰੇਸ਼ਨ ਬਾਰੇ ਐਕਸਪਲੇਨ ਕਰਦੇ ਨੇ, ਤੇ ਉਹ ਮਾਝੇ ਬਾਰੇ ਸੀ ਕਿ ਭਾਈ ਇਵੇਂ ਹੋਇਆ, ਇੱਕ ਮਾਰ ਕੇ ਅੰਦਰ ਹੈ, ਇੱਕ ਭੱਜ ਗਿਆ, ਇਹ ਕਿਵੇਂ ਹੋਇਆ। ਦੁਆਬੇ ਵਾਲਿਆਂ ਦਾ ਬਹੁਤਿਆਂ ਦਾ ਸੀ ਕਿ ਜੀ ਪਾਸਪੋਰਟ ਬਣ ਗਿਆ, ਮੁੰਡਾ ਕੈਨੇਡਾ ਨੂੰ ਹੈ, ਇੱਕ ਵਲਾਇਤ ਨੂੰ ਤੋਰਨਾ ਹੈ, ਤੇ ਮਾਲਵੇ ਵਾਲਿਆਂ ਦੇ ਨਾਲ ਰਲਿਆ ਹੋਇਆ ਕੋਈ ਭੁੱਕੀ ਤੇ ਕੋਈ ਇਸ ਕਿਸਮ ਦਾ ਪਾਰਟ ਸੀ। ਹਾਲਾਂ ਉਹ ਇੱਕ ਉਹਨੂੰ ਲੋਕ ਹੱਸਦੇ ਸੀ ਦੇਖ ਦੇਖ ਕੇ ਕਿ ਜੀ ਕਿਵੇਂ ਐਗਜ਼ੈਕਟਲੀ ਉਹ ਉਹਨਾਂ ਦੇ ਐਕਸੈਂਟ 'ਚ ਮਝੈਲੀ ਜਾਂ ਦੁਆਬੀ ਜਾਂ ਮਲਵਈ ਜਿਹੜੀਆਂ ਉਪਬੋਲੀਆਂ ਨੇ ਉਹਨਾਂ ਦੇ ਵਿੱਚ ਬੋਲਦਾ। ਲੇਕਿਨ ਇਸ 'ਚੋਂ ਜਿਹੜੇ ਮੈਨੂੰ ਵੀ, ਕਿਉਂਕਿ ਇੱਕ ਸਾਡੇ ਵੀਰ ਨੇ ਭਾਈ ਕਸ਼ਮੀਰ ਸਿੰਘ, ਉਹਨਾਂ ਦੇ ਬੇਟੀ ਦਾ ਆਨੰਦ ਕਾਰਜ ਸੀ, ਸੋ ਉਸ ਤੋਂ ਪਹਿਲਾਂ ਇੱਕ ਸ਼ਾਮ ਜਦੋਂ ਇਕੱਠੇ ਹੋਏ ਤਾਂ ਉਹਦੇ 'ਚ ਉਹਨਾਂ ਨੇ ਉਹਨੂੰ ਸੱਦਿਆ ਹੋਇਆ ਸੀ। ਹਾਲਾਂ ਉਹਨੇ ਸ਼ੁਰੂਆਤ ਹੀ ਇਹ ਕੀਤੀ ਇੱਥੋਂ ਕਿ ਕਹਿੰਦਾ ਵੀ ਬੱਲੇ 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 ਇੰਨੇ ਗੁਰਦਾਸਪੁਰੀਏ ਬਾਹਰ, ਅਸੀਂ ਤਾਂ ਗੁਰਦਾਸਪੁਰੀਏ ਅੰਦਰ ਹੀ ਦੇਖੇ ਨੇ, ਕਿਉਂਕਿ ਹੁਣ ਬਹੁਤ ਸਾਰੇ ਇਕੱਠੇ ਹੋਏ ਸੀ ਸਾਰੇ। ਲੇਕਿਨ ਇਹ ਜਿਹੜੀ ਕਹਾਣੀ ਸੀ, ਕਿੰਨੇ ਸੀ ਉਸ ਜਿਹੜੇ ਜਦੋਂ ਇਹ ਪ੍ਰੈਜੈਂਟੇਸ਼ਨਸ ਹੁੰਦੀਆਂ ਸੀ ਕਿ ਹਕੀਕਤ ਨੂੰ ਸਮਝ ਸਕਦੇ ਕਿ ਇਹ ਜਿਹੜੀ ਪੰਜਾਬ ਦੀ ਤਬਾਹੀ ਹੈ, ਜੇ ਕੋਈ ਨਸ਼ਿਆਂ ਦਾ ਸ਼ਿਕਾਰ ਹੈ, ਜੇ ਕੋਈ ਜੁਝਾਰੂ ਮੂਵਮੈਂਟ ਦੇ ਨਾਂ ਥੱਲੇ ਮਾਰ ਦਿੱਤਾ ਗਿਆ, ਜਾਂ ਜਿਹੜਾ ਕੋਈ ਮੁਲਕ ਛੱਡ ਕੇ ਭੱਜਣ ਤੇ ਮਜਬੂਰ ਹੋਇਆ, ਇਹ ਕਿੱਡੀ ਵੱਡੀ ਤਰਾਸਦੀ ਔਰ ਪੰਜਾਬ ਦੇ ਘਰ ਔਰ ਜਿਹੜੇ ਬਜ਼ੁਰਗ ਜਿਨ੍ਹਾਂ ਦੇ ਪੁੱਤਰ ਇਸ ਸਾਰੇ ਦਾ ਸ਼ਿਕਾਰ ਹੋਏ ਨੇ ਜਾਂ ਹੋ ਰਹੇ ਨੇ। ਔਰ ਮੈਂ ਅੱਜ ਹੀ ਸਾਨੂੰ ਸਾਡੇ ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਨਜ਼ਮ ਮਿਲੀ। ਯੂਜਲੀ ਅਸੀਂ ਫਰਾਈਡੇ ਨੂੰ ਡਿਸਕਸ ਕਰਦੇ ਹਾਂ, ਪਰ ਇੰਨੀ ਕੰਪੈਲਿੰਗ ਵੀ ਸੀ ਔਰ ਮੈਨੂੰ ਲੱਗਾ ਕਿ ਵੀ ਗੱਲ ਕੱਲੀ ਜਦੋਂ ਅਸੀਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੀ ਕਰਦੇ ਹਾਂ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕਰਦੇ ਹਾਂ, ਓਵਰਆਲ ਸੁਸਾਈਡਸ ਐ ਇਕੋਨਮੀ ਦੀ ਕਰਦੇ, ਜਿਹੜੀ ਓਲਡ ਏਜ ਦੀ ਪੀੜ ਹੈ ਪੇਰੈਂਟਸ ਦੀ, ਭਾਵੇਂ ਉਹ ਪੁੱਤਰ ਮਾਰਿਆ ਗਿਆ ਜਾਂ ਨਸ਼ਿਆਂ ਨੇ ਖਾ ਲਿਆ ਜਾਂ ਨਸ਼ੇ ਉਹਨੂੰ ਖਾ ਗਏ ਨੇ, ਜਾਂ ਉਹ ਬਾਹਰ 7 ਸਮੁੰਦਰ ਪਾਰ ਔਰ ਹੁਣ ਬੇੜੀਆਂ ਹੱਥਕੜੀਆਂ 'ਚ ਜਕੜਿਆ, ਕੋ ਵਾਪਸ ਆ ਰਿਹਾ, ਕੋ ਏਜੰਟਾਂ ਦੇ ਢੇ ਚੜ੍ਹ ਕੇ ਕੋਈ ਬੇੜੀ ਡੁੱਬ ਗਈ ਜਿੱਥੋਂ ਦੀ ਲੰਘੇ, ਕੋਈ ਜੰਗਲ 'ਚ ਮਾਰਿਆ ਗਿਆ। ਸੋ ਇਹ ਨਜ਼ਮ ਥੋੜ੍ਹੀ ਜਿਹੀ ਲੰਬੀ ਹੈ, ਲੇਕਿਨ ਮੈਂ ਇਹ ਸਮਝਦਾ ਵੀ ਮੈਂ ਇਹਦੇ ਨਾਲ ਇਨਸਾਫ ਵੀ ਕਰਨਾ ਚਾਹੁੰਦਾ, ਕਿਉਂਕਿ ਜਦੋਂ ਅਸੀਂ ਆਜ਼ਾਦੀ ਮੂਵਮੈਂਟਸ ਦੀ ਗੱਲ ਕਰਦੇ ਹਾਂ, ਉਦੋਂ ਇਹ ਕੁਛ ਜਿਹੜਾ ਵਾਪਰ ਰਿਹਾ ਹੁੰਦਾ ਹੈ, ਜਿਹੜਾ ਜਿਸ ਨੂੰ ਹਿਊਮਨ ਇੰਟਰਸਟ ਸਟੋਰੀ ਕਹਿੰਦੇ ਨੇ, ਇਹ ਹਿਊਮਨ ਇੰਟਰਸਟ ਸਟੋਰੀ ਕੇ ਬਜ਼ੁਰਗ ਉਹ ਕਿਸ ਹਾਲ 'ਚ ਨੇ। ਸੋ ਇਹਨਾਂ ਨੇ ਉਹਦਾ ਟਾਈਟਲ ਹੀ ਦਿੱਤਾ ਦਾ ਐਮਟੀ ਹੋਮ
ਦਾ ਸਾਇਲੈਂਟ ਕਰਾਈਜ਼। ਹੁਣ ਸਾਇਲੈਂਟ ਕਰਾਈ ਹੌਕੇ ਹੁੰਦੇ ਨੇ, ਤੁਸੀਂ ਜਿਹੜਾ ਹੈ ਉਹਨਾਂ ਖਾਲੀ ਘਰਾਂ 'ਚ ਬੈਠੇ ਕੀ ਨੇ। ਈਚ ਡੇ ਆਈ ਵਾਕਡ ਦੈਟ ਸਾਇਲੈਂਟ ਸਟਰੀਟ past the gate where sorrow meets. An old man sat with sunken eyes, a heart so full of unheard cries. ਕਿ ਮੈਂ ਹਰ ਰੋਜ਼ ਜਦੋਂ ਇੱਕ ਚੁੱਪ ਚੁਪੀਤੀ ਗਲੀ 'ਚੋਂ ਗੁਜ਼ਰਦਾ ਸੀ, ਉਸ ਗੇਟ ਦੇ ਮੂਹਰਿਓਂ ਲੰਘਦਾ ਸੀ ਜਿੱਥੇ ਇੱਕ ਬਜ਼ੁਰਗ ਆਦਮੀ ਜਿਹਦੀਆਂ ਅੱਖਾਂ ਡਬਡਬਾਈਆਂ ਹੋਈਆਂ, ਡੂੰਘੀਆਂ, ਗੜੇ ਬਣੇ ਹੋਏ ਨੇ, ਉਹਦੇ ਟੋਏ ਬਣੇ ਹੋਏ ਨੇ, ਔਰ ਉਸ ਦਾ ਦਿਲ ਇਵੇਂ ਜਾਪਦਾ ਸੀ ਜਿਵੇਂ ਉਹ ਰੋਣਾ ਚਾਹੁੰਦਾ ਪਰ ਉਹ ਰੋ ਨਹੀਂ ਪਾਉਂਦਾ ਹੈ। I used to pass, I used to turn, yet one day fate made me learn. I stopped, I gazed, I saw the pain, tears fell down like winter rain. ਕਿ ਇੱਕ ਦਿਨ ਮੈਂ ਗੁਜ਼ਰਦਿਆਂ ਮੈਂ ਰੁਕ ਗਿਆ, ਔਰ ਇਹ ਜਦੋਂ ਮੈਂ ਰੁਕਿਆ ਮੈਂ ਦੇਖਿਆ ਕਿ ਵੀ ਇਹ ਕਿੰਨੀ ਵੱਡਾ ਪੇਨ ਹੈ। ਅੱਖਾਂ 'ਚੋਂ ਅਥਰੂ ਜ਼ਾਰ ਵਗੇ ਜਿਵੇਂ ਕਿ ਠੰਡ ਦੇ ਮੌਸਮ ਦੇ ਵਿੱਚ ਮੀਂਹ ਦਾ ਸ਼ਰਾਟਾ ਜਾਂ ਫਰਾਟਾ ਆਉਂਦਾ। What ails you, Baba? I asked with care. Does someone hurt you? Is life unfair? He shook his head. His lips stayed tight. Yet in his eyes I saw the fight. ਮੈਂ ਪੁੱਛਿਆ ਕਿ ਬਾਬਾ ਤੁਹਾਨੂੰ ਕੀ ਰੋਗ ਹੈ, ਕੀ ਦੁੱਖ ਹੈ, ਕੀ ਕਿਸੇ ਨੇ ਤੁਹਾਡਾ ਕੋਈ ਨੁਕਸਾਨ ਕੀਤਾ ਹੈ, ਕੀ ਤੁਹਾਡੇ ਨਾਲ ਜ਼ਿੰਦਗੀ 'ਚ ਬੇਇਨਸਾਫੀ ਹੋਈ ਹੈ। ਉਹਨੇ ਸਿਰ ਹਿਲਾਇਆ, ਉਹਨਾਂ ਦੇ ਜਿਹੜੇ ਲਿਪਸ ਨੇ ਜਿਹਨੂੰ ਅਸੀਂ ਕਹਿੰਦੇ ਕਿ ਬੁੱਲ ਮੀਚ ਲਏ, ਪਰ ਉਹਨੇ ਸਿਰ ਹਿਲਾ ਕੇ ਕਿਹਾ ਨਹੀਂ। ਫਿਰ ਵੀ ਉਹਦੀਆਂ ਅੱਖਾਂ ਦੱਸ ਰਹੀਆਂ ਸੀ ਕਿ ਭਾਈ ਉਹ ਕੁਛ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ। I asked again, I searched his soul. Do they deny you wealth untold? He let the silence shatter deep and broke into a painful weep. ਕਿ ਵੀ ਕੀ ਮੈਂ ਟੰਡੋਲਿਆ ਜਾਂ ਜਿਸ ਨੂੰ ਕਹਿੰਦੇ ਨੇ ਵੀ ਟਟੋਲਣਾ ਕਿ ਵੀ ਕੀ ਹੈ, ਕੀ ਤੁਹਾਡਾ ਕੋਈ ਦੌਲਤ ਚੋਰੀ ਹੋਈ ਹੈ। ਫਿਰ ਉਹਨਾਂ ਦੀ ਚੁੱਪ ਹੋਰ ਲੰਬੀ ਹੁੰਦੀ ਚਲੀ ਗਈ, ਔਰ ਲੇਕਿਨ ਫਿਰ ਪੇਨਫੁਲ ਵੀਪ ਉਹ ਜਿਹੜਾ ਉਸ ਜਿਹੜੀ ਹੈ ਉਹ ਉਸ ਚੋਂ ਇੱਕ ਕਰਾਈ ਨਿਕਲੀ, ਇੱਕ ਰੋਣਾ ਨਿਕਲਿਆ। No, my child, I have enough. But love and warmth are not my stuff. I live with ghosts, with memories past, with wounds too deep, too raw to last. नहीं मेरे बच्चे, मेरे कोल बहुत है, पर मेरे कोल प्यार और ਉਹ ਨਿੱਘ ਇਹ ਨਹੀਂ ਹੈ। ਮੈਂ ਤਾਂ ਇੱਥੇ ਭੂਤਾਂ ਦੇ ਵਿੱਚ ਰਹਿੰਦਾ ਜਦੋਂ ਕੋਈ ਆਲਾ ਦੁਆਲਾ ਬੰਦਾ ਨਾ ਹੋਏ, ਕੋਈ ਦੂਜਾ ਨਾ ਹੋਏ, ਔਰ ਇਵੇਂ ਹੀ ਬੀਤੇ ਦੀਆਂ ਯਾਦਾਂ ਦੇ ਨਾਲ ਮੇਰੇ ਜ਼ਖਮ ਇੰਨੇ ਡੂੰਘੇ ਨੇ ਕਿ ਔਰ ਉਹ ਜਿਹੜੇ ਨੇ ਉਹ ਵਗਦੇ ਨੇ, ਜਿਹਨੂੰ ਅਸੀਂ ਕਹਿੰਦੇ ਰਿਸਦੇ ਨਾਸੂਰ, ਵੀਪਿੰਗ ਵੂੰਡਸ। His wife lay still, a shadow frail, a mother lost in sorrow's trail. Their home once filled with joyous cheer, now echoes pain no one can hear. ਕਿ ਇੱਕ ਪਾਸੇ ਉਹਨਾਂ ਦੀ ਘਰ ਵਾਲੀ ਜਿਹੜੀ ਹੈ ਉਹ ਬਿਲਕੁਲ ਇਵੇਂ ਹੀ ਹੈ ਜਿਵੇਂ ਪਰਛਾਵਾਂ ਹੋਏ, ਔਰ ਉਹ ਉਸ ਦੁੱਖਾਂ ਦੀ ਮਾਰੀ ਹੋਈ ਜਿਹੜੇ ਇਸ ਘਰ ਦੇ ਵਿੱਚ ਕਦੇ ਖੁਸ਼ੀ ਦੀਆਂ ਲਹਿਰਾਂ ਸਨ ਜਾਂ ਖੁਸ਼ੀ ਵਸਦੀ ਸੀ, ਹੁਣ ਇੱਥੇ ਦਰਦ ਦੀਆਂ ਆਵਾਜ਼ਾਂ ਤੋਂ ਬਿਨਾਂ ਹੋਰ ਕੁਝ ਵੀ ਸੁਣਾਈ ਨਹੀਂ ਦਿੰਦਾ। Years ago the house was bright, songs of joy, a home alight. His sons, his pride, his warrior's crest were torn away in fate's cruel jest. ਕਿ ਨਸੀਬ ਇੰਨਾ ਦੁਸ਼ਮਣ ਹੋ ਨਿਬੜਿਆ। ਸਾਲਾਂ ਪਹਿਲੇ ਇਸ ਘਰ ਦੇ ਵਿੱਚ ਜਿਹੜੇ ਨੇ ਖੁਸ਼ੀ ਦੇ ਗੀਤ ਸਨ, ਉਹਦੇ ਬੱਚੇ, ਉਹਦੇ ਪੁੱਤਰ, ਉਸ ਦਾ ਫਖਰ ਸੀ, ਔਰ ਉਹ ਇੱਕ ਯੋਧੇ ਵਾਂਗ ਛਾਤੀ ਫੈਲਾ ਕੇ ਘੁੰਮਦਾ ਸੀ, ਪਰ ਇਸ ਸਭ ਨੂੰ ਬਦਨਸੀਬੀ ਨੇ ਜਿਹੜਾ ਉਹ ਥੱਲੇ ਸੁੱਟ ਦਿੱਤਾ। One was slain in a battle untrue, marked a rebel, though none he slew. A son so bold, with dreams so high, branded guilty, left to die. ਕਿ ਇੱਕ ਪੁੱਤਰ ਉਸ ਦਾ ਉਹਨਾਂ ਦਾ ਸ਼ਿਕਾਰ ਹੋਇਆ ਜਿਨ੍ਹਾਂ ਨੇ ਉਹਨੂੰ ਇੱਕ ਆਤੰਕਵਾਦੀ ਕਹਿ ਕੇ ਮਾਰਿਆ, ਕਿਉਂਕਿ ਮਾਰਕਡ ਏ ਰਿਬੈਲ ਦੋ ਨਨ ਹੀ ਸਲੂ, ਉਹਨੇ ਕਿਸੇ ਦਾ ਨੁਕਸਾਨ ਨਹੀਂ ਸੀ ਕੀਤਾ, ਲੇਕਿਨ ਉਸ ਨੂੰ ਜੁਝਾਰੂ ਕਹਿ ਕੇ, ਖਾੜਕੂ ਕਹਿ ਕੇ ਮਾਰ ਦਿੱਤਾ ਗਿਆ। A father's plea, a mother's tear, yet justice turned a deafened ear.
they took his name, they took his life, left behind a world of strife. कि बाप दे तरले मां दियां दे अथरू इस सब दे बावजूद ये सारी इंसाफ की जिहड़ी पुकार सी वो बोले कन्नां दे उत्ते पई और वो उस दी जिंदगी जांदी लगी. The second fell where poison grew, a friend's embrace, yet death in brew, a tender soul once bright and free, drowned beneath a darkened sea, that cursed white chitta, that deadly snare, stole his breath, his dreams, his care. A mother screamed, a father swayed, another grave, another fate. दूसरा चिट्टे दी भेट चढ़ गया, बिल्कुल। एक होर ਜਾਂਦਾ ਲੱਗਾ, ਉਹਦੀ ਵੀ ਜਿਹੜੀ ਹੈ ਮੌਤ ਇਸ ਨਾਲ ਹੋਈ. The last I sent to land, ਇਹ ਹੁਣ ਬਾਬਾ ਸੁਣਾ ਰਿਹਾ ਵੀ ਇਹ ਕਿਵੇਂ ਮਾਰਤਾ. ਇੱਕ ਚਿੱਟੇ ਦੀ ਭੇਡ ਚੜ ਗਿਆ ਤੇ ਜਿਹੜਾ ਬਚਿਆ ਸੀ ਤੀਸਰਾ, the last I sent to lands unknown, with trembling hands, with hope alone, a ship of dreams, a distant shore, a promise made to return once more, but silence grew, the days turned cold, no letters came, no stories told, a shadow lost, a fate unknown, a father waits but waits alone. कि तीसरा कि भाई कि उन्होंने मार दिता, एक चिट्टा खा, चलो ये बच जाए, ਉਹਨੂੰ ਮੈਂ ਸਮੁੰਦਰੋਂ ਪਾਰ ਭੇਜਿਆ ਪਰ ਮੇਰੀ ਇੰਤਜ਼ਾਰ ਅੱਜ ਤੱਕ ਵੀ ਹੈ, ਨਾ ਕੋਈ ਚਿੱਠੀ ਨਾ ਕੋਈ ਉਹਦਾ ਕੀ ਬਣਿਆ ਕਿੱਥੇ ਹੈ, ਪਿਓ ਇੰਤਜ਼ਾਰ ਕਰ ਰਿਹਾ ਹੈ ਔਰ ਇੰਤਜ਼ਾਰ ਤੋਂ ਬਿਨਾਂ ਉਹਦੇ ਕੋਲ ਕੁਝ ਨਹੀਂ ਹੈ. ਬਿਲਕੁਲ. The walls that held his children's voice now only hear the winds rejoice. For whom did he toil? For whom did he fight? If all he holds is endless night. ਉਹਨੇ ਕਿਹਾ ਵੀ ਹੁਣ ਇਹ ਕੰਧਾਂ ਵੀ ਮੈਨੂੰ ਖਾਣ ਨੂੰ ਆਉਂਦੀਆਂ ਨੇ, ਜਿੱਥੇ ਮੈਂ ਕਦੇ ਲਈ ਕਮਾਈ ਕਰਦਾ ਰਿਹਾ, ਕੀ ਮੇਰਾ ਸੀ ਸਾਰਾ, ਇਸ ਵੇਲੇ ਕੁਝ ਵੀ ਨਹੀਂ ਹੈ, ਮੇਰੀ ਰਾਤ ਨਾ ਮੁੱਕਣ ਵਾਲੀ ਰਾਤ ਹੁੰਦੀ ਹੈ. Is being proud a curse to bear? Is my turban a burden rare? Will someone hear a father's plea, or will our pain stay lost at sea? ਕੀ ਇੱਕ ਫਖਰ ਵਾਲਾ ਪਿਓ ਹੋਣਾ ਗੁਨਾਹ ਸੀ? Is being proud a curse to bear? ਕੀ ਮੇਰੀ ਜਿਹੜਾ ਮੇਰਾ ਮਾਣ ਮੇਰੀ ਪੱਗ ਇਹੀ ਮੇਰਾ ਬਰਡਨ ਬਣ ਗਿਆ? ਕੀ ਕੋਈ ਮੇਰੇ ਇਸ ਬਾਪ ਦੀ ਪੁਕਾਰ ਨੂੰ ਸੁਣੇਗਾ? ਔਰ ਇਹ ਜਾਂ ਇਹ ਇਵੇਂ ਹੀ ਜਿਹੜੀ ਹੈ ਸਮੁੰਦਰਾਂ ਦੇ ਵਿੱਚ ਰੁਲ ਪੁਲ ਜਾਏਗੀ. O youth arise, O hearts that see, the time has come to set them free. No parent should weep in endless pain, no home should echo loss again. Their struggles built the path you tread, yet they sit alone, their hearts like lead. Shall we just watch? Shall we just sigh? Or shall we rise and ask them why? O youth arise, O hearts that see. कि भी वो वक्त आ गया है कि देखो कि भी कोई बाप रोए ना, ਉਹਦੀਆਂ ਅੱਖਾਂ 'ਚ ਅਥਰੂ ਨਾ ਹੋਣ, ਕਿਸੇ ਦੇ ਘਰ 'ਚੋਂ ਦੁੱਖ ਦੀ ਆਵਾਜ਼ ਨਾ ਨਿਕਲੇ. ਜਿਹੜੀਆਂ ਉਹਨਾਂ ਦੀਆਂ ਸਟਰਗਲਸ ਨੇ, ਜਿਸ ਰਸਤੇ ਤੇ ਤੁਸੀਂ ਤੁਰੋ, ਜਿਸ ਰਸਤੇ ਨੂੰ ਬਣਾਇਆ, ਉਹ ਤਾਂ ਆਪ ਇਕੱਲੇ ਬੈਠੇ ਨੇ, ਉਹਨਾਂ ਦੇ ਦਿਲ ਜਿਹੜੇ ਨੇ ਉਹ ਰੋ ਰਹੇ ਨੇ. ਅਸੀਂ ਸਿਰਫ ਇੱਕ ਮੂਕ ਦਰਸ਼ਕ ਬਣੇ ਰਵਾਂਗੇ. ਸ਼ੈਲ ਵੀ ਜਸਟ ਵਾਚ, ਸ਼ੈਲ ਵੀ ਜਸਟ ਆਈ, ਸਿਰਫ ਹੌਕੇ ਹੀ ਭਰਦਾ ਰਵਾਂਗੇ. ਔਰ ਸ਼ੈਲ ਵੀ ਰਾਈਜ਼ ਐਂਡ ਆਸਕ ਦੈਮ ਵਾਈ, ਕਿ ਅਸੀਂ ਸਵਾਲ ਕਰਾਂਗੇ ਕਿ ਵੀ ਸਾਡੇ ਨਾਲ ਇਹ ਕਿਉਂ ਹੋ ਰਿਹਾ. ਫॉर ਹਾਊ ਲੌਂਗ ਸ਼ੈਲ ਦਿਸ ਸੋਰੋ ਬੀ, ਕਿੰਨੀ ਕੁ ਦੇਰ ਇਸ ਦੁਖਾਂਤ ਨੂੰ ਅਸੀਂ ਭੋਗਦੇ ਰਵਾਂਗੇ. ਫॉर ਹਾਊ ਲੌਂਗ ਸ਼ੈਲ ਵੀ ਟਰਨ ਐਂਡ ਫਲੀ, देयर आईज वंस shone with dreams so bright, now they fade in silent night. What worth is progress, what worth is gain, if we leave our elders to suffer in vain? If sons and daughters drift away, who will wipe their tears each day? ਕਿ ਇਹ ਉਹਨਾਂ ਨੂੰ ਵੀ ਹੈ ਜਿਹੜੇ ਬਾਹਰ ਚੰਗੇ ਭਵਿੱਖ ਦੀ ਚਾਹਨਾ ਦੇ ਵਿੱਚ ਜਾਂਦੇ ਨੇ ਕਿ ਭਾਈ ਤੁਸੀਂ ਜਿਹੜਾ ਹੈ ਇਹ ਤੁਹਾਡੇ ਮਾਂ-ਬਾਪ ਨੇ, ਜੇ ਅਸੀਂ ਉਹਨਾਂ ਨੂੰ ਇਕੱਲੇ ਛੱਡ ਦਿਆਂਗੇ ਉਹ ਸਫ਼ਰ ਹੀ ਕਰਨਗੇ. ਜੇ ਬੱਚੇ ਧੀਆਂ ਪੁੱਤਰ ਧੀਆਂ ਦੂਰ ਚਲੇ ਜਾਂਦੇ ਨੇ, ਉਹਨਾਂ ਦੇ ਅਥਰੂ ਕੌਣ ਪੂੰਝੇਗਾ? ਹਾਊ ਮੈਨੀ ਹੋਮਸ ਸ਼ੈਲ ਟਰਨ ਟੂ ਗ੍ਰੇਵਸ, ਇਹ ਉਹਨਾਂ ਨੇ ਨੈਕਸਟ ਛੋਟਾ ਟਾਈਟਲ ਦਿੱਤਾ. ਬਿਫੋਰ ਵੀ ਸਟੈਂਡ, ਬਿਫੋਰ ਵੀ ਸੇਵ, will we just mourn, will we just cry, or dare to change, to rectify? No longer lost, no longer blind, let's pledge to heal, to be more kind. Let's bring them back from empty years, let's give them love
not just our tears। ਕਿ ਭਾਈ ਅਸੀਂ ਕਿੰਨੀ ਕੁ ਦੇਰ ਇਸ ਸਾਰੇ ਦੁੱਖ ਨੂੰ ਮਨਾਉਂਦੇ ਰਹਾਂਗੇ ਔਰ ਜਸਟ ਸਿਰਫ ਕਰਾਈ ਕਰਾਂਗੇ, ਜਾਂ ਅਸੀਂ ਤਬਦੀਲੀ ਵੱਲ ਵਧਾਂਗੇ ਇਸ ਨੂੰ ਠੀਕ ਕਰਨ ਦੇ ਲਈ। ਲੈਟਸ ਪਲੈਜ ਟੂ ਹੀਲ, ਟੂ ਬੀ ਮੋਰ ਕਾਈਂਡ, ਕਿ ਇਹਨਾਂ ਜ਼ਖਮਾਂ ਦੇ ਉੱਤੇ ਮਲਮ ਲਾਈਏ, ਇਹਨੂੰ ਦਰੁਸਤ ਕਰੀਏ। ਅਸੀਂ ਉਹਨਾਂ ਦੇ ਜਿਹੜੇ ਗਵਾਚੇ ਸਾਲ ਨੇ ਉਹਨਾਂ ਨੂੰ ਮੋੜੀਏ, ਉਹਨਾਂ ਨੂੰ ਬਜ਼ੁਰਗਾਂ ਨੂੰ ਪਿਆਰ ਦਈਏ, ਸਿਰਫ ਅਥਰੂ ਨਹੀਂ। ਅਖੀਰਲਾ ਪੈਰਾਗ੍ਰਾਫ ਹੈ, ਰਾਈਜ਼ ਐਜ਼ ਵਨ ਟੇਕ ਅਪ ਦਿਸ ਕਾਲ। ਹੁਣ ਅਸੀਂ ਜਾਣਦੇ ਹਾਂ ਕਿ ਤਿੰਨੋਂ ਹੀ ਹਾਲਤਾਂ ਜਿਹੜੀਆਂ ਨੇ, ਝੂਠੇ ਮੁਕਾਬਲੇ 'ਚ ਮਾਰਿਆ ਜਾਣਾ, ਨਸ਼ਿਆਂ ਦਾ ਸ਼ਿਕਾਰ ਔਰ ਛੱਡ ਕੇ ਬਾਹਰਲੇ ਮੁਲਕਾਂ ਦੀ ਖਾਕ ਛਾਨਣੀ, ਇਸ ਲਈ ਹੈ ਕਿਉਂਕਿ ਸਾਡਾ ਮੁਲਕ ਕਿਸੇ ਦੇ ਕਬਜ਼ੇ 'ਚ ਹੈ। ਸਾਡੀ ਫੇਟ ਸਾਡੇ ਯੂਥ ਦੇ ਸਾਹਮਣੇ ਆਪਣੇ ਡ੍ਰੀਮਸ ਨੂੰ ਸਾਕਾਰ ਕਰਨ ਦੇ ਲਈ ਜਿਹੜੇ ਹਾਲਾਤ ਨਹੀਂ ਨੇ। ਔਰ ਉਹਨਾਂ ਨੇ ਕਿਹਾ ਰਾਈਜ਼ ਐਜ਼ ਵਨ ਟੇਕ ਅਪ ਦਿਸ ਕਾਲ। No mother, no father should ever fall. Let's mend the wounds. Let's break the chain. Let's bring them hope. Let's end this pain, not just in words, not just in plea, but in our hearts, in unity. A future built on love and grace, where no one suffers in empty space. ਕਿ ਖੜੇ ਹੋਵੋ, ਜਾਗਰੂਕ ਹੋਵੋ, ਇਸ ਨੂੰ ਚੈਲੰਜ ਨੂੰ ਦੇਖੋ ਕਿ ਕੋਈ ਵੀ ਮਾਂ ਔਰ ਬਾਪ ਨਿਮਾਣਾ ਨਤਾਣਾ ਹੋ ਕੇ ਇਵੇਂ ਟੁੱਟੇ ਨਾ। ਇਹਨਾਂ ਸਾਰੇ ਜ਼ਖਮਾਂ ਨੂੰ ਜਿਹੜਾ ਹੈ ਉਹ ਭਰੀਏ, ਇਸ ਸਾਰੀ ਗੁਲਾਮੀ ਦੇ ਸੰਗਲ ਨੂੰ ਕੱਟੀਏ। ਅਸੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਆਸ ਭਰੀਏ, ਉਹਨਾਂ ਦੀ ਇਸ ਪੀੜ ਨੂੰ ਖਤਮ ਕਰੀਏ। ਸਿਰਫ ਲਫ਼ਜ਼ਾਂ ਦੇ ਨਾਲ ਨਹੀਂ, ਸਿਰਫ ਤਰਲਿਆਂ ਦੇ ਨਾਲ ਨਹੀਂ, ਪਰ ਆਪਣੇ ਅੰਦਰ ਇਕੱਠੇ ਹੋ ਕੇ ਯੂਨਿਟੀ ਦੇ ਨਾਲ, ਔਰ ਉਹ ਫਿਊਚਰ ਬਿਲਡ ਕਰੀਏ, ਫਿਊਚਰ ਬਿਲਟ ਔਨ ਲਵ ਐਂਡ ਗ੍ਰੇਸ, ਵੇਅਰ ਨੋ ਵਨ ਸਫਰਸ ਇਨ ਐਮਪਟੀ ਸਪੇਸ। ਇਸ ਤੋਂ ਖੂਬਸੂਰਤ ਅੰਦਾਜ਼ 'ਚ ਸਾਡੀ ਹਾਲਤ ਨੂੰ ਕੌਣ ਬਿਆਨ ਸਕਦਾ। ਸੋ ਨਾਈਸ, ਬਹੁਤ ਸ਼ੁਕਰੀਆ ਢਿੱਲੋਂ ਸਾਹਿਬ। ਰੱਬ ਤੁਹਾਡੇ ਇਸ ਫਨ ਨੂੰ, ਇਸ ਆਰਟ ਨੂੰ ਹੋਰ ਵੀ ਦੁਬਾਲਾ ਕਰੇ, ਕਿਉਂਕਿ ਤੁਸੀਂ ਨਜ਼ਮਾਂ ਦੇ ਵਿੱਚ ਕੌਮੀ ਦਰਦ ਨੂੰ, ਕੌਮੀ ਨਿਸ਼ਾਨੇ ਨੂੰ ਔਰ ਅਵੇਕਨਿੰਗ ਨੂੰ ਜਿਹੜਾ ਹੈ ਇੱਕੋ ਹੀ ਲੜੀ ਦੇ ਵਿੱਚ ਪਰੋ ਦਿੰਦੇ ਹੋ। ਸੋ ਨਾਈਸ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਇਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਇਸੇ ਤਰ੍ਹਾਂ ਮਾਰਟਨ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ ਪਹਿਲਾਂ, ਤੇ ਉਹਨਾਂ ਨੇ ਸਾਡਾ ਥੈਂਕਸ ਕੀਤਾ ਕਿ ਕੱਲ ਆਪਾਂ ਈਦ ਦੀ ਮੁਬਾਰਕ ਦਿੱਤੀ ਹੈ। ਫਿਰ ਉਹਨਾਂ ਨੇ ਕਿਹਾ ਸਾਡਾ ਫਰਜ਼ ਹੈ, ਅਸੀਂ ਤੁਹਾਡੀ ਖੁਸ਼ੀ ਦੇ ਵਿੱਚ ਸਾਂਝ ਰੱਖਦੇ ਹਾਂ ਹਮੇਸ਼ਾ। ਹਾਂਜੀ, ਫਿਰ ਉਹਨਾਂ ਨੇ ਸਾਰੇ ਮੈਂ ਮੈਸੇਜ ਦੇਖੇ ਨੇ, ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਸਾਰੇ ਡਾਕਟਰ ਸਾਹਿਬ ਨੂੰ ਬੋਲਿਆ, ਉਹਨਾਂ ਨੇ ਕਿਹਾ ਕਿ ਤੁਸੀਂ ਇੰਡੀਆ ਦਾ ਨਾਂ ਨਾ ਲਿਆ ਕਰੋ ਕਿ ਆਪਾਂ ਇੰਡੀਆ ਤੋਂ, ਆਪਾਂ ਕਿਹਾ ਕਰੋ ਕਿ ਆਪਾਂ ਖਾਲਿਸਤਾਨ ਤੋਂ ਆ। ਸਾਰੇ ਸਿੱਖਾਂ ਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਇੰਡੀਅਨ ਨਹੀਂ ਆ, ਆਪਾਂ ਖਾਲਿਸਤਾਨੀ ਆ। ਇੰਡੀਅਨ ਆਕੂਪਾਈਡ ਪੰਜਾਬ ਵੀ ਕਹਿ ਸਕਦੇ ਹਾਂ ਉਹਨਾਂ ਨੇ ਇਸ ਤਰ੍ਹਾਂ ਕਿਹਾ। ਫਿਰ ਉਹਨਾਂ ਨੇ ਆਪਣੇ ਪਾਕਿਸਤਾਨ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ, ਕਸ਼ਮੀਰ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ, ਔਰ ਨਾਲ ਹੀ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਪਰੇਡ ਵਿੱਚ ਵੱਧ ਤੋਂ ਵੱਧ ਜਿਹੜੇ ਆ ਸ਼ਮੂਲੀਅਤ ਕੀਤੀ ਜਾਵੇ, ਦੋਨੋਂ ਪਰੇਡਸ। ਹਾਂਜੀ, ਦੋਨੋਂ ਪਰੇਡ ਦੇ ਵਿੱਚ। ਸੋ ਨਾਈਸ ਹੈ। ਔਰ ਫਿਰ PSC ਟਿਊਬ ਜੀ ਵੀ, ਔਰ ਚਰਨਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ ਅਮਰਜੀਤ ਸਿੰਘ ਸਾਨੀ ਜੀ ਵੀ, ਫਿਰ ਸ਼ਰਦਾ ਸਿੰਘ ਜੀ ਵੀ, ਸਿੰਘ ਗਰਚਾ ਜੀ ਵੀ, ਸਤਨਾਮ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ, और फिर धर्म सिंह जी भी, फिर इसी तरह हाँ जी सतनाम सिंह जी, फिर राजनप्रीत सिंह, गोविंदर सिंह जी, अमरजीत सिंह सैनी जी भी, और इसी तरह हाँ जी क्राइज कोल जी भी, सतनाम सिंह जी भी, नरिंदर सिंह जी भी, फिर इसी तरह हाँ जी फिर जसकीरत सिंह जी भी, और फिर पन्नू जी भी, फिर हाँ जी डॉक्टर परमजीत सिंह समरा जी भी, और फिर इसी तरह नीला बब्बा जी भी, और मोहम्मद जॉनस जी भी सानू सलाम भेज रहे हैं लाहौर तो जी। और फिर हाँ जी जसवीर सिंह बराड़ जी भी, शाबले जी भी, फिर नीला बाबा जी, फिर अज्ञान है, और निहंग सिंह जी भी, और फिर इसी तरह बसरा जी भी, और फिर हरविंदर सिंह जी भी, मनप्रीत सिंह कहते whoever Sikh says or any Punjabi they don't want Khalistan, that's how we know we are slaved of Indian government। फिर इसी तरह राम सिंह जी भी, फिर मनप्रीत सिंह नारे ने कहा कि गुड वर्क, कीप इट अप खालिस्तान टीम, लव टू सी यू डॉक्टर साहब एज खालिस्तानी प्रेसिडेंट। इसी तरह मोहम्मद जाकूब जी ने कहा कि तुसी प्रेसिडेंट बनो, चौकीदार हैं जी, बस जागते रहो सतगुरु कदम साबित रखन। फिर उन्होंने कहा कि वो यूट्यूब डोंट शो डोनेशन फीचर।
ਫਿਰ ਮਨਪ੍ਰੀਤ ਕਹਿੰਦੇ ਕਿ ਯੂ ਗਾਇਜ਼ ਗਿਵ ਅਸ ਅ ਟਰੂ ਨੈਰੇਟਿਵ ਨਾਟ ਅ ਫੇਕ ਵਨ। ਫਿਰ ਨਿਹੰਗ ਸਿੰਘ ਨੀਰਾ ਨੇ ਔਸਮ ਪੋਇਟਰੀ ਕਿਹਾ ਢਿੱਲੋਂ ਸਾਹਿਬ ਜੀ ਦੀ ਔਰ ਕਿਆ ਬਾ ਕਹਿਣੇ, ਅੱਜ ਕਮਾਲ ਤਾਂ ਕਹਿੰਦੇ ਹਾਂਜੀ ਬਿਲਕੁਲ ਕਮਾਲ ਕੀਤੀ ਹੈ always। ਬਿਲਕੁਲ। ਮਨਪ੍ਰੀਤ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ, ਕਹਿੰਦੇ ਨੇ ਕਿ ਮੈਂ ਆਫਿਸ ਵਿੱਚ ਆ ਸਕਦਾ ਔਰ ਹਾਂ ਮੋਸਟ ਵੈਲਕਮ। ਤੁਸੀਂ ਪਰ ਪਹਿਲਾਂ ਇੱਕ ਵਾਰ ਕਾਲ ਕਰ ਲੈਣਾ। ਹਰਵਿੰਦਰ ਸਿੰਘ ਜੀ ਵੀ ਬਹੁਤ ਵਧੀਆ ਕਹਿੰਦੇ ਜਾਣਕਾਰੀ ਮਿਲਦੀ ਹੈ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefer.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV ਰਿਫੋ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।